ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ। ਜੁਲਾਈ ਮਹੀਨੇ ਦੀ 25 ਤਰੀਕ ਹੈ ਜੀ, ਵਰਾ 2025। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਸਮੇਂ ਅਨੁਸਾਰ ਦੁਪਹਿਰ ਦੇ 12 ਵਜੇ ਨੇ ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 9:30 ਹੋਏ ਨੇ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਸਵਾਗਤ ਕਰਦਾ। ਆਪ ਜੀ ਨੂੰ ਫਤਿਹ ਅਰਜ ਕਰਦਾ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਹੈ, ਸਵਾਗਤ ਹੈ ਤੇ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਹਰ ਰੋਜ਼ ਸਾਡੇ ਨਾਲ ਇਸ ਵਕਤ ਮੰਡੇ ਤੋਂ ਜਿਹੜਾ ਫਰਾਈਡੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਵੀ ਪਾਉਂਦੇ ਹੋ, ਸਾਡਾ ਸਹਿਯੋਗ ਕਰਦੇ ਹੋ, ਪ੍ਰੋਗਰਾਮ ਨੂੰ ਲਾਈਕ ਵੀ ਕਰਦੇ ਹੋ ਤੇ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਵੀ ਕਰਦੇ ਹੋ। ਸੋ ਸਾਨੂੰ ਇਹ ਜਿਹੜਾ ਤੁਹਾਡੀ ਸੇਵਾ ਇਹਦੀ ਅਗਾਂਹ ਵਾਸਤੇ ਵੀ ਲੋੜ ਆ ਤੇ ਤੁਹਾਡਾ ਧੰਨਵਾਦ ਵੀ ਆ ਕਿ ਤੁਸੀਂ ਜਿਹੜਾ ਇਹ ਕੰਮ ਸਾਡੇ ਲਈ ਕਰਦੇ ਹੋ, ਤਾਂ ਕਿ ਇਹ ਜਿਹੜੀ ਆਵਾਜ਼ ਆ ਸਾਡੀ, ਇੱਕ ਛੋਟੀ ਜਿਹੀ ਕੋਸ਼ਿਸ਼ ਆ ਪੰਥਕ ਮੁੱਦਿਆਂ ਨੂੰ ਜਿਹੜਾ ਵੱਧ ਤੋਂ ਵੱਧ ਪ੍ਰਚਾਰਨ ਦੀ, ਉਹ ਜਿਹੜੀ ਆ ਤੁਹਾਡੇ ਯਤਨਾਂ ਸਦਕਾ, ਤੁਹਾਡੀਆਂ ਦੁਆਵਾਂ ਸਦਕਾ ਇਹ ਸਫਲ ਹੁੰਦੀ ਆ। ਸੋ ਅੱਜ ਦਾ ਵਿਸ਼ਾ ਜਿਹੜਾ ਸਾਡਾ ਉਹ ਇਹ ਹੈ ਕਿ ਭਾਰਤ ਜਿਹੜਾ ਉਹ ਕਿੰਨੀ ਕੁ ਦੇਰ ਵਪਾਰਕ ਸਮਝੌਤਿਆਂ ਦੇ ਥੱਲੇ ਆਪਣੀ ਧੌਣ ਬਚਾ ਸਕੇਗਾ, ਕਿਉਂਕਿ ਭਾਰਤ ਦਾ ਜਿਹੜਾ ਇੰਟਰਨੈਸ਼ਨਲ ਰਿਪਰੈਸ਼ਨ ਆ ਨਾ, ਉਹ ਹੁਣ ਉਹਨਾਂ ਦੀ ਸਮਝ ਤੋਂ ਵੀ, ਉਹਨਾਂ ਦੇ ਵੱਸ ਤੋਂ ਵੀ ਬਾਹਰ ਹੋ ਚੁੱਕਾ। ਉਹ ਹੁਣ ਕੜਕੀ 'ਚ ਫਸ ਗਏ ਆ। ਭਾਰਤ ਹੋਵੇ, ਭਾਰਤ ਦੇ ਦਮਛੱਲੇ ਹੋਣ, ਬਾਹਰ ਬੈਠੇ ਹੋਣ, ਅੰਦਰ ਬੈਠੇ ਹੋਣ, ਉੱਧਰ ਹੋਣ, ਇੱਧਰ ਹੋਣ, ਉਹ ਸਾਰੇ ਇੱਕ ਕੜਕੀ 'ਚ ਫਸ ਚੁੱਕੇ ਆ। ਉਹ ਹੁਣ ਉਪਰਾਲੇ ਕਰ ਰਹੇ ਆ ਵੱਖ-ਵੱਖ ਕਿਸਮ ਦੇ ਕਿ ਅਸੀਂ ਪੈਸੇ ਦੇ ਜ਼ੋਰ ਦੇ ਨਾਲ, ਅਸੀਂ ਸਿਫਾਰਿਸ਼ਾਂ ਦੇ ਨਾਲ, ਅਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਕੋਈ ਨਾ ਕੋਈ ਐਸੇ ਸਮਝੌਤੇ ਕਰ ਲਈਏ ਕਿ ਸਾਡੀ ਜਿਹੜੀ ਜਾਨ ਹੈ ਉਹ ਕੜਿੱਕੀ ਚੋਂ ਨਿਕਲ ਜਾਵੇ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਤੁਸੀਂ ਇਹ ਜਿਹੜੀਆਂ ਕਾਨੂੰਨ ਤੋਂ ਬਾਹਰ ਜਾ ਕੇ ਕਾਰਵਾਈਆਂ ਕਰਦੇ ਹੋ, ਕਿਸੇ ਦੀ ਸੋਵਰੈਨਿਟੀ ਦੀ ਤੁਸੀਂ ਰਿਸਪੈਕਟ ਨਹੀਂ ਕਰਦੇ ਹੋ, ਚਾਹੇ ਕਿਸੇ ਦੀ ਪਰਸਨਲ ਹੋਵੇ, ਚਾਹੇ ਕਿਸੇ ਸਰਕਾਰ ਦੀ ਹੋਵੇ, ਉਦੋਂ ਫਿਰ ਉਹਦੇ ਸਿੱਟੇ ਹੁੰਦੇ ਆ। ਕੁਝ ਅਸੀਂ ਸਮਾਜ ਦੇ ਕਿਸੇ ਸੈਟਅਪ ਦੇ ਵਿੱਚ ਰਹਿੰਦੇ ਆ। ਇਸ ਸੈਟਅਪ ਦੇ ਵਿੱਚ ਹਰ ਇੱਕ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ। ਉਹ ਰਿਐਕਸ਼ਨ ਹੁਣ ਹੋਏਗਾ, ਉਹ ਰਿਐਕਸ਼ਨ ਹੋਏਗਾ ਭਾਰਤ ਦੇ। ਜਦੋਂ ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਜਦੋਂ ਉਹ ਰਿਐਕਸ਼ਨ ਕਿੱਦਾਂ ਹੁੰਦਾ ਕਿ ਤੁਹਾਡੇ ਅਗਲੇ ਕਦਮ ਤੋਂ ਪਹਿਲਾਂ ਪਿਛਲੇ ਕਦਮ ਦਾ ਜਿਹੜਾ ਹਿਸਾਬ ਆ ਤੁਹਾਨੂੰ ਉਹ ਦੇਣਾ ਪੈਂਦਾ ਹੁੰਦਾ। G7 ਦੀ ਗੱਲ ਅਸੀਂ ਕੱਲ ਵੀ ਕਰਕੇ ਹਟੇ ਆ ਕਿ ਜਿਵੇਂ ਹੀ ਮੋਦੀ ਇੱਥੇ ਆਉਂਦਾ ਕੈਨੇਡਾ ਦੇ ਵਿੱਚ, ਤੇ ਇੱਧਰ ਜਿਹੜੀ ਪਾਰਲੀਮੈਂਟ ਆ ਕੈਨੇਡਾ ਦੀ, ਉਹਦੇ ਵਿੱਚ ਕੈਨੇਡਾ ਦੀ ਸਿਕਿਉਰਿਟੀ ਏਜੰਸੀ ਆ ਜਿਹੜੀ ਸੀਸਾ ਇੱਕ ਰਿਪੋਰਟ ਪੇਸ਼ ਕਰ ਦਿੰਦੀ ਆ ਕਿ ਭਾਰਤ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਹਜੇ ਨਹੀਂ ਰੁਕਿਆ, ਉਹ ਉਸੇ ਤਰ੍ਹਾਂ ਜਾਰੀ ਹੈ। ਤਮਾਮ ਵਾਰਨਿੰਗਸ ਦੇ ਬਾਵਜੂਦ, ਇਹਨਾਂ ਦੇ ਜਿਹੜੇ ਦੁਮਛੱਲੇ ਆ ਭਾਰਤ ਦੇ, ਉਹਨਾਂ ਨੂੰ ਕਿਕ ਆਫ ਕੈਨੇਡਾ ਚੋਂ ਕਰਨ ਦੇ ਬਾਅਦ ਵੀ ਸ਼ਰੇਆਮ ਜਿਹੜਾ ਇਹ ਸੀਸਸ ਤੇ RCMP ਦੀਆਂ ਰਿਪੋਰਟਸ ਜਿਹੜੀਆਂ, ਉਹਦੇ ਬਾਵਜੂਦ ਵੀ ਭਾਰਤ ਹਜੇ ਆਪਣੀਆਂ ਘਿਨੌਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਤੇ ਨਾ ਹੀ ਉਸ ਭਾਰਤ ਦੇ ਦੁਮਛੱਲੇ ਜਿਹੜੇ ਕੈਨੇਡਾ 'ਚ ਰਹਿੰਦੇ ਨੇ ਉਹ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ। ਇਸੇ ਤਰ੍ਹਾਂ ਦਾ ਵਰਤਾਰਾ UK ਦੀ ਧਰਤੀ ਤੇ 2 ਦਿਨ ਮੋਦੀ ਰਿਹਾ, ਉੱਥੇ ਵੀ ਵੇਖਣ ਨੂੰ ਮਿਲਿਆ। ਇੱਕ ਪਾਸੇ ਤਾਂ 5 ਮਿਲੀਅਨ ਦਾ ਸਮਝੌਤਾ, ਮਾਫ ਕਰਨਾ, 5 ਬਿਲੀਅਨ ਦਾ ਵਪਾਰਕ ਸਮਝੌਤਾ UK ਦੇ ਨਾਲ ਕੀਤਾ। ਮੋਦੀ ਨੂੰ ਲੱਗ ਰਿਹਾ ਸੀ ਕਿ ਮੈਂ ਹੁਣ ਦੁਨੀਆ ਜਿੱਤ ਲਈ ਹੈ, ਹੁਣ UK ਮੇਰੇ ਇਸ਼ਾਰਿਆਂ ਤੇ ਨੱਚੇਗਾ, ਪਰ ਐਸਾ ਨਹੀਂ ਹੋਇਆ। ਇੱਕ ਪਾਸੇ ਸਮਝੌਤੇ ਦੇ ਉੱਤੇ ਸਾਈਨ ਹੋ ਰਹੇ ਸੀ, ਦੂਜੇ ਪਾਸੇ UK ਦੀ ਪਾਰਲੀਮੈਂਟ ਕਮੇਟੀ ਇੱਕ ਰਿਪੋਰਟ ਪੇਸ਼ ਕਰ ਰਹੀ ਸੀ। ਉਸ ਰਿਪੋਰਟ ਦੇ ਵਿੱਚ ਸਿੱਖ ਜਥੇਬੰਦੀਆਂ ਆਪਣਾ ਪੱਖ ਰੱਖ ਰਹੀਆਂ ਸੀ ਤੇ ਉਹਨੂੰ ਸਰਕਾਰੀ ਤੌਰ ਤੇ ਮਾਨਤਾ ਦਿੱਤੀ ਗਈ ਹੈ, ਕਿਉਂਕਿ ਇਹ UK ਦੀ ਪਾਰਲੀਮੈਂਟ ਦੀ ਵੈਬਸਾਈਟ ਦੇ ਉੱਤੇ ਰਿਪੋਰਟ ਆਈ ਹੈ। ਰਿਪੋਰਟ ਦੇ ਵਿੱਚ ਸਿੱਖ ਫੈਡਰੇਸ਼ਨ UK, ਵਰਲਡ ਸਿੱਖ ਪਾਰਲੀਮੈਂਟ UK ਚੈਪਟਰ, ਉਸ ਤੋਂ ਇਲਾਵਾ ਸਿੱਖਸ ਫॉर ਜਸਟਿਸ ਤੇ ਦਲ ਖਾਲਸਾ UK, ਇਹਨਾਂ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਰਿਪੋਰਟ ਹੈ, ਇਹਨਾਂ ਦੀਆਂ ਫਾਈਂਡਿੰਗਸ ਆ, ਉਹ ਸਰਕਾਰੀ ਤੌਰ ਤੇ ਮੰਨ ਲਈਆਂ ਗਈਆਂ। ਭਾਵ ਕਿ ਇਹਨਾਂ ਸਰਕਾਰਾਂ ਨੂੰ, 5 ਆਈ ਸਰਕਾਰਾਂ ਨੂੰ ਮੈਂ ਦੱਸ ਦਿਆਂ, ਜਿਹੜੇ ਬੰਦੇ ਹਜੇ ਭੁਲੇਖੇ 'ਚ ਨੇ, ਇਹਨਾਂ ਨੂੰ ਪਤਾ ਹੈ 5 ਆਈਜ਼ ਗਵਰਨਮੈਂਟ ਜਿਹੜੀਆਂ ਹੈਗੀਆਂ ਕਿ ਸਿੱਖ ਕਾਰਕੁਨ ਨੇ ਜਿਹੜਾ ਉਹ ਕੰਮ ਕਰਦੇ ਨੇ, ਜਿਹੜਾ ਕੁਝ ਬੋਲਦੇ ਨੇ ਉਹ ਸੱਚ ਬੋਲਦੇ ਨੇ, ਤੇ ਸਾਡੀਆਂ ਜਿਹੜੀਆਂ ਸਿੱਖ ਕਾਰਕੁਨਾਂ ਦੀਆਂ ਰਿਪੋਰਟਾਂ ਉਹ ਸਰਕਾਰੀ ਦਸਤਾਂ ਦੇ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ। ਇਸੇ ਤਰ੍ਹਾਂ ਜਿਵੇਂ ਕੈਨੇਡਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਜਿਹੜਾ ਫੋਰਨ ਇੰਟਰਫੇਰੈਂਸ ਦੇ ਉੱਤੇ ਇੱਕ ਕਮੇਟੀ ਬਣੀ ਸੀ, ਉਸ ਕਮੇਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਸੀ ਜਿਹੜੇ ਭਾਰਤੀ ਅੱਤਵਾਦ ਤੋਂ ਪੀੜਤ ਨੇ, ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਉਹਦੇ ਵਿੱਚ ਗਵਾਹੀਆਂ ਹੋਈਆਂ ਸੀ। ਉਹ ਜਿਹੜੇ ਗਵਾਹ ਨੇ ਉਹ
ਉਹ ਬਕਾਇਦਾ ਉਹਨਾਂ ਦੀਆਂ ਜਿਹੜੀਆਂ ਆਨਲਾਈਨ ਕਾਨਫਰੰਸਿਸ ਵੀ ਹੋਈਆਂ ਸੀਗੀਆਂ ਉਸ ਕਮਿਸ਼ਨ ਦੇ ਨਾਲ। ਉਸ ਕਮਿਸ਼ਨ ਦੇ ਵਿੱਚ ਜਿਹੜੇ ਰਿਸਪੈਕਟਡ ਜੱਜ ਬੈਠਦੇ ਨੇ ਉਹ ਕਿਊਬੈਕ ਤੋਂ ਨੇ, ਉਹਨਾਂ ਦੇ ਨਾਲ ਆਨਲਾਈਨ ਜਿਹੜਾ ਵਰਚੁਅਲ ਵੀ ਹੋਈਆਂ ਸੀ ਤੇ ਉਹਨਾਂ ਦੇ ਅੱਗੇ ਪੇਸ਼ ਹੋ ਕੇ ਵੀ ਹੋਈਆਂ ਸੀ। ਉਹਨਾਂ ਦਾ ਜ਼ਿਕਰ ਹੈ, ਭਾਵੇਂ ਨਾ ਕਿੰਨਾ ਲੋਕਾਂ ਦੇ ਨਾਂ ਹੋਣ, ਬਟ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਹੈ ਕਿ ਕੈਨੇਡਾ 'ਚ ਰਹਿੰਦੇ ਆ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਸ਼ਿਕਾਰ ਹੋਏ ਨੇ। ਸੋ ਵਪਾਰਕ ਜਿਹੜੇ ਸਮਝੌਤੇ ਨੇ ਉਹ ਤੁਹਾਡੇ ਜਿਹੜੇ ਘਿਨਾਉਣੇ ਕਾਰਨਾਮੇ ਨੇ, ਜਾਂ ਜਿਹੜਾ ਤੁਹਾਡਾ ਪੈਸੇ ਦਾ ਜ਼ੋਰ ਆ ਕਿ ਤੁਸੀਂ ਕਿਸੇ ਨੂੰ ਖਰੀਦ ਲਓਗੇ, ਇਹ ਨਹੀਂ ਚੱਲਦਾ ਇਹਨਾਂ ਕੰਟਰੀਆਂ ਦੇ ਵਿੱਚ। ਇਹ ਗੱਲ ਸਾਨੂੰ ਆਪਣੀ ਖੋਪੜੀ 'ਚ ਪਾ ਲੈਣੀ ਚਾਹੀਦੀ ਹੈ। ਇਸੇ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਰਦਾਰ ਜਸਪਾਲ ਸਿੰਘ ਯੂਕੇ, ਜਿਹੜੇ ਉੱਘੇ ਸਿੱਖ ਸਕਾਲਰ ਨੇ, ਰਾਈਟਰ ਨੇ, ਜਰਨਲਿਸਟ ਨੇ, ਅਕੈਡਮਿਕ ਨੇ। ਸੋ ਸਰਦਾਰ ਜਸਪਾਲ ਸਿੰਘ ਯੂਕੇ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ, ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਸਰਦਾਰ ਜਸਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਮਨਵੀਰ ਸਿੰਘ ਜੀ, ਆਪ ਜੀ ਨੂੰ ਅਤੇ ਸਾਡੇ TV 84 ਦੇ ਸੁਣਨ ਵਾਲੇ ਸਾਰਿਆਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਪਾਲ ਸਿੰਘ ਜੀ, ਇੱਕ ਵਾਰ ਫੇਰ ਮੋਦੀ ਨਾਲ ਉਹ ਹੋ ਗਈ ਹੈ ਕਿ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਜੀ। ਕੀ ਜਾਣਕਾਰੀ ਹੈ ਤੁਹਾਡੇ ਕੋਲ? ਦੇਖੋ, ਇਹ ਜਿਹੜੀ ਹੈ ਨਾ ਇੰਡੀਆ ਦੀ ਗਾਰਡੀਅਨ, ਆਪਾਂ ਇੱਥੋਂ ਸ਼ੁਰੂ ਕਰਦੇ ਵੀ ਗਾਰਡੀਅਨ ਜਿਹੜਾ ਨਿਊਜ਼ਪੇਪਰ ਹੈ ਉਹਦੀ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ, ਕਾਫੀ ਵੀਕਾਂ ਤੋਂ ਇਸ ਇਸ਼ੂ ਦੇ ਉੱਤੇ ਉਹਨਾਂ ਦੀ ਆਪਣੀ ਜਿਹੜੀ ਐਨਾਲਿਸਿਸ ਹੈ ਉਹ ਆ ਰਹੀ ਹੈਗੀ ਆ। ਐਸੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਜਿਹੜਾ ਇੰਡੀਆ ਹੈ ਨਾ, ਜਦੋਂ ਵੀ ਸਾਡੇ ਨਾਲ ਬਿਜ਼ਨਸ ਕਰਦਾ ਹੈਗਾ ਤੇ ਉਹਦੀ ਅਪਰੋਚ ਜਿਹੜੀ ਹੈਗੀ ਆ ਉਹ ਕਰਪਟ ਹੁੰਦੀ ਆ। ਹਮੇਸ਼ਾ ਕਰਪਟ ਸ਼ਬਦ ਨਹੀਂ ਵਰਤਿਆ ਉਹਨਾਂ ਨੇ ਬਹੁਤ ਡਿਫਰੈਂਟ ਤਰੀਕੇ ਨਾਲ ਗੱਲ ਕੀਤੀ ਆ ਬਈ ਉਹ ਜਦੋਂ ਵੀ ਕੋਈ ਇਹ ਗੱਲ ਕਰਨੀ ਚਾਹੁੰਦੇ ਉਹ ਸਾਡੇ ਇਹ ਨਹੀਂ ਗੱਲ ਕਰਦੇ, ਕੁਆਲਿਟੀ ਦੀ ਨਹੀਂ ਗੱਲ ਕਰਦੇ ਵੀ ਜਿਹੜਾ ਬਿਜ਼ਨਸ ਹੀ ਕਰਨਾ ਉਹ ਕੁਆਲਿਟੀ ਦੇ ਆਧਾਰ ਤੇ ਕਰਨਾ ਹੈਗਾ। ਉਹ ਸਾਡੇ ਨਾਲ ਇਸ ਤਰੀਕੇ ਨਾਲ ਕਰਦੇ ਆ ਵੀ ਜਿੱਦਾਂ ਮਿਨਿਸਟਰ ਲਿਆ ਕੇ ਬਿਠਾਲ ਕੇ ਉਹਨਾਂ ਨਾਲ ਚਾਹ ਪਾਣੀ ਪੀਣੀ ਆ, ਆਈਸਕ੍ਰੀਮ ਖਾਣੀ ਆ ਵੈਦਰ ਦੇ ਅਨੁਕੂਲ, ਤੇ ਉਹਨਾਂ ਦੇ ਨਾਲ ਵਾਰ-ਵਾਰ ਉਹਨਾਂ ਦੇ ਘਰਾਂ ਵਿੱਚ ਜਾਣਾ, ਉਹਦੇ ਨਾਲ ਚਾਪਲੂਸੀ ਕਰਨੀ ਆ। ਇਸ ਟਾਈਪ ਦੀ ਉਹ ਜਿਹੜੀ ਹੈਗੀ ਆ ਡਿਪਲੋਮੇਸੀ ਨੂੰ ਤਾਂ ਨਹੀਂ ਉਹਨੂੰ ਕਹਿ ਸਕਦੇ, ਇਸ ਤਰੀਕੇ ਦੀ ਉਹ ਜਿਹੜੀ ਹੈਗੀ ਆ ਤਰੀਕੇ ਵਰਤ ਰਹੇ ਹੈਗੇ ਆ। ਤਦ ਇਹ 3 ਸਾਲ ਲੱਗੇ ਹੈਗੇ ਆ ਇਸ ਡੀਲ ਨੂੰ ਸਿਰੇ ਚੜ੍ਹਨ ਦੇ ਲਈ, ਤੇ ਅਖੀਰ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਬਈ ਜਿੱਦਾਂ ਤੁਸੀਂ ਪਹਿਲਾਂ ਹੀ ਸ਼ਬਦ ਬੋਲਿਆ ਹੈਗਾ ਬਈ ਉਹ ਇਸ ਕੂਚੇ ਤੋਂ ਬੜੇ ਨਿਰਾਸ਼ ਹੋ ਕੇ ਗਿਆ ਅੰਦਰੋਂ। ਉਹਦੀ ਜਿਹੜੀ ਸੁਰਤ ਹੈਗੀ ਆ ਉਹ ਭਾਵੇਂ ਬਿਜ਼ਨਸ ਦੀ ਤੇ ਸਾਈਨ ਕਰ ਗਈ ਆ, ਪਰ ਅੰਦਰੋਂ ਉਹ ਹਿੱਲ ਗਿਆ ਹੈਗਾ। ਹੁਣ ਦੇਖਿਆ ਹੈਗਾ ਵੀ ਸਾਡੇ ਇੱਥੇ ਇੱਕ ਚਿਲਟਨਹਾਮ ਇੱਕ ਹਿੱਲ ਰੇਂਜ ਆ, ਬਾਹਲੀ ਬੜੀ ਨਹੀਂ ਹੈਗੀ ਬਟ ਲੰਮੀ ਕਾਫੀ ਆ। ਉਹ ਸਾਡੇ ਇੱਥੇ M5 ਤੋਂ ਸ਼ੁਰੂ ਹੋ ਕੇ ਗਲੋਸਟਰ ਤੋਂ ਸ਼ੁਰੂ ਹੋ ਕੇ ਉਹ ਚਲ ਜਾਂਦੀ ਲੰਡਨ ਵੱਲ ਨੂੰ, ਬਾਕੀ ਕਿਉਂ ਸ਼ਹਿਰ ਦੇ ਵਿੱਚ ਜਾ ਕੇ ਖਤਮ ਹੁੰਦੀ। ਉੱਥੇ ਉਹਨਾਂ ਦੀ ਜਿਹੜੀ ਇਹ ਮੀਟਿੰਗ ਹੋਈ ਹੈਗੀ ਆ, ਕਿਉਂਕਿ ਉਹਨੂੰ ਹਮੇਸ਼ਾ ਡਰ ਰਿਹਾ ਹੈਗਾ ਵੀ ਜਦੋਂ ਵੀ ਮੈਂ ਇੰਗਲੈਂਡ ਆਇਆ ਹੈਗਾ, ਜਾਂ ਆਪਾਂ ਇੰਗਲੈਂਡ ਦੀ ਗੱਲ ਕਰਦੇ ਹਾਂ ਇਸ ਵੇਲੇ, ਤਾਂ ਬਈ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਆ, ਖਾਲਿਸਤਾਨੀ ਐਕਟੀਵਿਸਟ ਹੈਗੇ ਆ, ਉਹ ਸਾਡਾ ਰਾਹ ਰੋਕਦੇ ਰਹਿੰਦੇ ਹਰਦਮ, ਤੇ ਉਹ ਡਰਦੇ ਨਹੀਂ ਹੈਗੇ। ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਉਹ ਸਾਨੂੰ ਘੇਰਾ ਪਾ ਲੈਂਦੇ ਹੈਗੇ ਆ ਵੀ ਐਤਕੀ ਤੁਸੀਂ ਸਾਡੇ ਨਾਲ ਜੇ ਡੀਲ ਕਰਨੀ ਆ, ਤੇ ਉਹਨਾਂ ਨੇ ਮਿਹਨਤ ਕੀਤੀ ਹੋਣੀ ਆ ਵੀ ਤੁਸੀਂ ਸਾਨੂੰ ਇਹੋ ਜਿਹੀ ਥਾਂ ਤੇ ਲਿਜਾਓ ਜਿੱਥੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕਿੱਥੇ ਮੀਟਿੰਗ ਕਰ ਰਹੇ ਹੈਗੇ ਆ। ਕਿਉਂਕਿ ਸਰਕਾਰੀ ਉਹ ਸੀਕਰਟ ਮੀਟਿੰਗ ਪੈਲਸ ਆ UK ਦਾ, ਜਿੱਥੇ ਉਹ ਆਮ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਹੁੰਦੀਆਂ ਉਹ ਆਮ ਲੋਕਾਂ ਤੋਂ ਪਰੇ ਹੋ ਕੇ ਕਰਦੇ ਹੈਗੇ। ਪਰ ਫਿਰ ਵੀ ਜਿਹੜੇ ਖਾਲਿਸਤਾਨੀ ਐਕਟੀਵਿਸਟ ਸੀਗੇ, SFJ ਵਾਲੇ, ਦਲ ਖਾਲਸਾ ਵਾਲੇ ਅਤੇ ਹੋਰ ਜਿਹੜੇ ਸੀਗੇ ਇੰਡੀਵਿਜੂਅਲ ਤੌਰ ਦੇ ਉੱਤੇ, ਉਹ ਉੱਥੇ ਪਹਿਲਾਂ ਹੀ ਪਹੁੰਚ ਗਏ। ਅਤੇ ਪੁਲਿਸ ਨੇ ਵੀ ਬਹੁਤ ਵਧੀਆ ਉਹਨਾਂ ਦਾ ਸਾਥ ਦਿੱਤਾ। ਪੁਲਿਸ ਨੇ ਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕਰਨਾ ਹੈ। ਉਹਨਾਂ ਨੇ ਕਿਹਾ ਵੀ ਦੇਖੋ ਆ ਸਾਡੇ ਨਾਲ ਗੱਲ ਹੋ ਰਹੀ ਹੈਗੀ ਆ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਰਿਪੋਰਟ ਤੁਹਾਡੇ ਸਾਹਮਣੇ ਪਾਰਲੀਮੈਂਟ ਪੇਸ਼ ਹੋ ਚੁੱਕੀ ਹੈਗੀ ਆ, ਵੀ ਇਹ ਸਾਰਾ ਕੁਝ ਜੋ ਹੈਗਾ ਇਹ ਸਾਨੂੰ ਦਬਾਉਣ ਦੇ ਲਈ ਕਰ ਰਹੇ ਆ। ਪੰਜਾਬ ਦੇ ਵਿੱਚ ਜਿਹੜੇ ਕਿਸਾਨ ਆ, ਪੰਜਾਬ ਦੇ ਵਿੱਚ ਜਿਹੜੇ ਆਮ ਲੋਕ ਆ, ਉਹਨਾਂ ਦੀ ਜ਼ਮੀਨਾਂ ਖੋਲੀਆਂ ਜਾ ਰਹੀਆਂ, ਉਹਨਾਂ ਦੀਆਂ ਜਾਇਦਾਦਾਂ ਢਾਈਆਂ ਜਾ ਰਹੀਆਂ, ਤੇ ਉਧਰੋਂ ਉਹ ਉਹਨਾਂ ਨੂੰ ਨੱਪੀ ਜਾ ਰਹੇ ਹੈਗੇ ਪੰਜਾਬ ਦੇ ਵਿੱਚ, ਤੇ ਸਾਡੀ ਉਹ ਆਵਾਜ਼ ਬੰਦ ਕਰਨਾ ਚਾਹੁੰਦੇ ਹੈਗੇ, ਪਰ ਅਸੀਂ ਆਵਾਜ਼ ਬੰਦ ਨਹੀਂ ਹੋਣ ਦੇਣੀ। ਪੁਲਿਸ ਵਾਲੇ ਇਸ ਚੀਜ਼ ਦੇ ਨਾਲ ਬੜੇ ਸਹਿਮਤ ਸੀਗੇ। ਉਹਨਾਂ ਨੇ ਬੜੀ ਜਿੱਦਾਂ ਫਰੈਂਡਲੀ ਤੌਰ ਦੇ ਉੱਤੇ, ਮਿੱਤਰਤਾ ਦੇ ਤੌਰ ਦੇ ਉੱਤੇ ਹੀ ਇਹ ਸਾਰੀਆਂ ਗੱਲਾਂ ਪੁੱਛ ਕੇ ਉਹਨਾਂ ਨੇ ਕਿਹਾ ਠੀਕ ਆ, ਜੇ ਤੁਸੀਂ ਮਤਲਬ ਇਸ ਚੀਜ਼ ਦੇ ਉੱਤੇ ਗੱਲ ਕਰਨੀ ਚਾਹੁੰਦੇ ਹੈਗੇ, ਆਪਣੇ ਦਿਖਾਵਾ ਦਿਖਾਉਣਾ ਚਾਹੁੰਦੇ ਹੈਗੇ ਆ, ਤਾਂ ਤੁਸੀਂ ਮੋਸਟ ਵੈਲਕਮ ਆ, ਕਿਉਂਕਿ ਅਸੀਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬਣ ਕੇ
ਇੱਥੇ ਰਾਜ ਕੀਤਾ ਹੈਗਾ ਤੇ ਅੱਜ ਵੀ ਅਸੀਂ ਤੁਹਾਨੂੰ ਵੈਲਕਮ ਕਹਿੰਦੇ ਹੈਗੇ। ਸੋ ਇਹ ਸਾਰਾ ਕੁਝ ਜੋ ਹੋਇਆ ਹੈਗਾ ਵੀ ਉਹਦੀ ਜਿਹੜੀ ਉਹਦੀ ਸੋਚ ਸੀ ਉਹਦੇ ਜਮਾ ਹੀ ਉਲਟ ਹੋ ਗਿਆ। ਉਹ ਸੋਚਦਾ ਜੀ। ਸੀਗਾ ਵੀ ਇਹ ਇੱਥੇ ਸਿੱਖਾਂ ਨੂੰ ਪਤਾ ਨਹੀਂ ਲੱਗਣਾ ਹੈਗਾ ਤੇ ਇਸ ਕਰਕੇ ਮੈਂ ਚੁੱਪ ਕਰਕੇ ਆਪਣੀ ਢੋਲਕੀ ਵਜਾ ਕੇ ਵਾਪਸ ਜਾ ਕੇ ਦੱਸੂਗਾ ਵੀ ਜੀ ਦੇਖੋ ਮੇਰੀ ਤਾਂ ਬੜੀ ਜਿੱਤ ਹੋਈ ਹੈਗੀ, ਪਰ ਉਹ ਹਾਰ ਕੇ ਗਿਆ ਹੈਗਾ। ਇਹ ਜਿਹੜੀਆਂ ਟ੍ਰੇਡਸ ਹੈਗੀਆਂ, ਵਪਾਰ ਹੈਗੇ ਆ, ਇਹ ਤਾਂ ਨੈਚੁਰਲੀ ਆ, ਇਹ ਤਾਂ ਕਰਨੇ ਪੈਣੇ ਆ ਕਿਉਂਕਿ ਦੇਸ਼ਾਂ ਨੂੰ ਚਲਾਉਣ ਦੇ ਲਈ ਪੈਸੇ ਦੀ ਲੋੜ ਆ। ਯੂਕੇ ਨੂੰ ਵੀ ਲੋੜ ਆ, ਅਸੀਂ ਇੱਥੇ ਰਹਿੰਦੇ ਆ, ਅਸੀਂ ਦੇਸ਼ ਦਾ ਅੰਗ ਆ, ਇੱਕ ਪਾਰਟ ਆ, ਅਸੀਂ ਇੱਥੇ ਦੇ ਸਿਟੀਜ਼ਨ ਆ ਤੇ ਸਾਨੂੰ ਇੱਥੇ ਦੀ ਜਿਹੜੀ ਵੈਲਫੇਅਰ ਆ ਉਹਦੇ ਲਈ ਸਾਨੂੰ ਜ਼ਰੂਰ ਸੋਚਣਾ ਪੈਣਾ ਆ ਤੇ ਸਾਡਾ ਹੱਕ ਵੀ ਬਣਦਾ, ਇਹ ਸਾਡਾ ਅਧਿਕਾਰ ਵੀ ਹੈਗਾ ਵੀ ਅਸੀਂ ਆਪਣੀ ਗੌਰਮੈਂਟ ਦੇ ਨਾਲ ਰਲ ਕੇ ਚੱਲੀਏ ਅਤੇ ਇੱਥੇ ਦੇ ਲੋਅ ਨੂੰ ਕਦੇ ਨਾ ਤੋੜੀਏ। ਲੋਅ ਵਿੱਚ ਰਹਿ ਕੇ 1984 ਤੋਂ ਹੀ ਲੈ ਲਓ, ਮੈਂ ਤਾਂ ਕਹਿੰਦਾ 82 ਤੋਂ ਲੈ ਕੇ ਅਸੀਂ ਇੱਥੇ ਦੇ ਪ੍ਰੋਟੈਸਟ ਕੀਤੇ ਆ, ਕਦੇ ਕਿਸੇ ਦੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ, ਕਿਤੇ ਯੂਕੇ ਦੀ ਗੌਰਮੈਂਟ ਨੂੰ ਅਸੀਂ ਬੁਰਾ ਭਲਾ ਨਹੀਂ ਕਿਹਾ ਹੈਗਾ। ਸਾਡੀ ਜਿਹੜੀ ਵਿਰੋਧਤਾ ਹੈਗੀ ਆ ਉਹ ਸਾਡੀ ਇੰਡੀਆ ਦੇ ਨਾਲ ਹੈਗੀ ਆ ਕਿਉਂਕਿ ਜਵਾਹਰ ਲਾਲ ਤੋਂ ਲੈ ਕੇ ਅੱਜ ਤੱਕ ਇਹ ਜਿਹੜੀ ਹੈਗੀ ਆ ਉਹਨਾਂ ਨੇ ਸਿੱਖਾਂ ਨੂੰ ਖਤਮ ਕਰਨ ਦੇ ਲਈ, ਪੰਜਾਬ ਨੂੰ ਅਸਰਹੀਣ ਕਰਨ ਦੇ ਲਈ ਰਾਜਨੀਤਿਕ ਤੌਰ ਦੇ ਉੱਤੇ ਕਰੋੜਾਂ ਅਰਬਾਂ ਰੁਪਈਏ ਖਰਚੇ ਹੈਗੇ ਆ ਅਤੇ ਅੱਜ ਜਿਹੜੀ ਸਿਚੁਏਸ਼ਨ ਆ ਉਹ ਮੁੜ ਕੇ ਉਹਨਾਂ ਦੇ ਸਿਰ ਤੇ ਪੈ ਗਈ ਹੈਗੀ ਆ ਤੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੈਗਾ ਕਿ ਇਕੱਲੇ ਪੈਸੇ ਦੇ ਨਾਲ ਅਸੀਂ ਦੁਨੀਆ ਨੂੰ ਮਾਰ ਨਹੀਂ ਸਕਦੇ ਤੇ ਦੁਨੀਆ ਨੂੰ ਜਿੱਤ ਨਹੀਂ ਸਕਦੇ ਹੈਗੇ। ਇਹਦੇ ਵਿੱਚ ਕੁਛ ਨਾ ਕੁਛ ਜਿਹੜਾ ਹੈਗਾ ਆ ਰਾਜਨੀਤੀ ਜਿਹੜੀ ਹੈਗੀ ਆ ਉਹ ਸਾਨੂੰ ਕਰਾਉਣੀ ਪਊਗੀ ਤੇ ਅੱਜ ਕੈਨੇਡਾ ਤੋਂ ਬਾਅਦ ਯੂਕੇ ਦੇ ਵਿੱਚ ਵੀ ਉਹ 2 ਦਿਨ ਇੱਥੇ ਰਹਿ ਕੇ ਆਪਣੀ ਡੀਲ ਤਾਂ ਕਰ ਗਿਆ ਹੈਗਾ ਆਪਣੇ ਦੀ, ਪਰ ਅਖੀਰ ਨੂੰ ਜਾ ਕੇ ਉਹ ਇੱਕ ਬਹੁਤ ਨਿਰਾਸ਼ਾ ਦੇ ਰੂਪ ਵਿੱਚ ਇੱਥੋਂ ਗਿਆ ਹੈਗਾ ਤੇ ਉਹ ਮਾਲਦੀਵ ਪਹੁੰਚ ਗਿਆ ਹੈਗਾ। ਦੇਖੋ ਹੈਰਾਨੀ ਦੀ ਗੱਲ ਹੈਗਾ ਮਨਵੀਰ ਸਿੰਘ ਜੀ ਅਤੇ ਸਾਡੇ ਸੁਣਨ ਵਾਲਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹੈਗੇ ਆ ਵੀ ਮਾਲਦੀਵ ਇੱਕ ਬਹੁਤ ਛੋਟਾ ਜਿਹਾ ਟਾਪੂ ਆ, ਉਹ ਇੰਡੀਅਨ ਓਸ਼ਨ ਦੇ ਵਿੱਚ ਆ ਉੱਥੇ ਤੇ ਪਰ ਉਹ ਇਹਨਾਂ ਨੂੰ ਪਹਿਲਾਂ ਹੀ ਧਰਕਾਰ ਚੁੱਕਾ ਹੈਗਾ। ਉਹ ਹੁਣ ਚਾਈਨਾ ਦੇ ਨਾਲ ਉੱਥੇ ਕਾਫੀ ਡਿਵੈਲਪਮੈਂਟ, ਉੱਥੇ ਚਾਈਨਾ ਨੇ ਉੱਥੇ ਡਿਵੈਲਪਮੈਂਟ ਕੀਤੀ ਹੈਗੀ ਆ ਤੇ ਉਹਨਾਂ ਨੇ ਇੰਡੀਆ ਦੀਆਂ ਫੌਜਾਂ ਨੂੰ ਵੀ ਕਹਿ ਦਿੱਤਾ ਸੀ ਤੁਸੀਂ ਇੱਥੇ ਨਿਕਲ ਜਾਓ। ਅਤੇ ਜਿਹੜੇ ਗੁਆਂਢੀ ਦੇਸ਼ ਹੈਗੇ ਆ, ਬੰਗਲਾਦੇਸ਼ ਹੋਇਆ, ਨੇਪਾਲ ਹੋਇਆ, ਸ਼੍ਰੀਲੰਕਾ, ਹੁਣ ਮਾਲਦੀਵ, ਈਵਨ ਬਰਮਾ ਤੱਕ ਦੀ ਜਿਹੜੀ ਹੈਗੀ ਆ, ਥਾਈਲੈਂਡ, ਪਾਕਿਸਤਾਨ, ਇਹ ਕੀ ਕਹਿੰਦੇ ਹੁੰਦੇ ਜਨਮ ਤੋਂ ਇੱਕ ਦੂਜੇ ਦੇ ਵਿਰੋਧੀ ਆ। ਇਹ ਸਾਰਾ ਜੋ ਹੋ ਰਿਹਾ ਹੈਗਾ ਉਹ ਇੱਕ ਘੇਰੇ ਦੇ ਵਿੱਚ ਆ ਚੁੱਕਾ ਹੈਗਾ ਹੁਣ ਇਸ ਵੇਲੇ ਮੋਦੀ ਅਤੇ ਉਹਦੀ ਮੈਂ ਮੋਦੀ ਤਾਂ ਚਲੋ ਇਸ ਵੇਲੇ ਕਿਉਂਕਿ ਨਰਿੰਦਰ ਮੋਦੀ ਇਸ ਵੇਲੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ, ਉਹਦੀ ਗੱਲ ਹੋਣੀ ਹੈਗੀ ਆ, ਪਰ ਸਮੁੱਚੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਡੀਪ ਸਟੇਟ ਪਾਲਿਸੀ ਹੈਗੀ ਆ ਉਹ 1947 ਤੋਂ ਹੀ ਲੈ ਕੇ ਅੱਜ ਤੱਕ ਉਹ ਸਿੱਖਾਂ ਨੂੰ ਖਤਮ ਕਰਨ ਰਹੀ ਆ ਕਿਉਂਕਿ ਉਹ ਕਹਿੰਦੇ ਆ ਵੀ ਜੇ ਮਿਨੋਰਟੀ ਦੇ ਵਿੱਚੋਂ ਇੱਕ ਤਾਕਤਵਰ, ਗੱਲ ਕਰ, ਨਿਡਰ, ਬਹਾਦਰ, ਗੱਲ ਕਹਿਣ ਵਾਲੇ ਅਤੇ ਜੇ ਮੌਕਾ ਪਵੇ ਤਾਂ ਸਰੀਰਕ ਤੌਰ 'ਤੇ ਮੁਕਾਬਲਾ ਕਰਨ ਨੂੰ ਤਿਆਰ ਰਹਿਣ ਵਾਲੇ ਲੋਕ ਉਹ ਪੰਜਾਬ ਦੇ ਲੋਕ ਆ। ਜੇ ਅਸੀਂ ਇਹਨਾਂ ਨੂੰ ਇੱਕ ਵਾਰ ਦਬਾ ਲਿਆ, ਜੇ ਇਹਨਾਂ ਦੀ ਰੀੜ੍ਹ ਦੀ ਹੱਡੀ ਅਸੀਂ ਤੋੜ ਦਿੱਤੀ ਤੇ ਬਾਕੀ ਭਾਰਤ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਹੈਗਾ ਜਿਹੜਾ ਸਾਡੇ ਮੁਕਾਬਲੇ ਵਿੱਚ ਖੜਾ ਹੋਊਗਾ। ਸੋ ਉਹਨਾਂ ਦਾ ਜ਼ੋਰ ਹਮੇਸ਼ਾ ਹੀ ਪੰਜਾਬ ਦੇ ਉੱਤੇ ਲੱਗਾ ਹੈਗਾ ਤੇ ਹੁਣ ਤੁਸੀਂ ਦੇਖ ਲਓ ਦਰਰਾ ਖੈਬਰ ਸੀਗਾ ਅਸੀਂ ਬੰਦ ਕਰ ਦਿੱਤਾ, ਹੁਣ ਜਿਹੜਾ ਦਰਰਾ ਦਿੱਲੀ ਆ ਇਹ ਬੰਦ ਕਰਨਾ ਪੈਣਾ ਹੈਗਾ ਆ ਤੇ ਫਿਰ ਸਾਡਾ ਖਾਲਿਸਤਾਨ ਦੁਨੀਆ ਦੇ ਸਾਹਮਣੇ ਆਊਗਾ। ਜੀ ਬਿਲਕੁਲ ਭਾਈ ਜਸਪਾਲ ਸਿੰਘ ਜੀ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਜਾਈਏ ਕਿ ਦਰਸ਼ਕੋ ਤੁਸੀਂ ਸਾਡੇ ਨਾਲ ਜੁੜੇ ਹੋ, ਜਿਸ ਵੀ ਮਾਧਿਅਮ ਰਾਹੀਂ ਜੁੜੇ ਹੋ, ਇਸ ਪ੍ਰੋਗਰਾਮ ਨੂੰ ਜਿਹੜਾ YouTube ਤੇ ਵੀ ਲਾਈਵ ਆ ਇਹਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ। ਤੁਸੀਂ ਸਾਨੂੰ ਵੱਖ-ਵੱਖ ਪ੍ਰੋਵਾਈਡਰਸ ਵੱਲੋਂ IPTV ਦੇ ਉੱਤੇ TV 84 ਨੂੰ ਵੇਖ ਸਕਦੇ ਹੋ। ਜੇ ਤੁਹਾਡੇ ਕੋਲ ਉਹ ਐਕਸੈਸ ਨਹੀਂ ਹੈ, ਇੰਟਰਨੈਟ ਹੈ, ਤਾਂ ਤੁਸੀਂ tv84.tv ਦੇ ਉੱਤੇ ਸਾਨੂੰ ਵੇਖ ਸਕਦੇ ਹੋ, ਸਾਡੇ ਨਾਲ ਰਾਬਤਾ ਕਰ ਸਕਦੇ ਹੋ। YouTube ਤੇ ਅਸੀਂ ਲਾਈਵ ਹਾਂ, Facebook ਤੇ ਲਾਈਵ ਹੈਗੇ ਆ। ਉਸ ਤੋਂ ਇਲਾਵਾ ਸਾਡੀ ਜੇ ਤੁਸੀਂ ਕਿਤੇ ਡਰਾਈਵ ਕਰ ਰਹੇ ਹੋ ਤੇ ਸਾਡੀ ਜਿਹੜੀ ਐਪ ਹੈਗੀ ਆ TV 84 ਦੀ, ਉਹਦੇ ਰਾਹੀਂ ਵੀ ਤੁਸੀਂ ਸਾਨੂੰ ਵੇਖ ਸਕਦੇ ਹੋ ਜਾਂ ਸੁਣ ਸਕਦੇ ਹੋ। ਸੋ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਨਾਲ ਦੀ ਨਾਲ ਕਰਦੇ ਜਾਓ ਤਾਂ ਕਿ ਇਹ ਜਿਹੜੀ ਜਾਣਕਾਰੀ ਆ ਇਹ ਵੱਧ ਤੋਂ ਵੱਧ ਹੋਰ ਜਿਹੜੀ ਆ ਸੰਗਤ ਤੱਕ ਪਹੁੰਚ ਸਕੇ। ਔਰ ਇਹਦੇ ਨਾਲ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਨੇ ਇਹ ਆ ਸਾਡੀ ਫਰਮ ਹੈ ਜੀ ਜਿਹੜੀ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਅਸੀਂ ਜਿਹੜਾ ਤੁਹਾਡੀ ਹੈਲਪ ਕਰ ਸਕਦੇ ਹਾਂ, ਤੁਹਾਡਾ ਮਾਧਿਅਮ ਬਣ ਸਕਦੇ ਹਾਂ। ਲਾ ਇਨਫਿਨਿਟੀ ਐਡਵੋਕੇਟਸ ਇਹ
ਆਪਣੀ ਫਰਮ ਹੈ ਸਿੱਖ ਕਮਿਊਨਿਟੀ ਦੀ ਲਾ ਇਨਫਿਨਿਟੀ ਐਡਵੋਕੇਟਸ, ਤੇ ਇਸ ਫਰਮ ਦੇ ਥਰੂ ਤੁਸੀਂ ਆਪਣਾ ਅਸਾਈਲਮ ਕੇਸ, ਜੇ ਕੈਨੇਡਾ ਦੇ ਵਿੱਚ ਤੁਸੀਂ ਕਿਸੇ ਸਰਕਾਰਾਂ ਤੋਂ ਜਿਹੜਾ ਤੰਗ ਹੋ ਕੇ ਕੈਨੇਡਾ ਦੇ ਵਿੱਚ ਪਹੁੰਚੇ ਹੋ, ਇੱਥੇ ਸ਼ਰਨ ਚਾਹੁੰਦੇ ਹੋ, ਤਾਂ ਅਸੀਂ ਜਿਹੜੀ ਲਾ ਇਨਫਿਨਿਟੀ ਐਡਵੋਕੇਟਸ ਦੀ ਟੀਮ ਹੈ ਤੁਹਾਡੀ ਹੈਲਪ ਕਰ ਸਕਦੀ ਹੈ। ਉਹਨਾਂ ਦੇ ਨਾਲ ਤੁਹਾਡਾ ਰਾਬਤਾ ਅਸੀਂ ਕਰਵਾ ਸਕਦੇ ਹਾਂ, ਤੇ ਸਾਨੂੰ ਤੁਸੀਂ 514 770 74 65 ਤੇ ਅਸੀਂ ਉਹ ਇੰਟਰਪ੍ਰੀਟਰ ਸਰਵਿਸਿਜ਼ ਦਿੰਦੇ ਹਾਂ, ਭਾਵ ਕਿ ਦੋ ਭਾਸ਼ੀਏ ਦਾ ਰੋਲ ਤੁਹਾਡੇ 'ਚ ਤੇ ਲਾਇਰਸ ਦੇ ਵਿੱਚ ਅਸੀਂ ਕਰਦੇ ਹਾਂ। ਤੇ ਤੁਹਾਡੇ ਹੋਰ ਵੀ ਜਿਹੜੀ ਕੋਈ ਇਮੀਗ੍ਰੇਸ਼ਨ ਸੰਬੰਧੀ ਕੋਈ ਗੱਲਾਂ ਨੇ, ਕੋਈ ਸਮੱਸਿਆਵਾਂ ਨੇ, ਉਹਨਾਂ ਦਾ ਹੱਲ, ਕੋਈ ਫੈਮਿਲੀ ਡਿਸਪਿਊਟ ਆ ਉਹਦਾ ਹੱਲ, ਕੋਈ ਤੁਹਾਡਾ ਬਿਜ਼ਨਸ ਦਾ ਰੌਲਾ ਉਹਦਾ ਹੱਲ, ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਤੁਹਾਨੂੰ ਅਸੀਂ ਰਾਬਤਾ ਤੁਹਾਡਾ ਚੰਗੀਆਂ ਲਾ ਫਰਮ ਦੇ ਨਾਲ ਕਰਵਾਉਂਦੇ ਆ, ਔਰ ਤੁਹਾਡੇ ਮਸਲੇ ਜਿਹੜੇ ਆ ਹੱਲ ਕਰਾਉਂਦੇ ਆ। ਤੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਜਾਂ ਪਾਸਪੋਰਟ ਲਈ ਕੋਈ ਐਪਲੀਕੇਸ਼ਨ ਕਰਨੀ ਹੋਵੇ ਤਾਂ ਅਸੀਂ ਉਹਦੇ 'ਚ ਵੀ ਤੁਹਾਡੀ ਮਦਦ ਕਰ ਸਕਦੇ ਹਾਂ। 514 770 74 65 ਪ੍ਰੋਗਰਾਮ ਤੋਂ ਬਾਅਦ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ। ਤੋ ਈਮੇਲ ਸਾਡੀ ਹੈਗੀ ਹੈ ਜੀ callservices@hotmail.com। ਸੋ ਇਹ ਜਿਹੜਾ ਸਾਡੇ ਬਿਜ਼ਨਸ ਦਾ ਜੀ, ਇਹਦੇ ਵੱਲੋਂ ਜਿਹੜਾ ਪ੍ਰੋਗਰਾਮ ਸਪਾਂਸਰ ਕੀਤਾ ਜਾਂਦਾ, ਸਪਾਂਸਰ ਕਾਹਦਾ, ਸੇਵਾ ਹੀ ਕੀਤੀ ਜਾਂਦੀ ਆ, ਅਸੀਂ ਆਪ ਇਸ ਫਰਮ ਨੂੰ ਚਲਾਉਂਦੇ ਹਾਂ। ਸੋ ਭਾਈ ਜਸਪਾਲ ਸਿੰਘ ਜੀ, ਜਿਹੜੀ ਗੱਲਬਾਤ ਹੁਣ ਤੁਸੀਂ ਮਾਲਦੀਵ ਵੱਲ ਦਾ ਵੀ ਦੱਸਿਆ, ਕਿ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ, ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ, ਕਿ ਮਾਲਦੀਵ ਦੇ ਇਲੈਕਸ਼ਨ ਜਿਹੜੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ, ਮੇਰਾ ਖਿਆਲ ਆ, ਮੇਰੇ ਹੁਣ ਦਿਮਾਗ 'ਚ ਨਹੀਂ ਹੈ, ਉਹ ਹੋ ਕੇ ਹਟੇ ਆ। ਤੇ ਉਹ ਜਿਹੜੀ ਨਵੀਂ ਪਾਰਟੀ ਹੋਣ ਦੇ ਵਿੱਚ ਆਈ ਹੈ, ਜਿਹੜੇ ਨਵੇਂ ਰਾਸ਼ਟਰਪਤੀ ਉਹਨਾਂ ਦੇ ਚੁਣੇ ਗਏ ਆ, ਉਹਨਾਂ ਦਾ ਮੁੱਖ ਚੋਣ ਵਾਅਦਾ ਇਹ ਸੀ ਕਿ ਅਸੀਂ ਭਾਰਤ ਦੀ ਫੌਜ, ਭਾਰਤ ਦੀਆਂ ਏਜੰਸੀਆਂ ਮਾਲਦੀਵ ਚੋਂ ਬਾਹਰ ਕੱਢਾਂਗੇ। ਔਰ ਉਹਨਾਂ ਨੇ ਜਿੱਤਦੇ ਸਾਰ ਹੀ ਬੜੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੀ ਜਿੱਤ ਹੋਈ, ਇਤਿਹਾਸਕ ਜਿੱਤ ਹੋਈ ਆ। ਤੇ ਉਹਨਾਂ ਨੇ ਆਉਂਦਿਆਂ ਹੀ ਜਿਹੜੇ ਭਾਰਤੀ ਬੇੜੇ ਮਾਲਦੀਵ ਦੇ ਆਸ-ਪਾਸ ਸੀ ਜਾਂ ਇਹਨਾਂ ਦੇ ਰਾਹ ਦੇ ਅੱਡੇ ਸੀ, ਉਹ ਸਾਰੇ ਹੀ ਚੁਕਾਤੇ। ਉਹ ਕਹਿੰਦਾ ਇੱਥੇ ਕੋਈ ਕੰਮ ਨਹੀਂ ਤੁਹਾਡਾ, ਅਸੀਂ ਆਪਣਾ ਸੁਤੰਤਰ ਤੌਰ ਦੇ ਉੱਤੇ, ਭਾਵ ਕਿ ਆਜ਼ਾਦਾਨਾ ਤੌਰ ਤੇ ਵਿਚਰਾਂਗੇ। ਜੇ ਤੁਸੀਂ ਵਰਲਡ ਦਾ ਮੈਪ ਦੇਖੋ ਤੇ ਮਾਲਦੀਵ ਉਹਦੇ 'ਚ ਦਿਖਦਾ ਨਹੀਂ, ਪਰ ਮਾਲਦੀਵ ਦਾ ਹੌਸਲਾ, ਮਾਲਦੀਵ ਦੀ ਅਣਖ, ਮਾਲਦੀਵ ਦੀ ਲਲਕਾਰ ਸਾਰੀ ਦੁਨੀਆ ਨੇ ਸੁਣੀ ਹੈ, ਕਿ ਉਹਨੇ ਕਿਸ ਤਰ੍ਹਾਂ ਭਾਰਤ ਨੂੰ ਲਲਕਾਰਿਆ ਤੇ ਉੱਥੋਂ ਕੱਢਿਆ। ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਲੰਮੀ ਲਹਿਰ ਚੱਲੀ ਕਿ ਮਾਲਦੀਵ ਨੂੰ ਅਸੀਂ ਭੁੱਖਾ ਮਾਰ ਦਿਆਂਗੇ, ਜਿਨ੍ਹਾਂ ਨੂੰ ਆਪ ਰੋਟੀ ਨਹੀਂ ਜੁੜਦੀ, ਜਿਨ੍ਹਾਂ ਦੇ 60% ਲੋਕਾਂ ਨੂੰ ਗਰੀਬੀ ਰੇਖਾ ਤੋਂ ਥੱਲੇ ਨੇ। ਜਦ ਤੱਕ ਸਰਕਾਰ 60 ਕਰੋੜ ਬੰਦਿਆਂ ਨੂੰ, 80 ਕਰੋੜ ਬੰਦਿਆਂ ਨੂੰ ਆਪਣਾ ਜਿਹੜਾ ਰਾਸ਼ਨ ਪਾਣੀ ਨਾ ਦੇਵੇ ਤਾਂ ਉਹ ਰੋਟੀ ਨਹੀਂ ਖਾ ਸਕਦੇ। ਉਸ ਭਾਰਤ ਦੇ ਲੋਕਾਂ ਨੇ ਬੜਕਾਂ ਮਾਰੀਆਂ ਕਿ ਮਾਲਦੀਵ ਤਾਂ ਅਸੀਂ ਹੁਣ ਮਿਟਾ ਦੇਣਾ, ਨਕਸ਼ੇ ਤੋਂ ਹੀ ਗਾਇਬ ਕਰ ਦੇਣਾ, ਇਹ ਤਾਂ ਭੁੱਖੇ ਮਰ ਜਾਣਗੇ, ਕਿਉਂਕਿ ਅਸੀਂ ਉੱਥੇ ਟੂਰਿਜ਼ਮ ਕਰਨ ਨਹੀਂ ਜਾਵਾਂਗੇ। ਪਰ ਅੱਜ ਉਹ ਦਿਨ ਆਇਆ ਕਿ ਇੰਗਲੈਂਡ ਦੇ ਦੌਰੇ ਤੋਂ ਬਾਅਦ, ਜੇ ਪਹਿਲਾ ਦੌਰਾ ਮੋਦੀ ਨੇ ਕੀਤਾ, ਰਾਹ ਦੇ ਵਿੱਚ ਉਹ ਮਾਲਦੀਵ ਆਪਣਾ ਜਹਾਜ਼ ਉਤਾਰਿਆ ਉੱਥੇ ਮਿੰਨਤਾਂ ਕਰਨ ਲਈ, ਵੀ ਕੋਈ ਗੱਲ ਨਹੀਂ, ਸਾਡੇ ਨਾਲ ਤੁਸੀਂ ਪਹਿਲਾਂ ਵਾਲੇ ਸੰਬੰਧ ਪੈਦਾ ਕਰੋ। ਸੋ ਇਹਨਾਂ ਦੀ ਔਕਾਤ ਆ, ਤੇ ਇਹਨਾਂ ਦੇ ਸਿਰ ਤੇ ਟੱਪਣ ਵਾਲੇ ਜਿਹੜੇ ਕੌਮ ਨਾਲ ਗੱਦਾਰੀਆਂ ਕਰਨ ਵਾਲੇ ਦਮਛੱਲੇ ਆ, ਉਹ ਵੀ ਦੇਖ ਲੈਣ ਕਿ ਖਸ਼ਰ ਕੀ ਹੁੰਦੇ ਆ ਬਾਅਦ ਦੇ ਵਿੱਚ। ਜਿਹਨੂੰ ਤੁਸੀਂ ਬਹੁਤ ਛੋਟਾ ਸਮਝਦੇ ਹੁੰਦੇ ਹੋ, ਬਾਅਦ 'ਚ ਉਹਦੀ ਗੱਲ ਦਾ ਜਵਾਬ ਤੁਹਾਡੇ ਕੋਲ ਹੁੰਦਾ ਨਹੀਂ। ਸੋ ਇਸ ਕਰਕੇ ਪੰਥ ਦੇ ਨਾਲ ਰਹਿਣਾ ਜਿਹੜਾ ਉਹੀ ਜ਼ਰੂਰੀ ਹੈ, ਤੇ ਉਹੀ ਫਾਇਦੇਮੰਦ ਆ ਆਖਰ ਦੇ ਵਿੱਚ। ਤੇ ਸਰਦਾਰ ਜਸਪਾਲ ਸਿੰਘ ਜੀ, ਸੋ ਜਿਹੜੀ ਰਿਪੋਰਟ ਯੂਕੇ ਦੀ ਪਾਰਲੀਮੈਂਟ ਕਮੇਟੀ ਨੇ ਪਬਲਿਸ਼ ਕੀਤੀ ਆ, ਉਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਹਾਂਜੀ, ਉਹਦੇ ਵਿੱਚ ਉਹਨਾਂ ਨੇ ਬੜੀ ਕਲੀਅਰ ਗੱਲ ਕੀਤੀ ਹੈਗੀ ਹੈ ਵੀ ਉਹ ਜਿਹੜੀਆਂ ਈਵਨ ਆਰਕਾਈਵ ਦੇ ਵਿੱਚ ਉਹਨਾਂ ਨੇ ਉਹ ਜਿਹੜੀ ਰਿਸਰਚ ਕਰਕੇ ਚੀਜ਼ਾਂ ਕੱਢੀਆਂ, ਅਤੇ ਜਿਹੜੀਆਂ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਉਹ ਸਾਰੀ ਰਿਪੋਰਟ ਇੱਕ ਬਹੁਤ ਸੋਲਿਡ ਰਿਪੋਰਟ ਆ। ਅਕਸਰ ਜਿਹੜੀ ਹੈਗੀ ਬ੍ਰਿਟਿਸ਼ ਪਾਰਲੀਮੈਂਟ ਆ, ਉਹਦੇ ਵਿੱਚ ਜਿਹੜੇ ਐਮਪੀਜ਼ ਵਗੈਰਾ ਹੈਗੇ ਆ, ਉਹਨਾਂ ਨੇ ਉਹਨੂੰ ਅਪਰੂਵ ਕੀਤਾ ਹੈਗਾ, ਤਾਂ ਜਾ ਕੇ ਉਹ ਰਿਪੋਰਟ ਪ੍ਰਕਾਸ਼ ਹੋਈ ਆ। ਤੇ ਉਹ ਰਿਪੋਰਟ ਦੇ ਵਿੱਚ ਜੋ ਵੀ ਲਿਖਿਆ ਗਿਆ ਹੈਗਾ ਵੀ ਇਹ ਜਿਹੜੀਆਂ ਇੰਡੀਅਨ ਏਜੰਸੀਜ਼ ਹੈਗੀਆਂ, ਜਿੱਦਾਂ ਹੁਣ ਸੱਚ ਐਜ਼ ਰੀਸੈਂਟਲੀ ਜੋ ਭਾਈ ਅਵਤਾਰ ਸਿੰਘ ਖੰਡੇ ਦੇ ਡੈਥ ਦੇ ਨਾਲ ਕੀਤੀ ਇਹਨਾਂ ਨੇ, ਅਤੇ ਬਾਕੀ ਜਿਹੜੀ ਉਹਨਾਂ ਦੀ ਪ੍ਰੋਕਸੀਜ਼ ਹੈਗੀਆਂ ਆ, ਫੇਕ ਆਈਡੀਜ਼ ਹੈਗੀਆਂ ਆ ਯੂਕੇ ਦੇ ਵਿੱਚ, ਜਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਹੈਗੀਆਂ, ਉਹ ਕਈ ਸਿੱਖ ਨਾਂ ਦੇ ਉੱਤੇ, ਪੰਜਾਬੀ ਨਾਂ ਦੇ ਉੱਤੇ ਉਹ ਜਿਹੜੀ ਹੈਗੀ ਖਾਲਿਸਤਾਨ ਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕਰਦੇ ਆ, ਸਿੱਖਾਂ ਦੇ ਵਿਰੁੱਧ ਲਿਖਦੇ ਹੈਗੇ, ਐਕਟੀਵਿਸਟ ਦੇ ਵਿਰੁੱਧ ਖਾਸ ਤੌਰ ਤੇ ਲਿਖਦੇ ਹੈਗੇ ਆ। ਫਿਰ ਉਹ ਸਾਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਸਿੱਖ ਕੌਣ ਆ ਤੇ ਖਾਲਿਸਤਾਨੀ ਕੌਣ ਆ। ਸੱਚ ਇਸ ਤਰ੍ਹਾਂ ਦੀਆਂ ਉਹ ਗੱਲਾਂ, ਮਤਲਬ ਹੁਣ ਗੱਲ ਇਹ ਹੋ ਗਈ ਆ ਵੀ ਉਹ ਜਿਹੜੀ ਰਿਪੋਰਟ ਆ ਉਹ ਸੋਲਿਡ ਰਿਪੋਰਟ ਆ। ਜਿੱਦਾਂ ਤੁਹਾਡੇ ਕੈਨੇਡਾ ਦੇ ਵਿੱਚ ਏਜੰਸੀਆਂ ਨੇ
ਜਿਹੜੀ ਸੈਸ ਕਹਿੰਦੇ ਆ ਤੁਸੀਂ ਉਹਦੀ ਰਿਪੋਰਟ ਹੈਗੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਬੰਦੇ ਮਾਰੇ ਆ, ਕਤਲ ਕੀਤੇ ਇਹਨਾਂ ਨੇ। ਇਹਦੀ ਜਿਹੜੀ ਜਦੋਂ ਹੋਰ ਵੀ ਹਾਲੇ ਜੇ ਇਹਦੀ ਰਿਸਰਚ ਕੀਤੀ ਜਾਵੇ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ, ਤਾਂ ਉੱਥੇ ਹੋਰ ਬਹੁਤ ਕੁਝ ਨਿਕਲਣਾ ਹੈਗਾ ਆ। ਵੀ ਜਦੋਂ 1985 ਦੇ ਵਿੱਚ ਜਹਾਜ਼ ਡਿੱਗਿਆ ਹੈਗਾ, ਕਿੱਦਾਂ ਇਹਨਾਂ ਨੇ ਉਹ ਸਾਰਾ ਕੁਝ, ਬੜੀ ਲੰਬੀ ਸਟੋਰੀ ਹੈਗੀ ਆ। ਤੇ ਹੋਰ ਬਹੁਤ ਸਾਰੇ ਜਿਹੜੇ ਸਿੱਖ ਮਾਰੇ ਗਏ ਹੈਗੇ ਆ, ਜਿਨ੍ਹਾਂ ਦਾ ਈਵਨ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਕੋਈ ਰਿਲੇਸ਼ਨ ਵੀ ਹੈ ਨਹੀਂ ਸੀਗਾ। ਇੱਕ ਨੋਰਮਲ ਸਿੱਖ ਸੀਗੇ, ਉਹਨਾਂ ਦੇ ਬਿਜ਼ਨਸ ਨੂੰ ਕਿੱਦਾਂ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਆ ਹਿੰਦੂਤਵ। ਹੁਣ ਇਸ ਵੇਲੇ ਜਿਹੜੀ ਸਭ ਤੋਂ ਵੱਡਾ ਖਤਰਾ ਜਿਹੜਾ ਪੈਦਾ ਹੋ ਗਿਆ ਹੈਗਾ ਕੈਨੇਡਾ ਨੂੰ, ਮੇਰੇ ਖਿਆਲ 'ਚ 2 ਕੰਟਰੀ ਹੈ ਇਸ ਵੇਲੇ ਜਿਹਨਾਂ ਨੂੰ ਸਭ ਤੋਂ ਵੱਡਾ ਖਤਰਾ ਇਸ ਵੇਲੇ, RSS ਤੇ BJP ਦੀ ਜਿਹੜੀ ਗਵਰਨਮੈਂਟ ਆ ਮੌਕੇ ਦੀ। ਉਹ ਇੱਕ ਤਾਂ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਆ ਜ਼ਮੀਨਾਂ ਦੀ ਉਹ ਪੂਲਿੰਗ ਵਗੈਰਾ ਦੀ ਕਰਕੇ, ਤੇ ਨੰਬਰ 2 ਕਰਨਾ ਚਾਹੁੰਦੇ ਆ ਕੈਨੇਡਾ ਨੂੰ। ਉਹ ਸਮਝਦੇ ਹੈਗੇ ਆ ਵੀ ਕੈਨੇਡਾ ਤੇ ਜਿਹੜਾ ਪੰਜਾਬ ਆ ਇੱਕੋ ਹੀ ਆ, ਇੱਕੋ ਲੜੀ ਦੇ 2 ਹੀਰੇ ਆ। ਜੇ ਅਸੀਂ ਇਹਨਾਂ ਦੋਹਾਂ ਹੀਰਿਆਂ ਨੂੰ ਅਸੀਂ ਦਬਾ ਦੇਵਾਂਗੇ, ਮਾਰ ਦੇਵਾਂਗੇ, ਕੁਚਲ ਦੇਵਾਂਗੇ, ਤਾਂ ਸ਼ਾਇਦ ਅਸੀਂ 2-4 ਸਾਲ ਹੋਰ ਰਾਜ ਕਰ ਲਵਾਂਗੇ। ਪਰ ਇਹ ਚੀਜ਼ ਤੋਂ ਇਹ ਹੋਣਾ ਨਹੀਂ। ਸਰਦਾਰ ਜਸਪਾਲ ਸਿੰਘ ਜੀ, ਤੁਹਾਡੀ ਗੱਲ ਵਿੱਚ ਹੀ ਆ। ਮੈਂ ਥੋੜਾ ਜਿਹਾ ਇਹਦੇ ਤੇ ਇੱਕ ਹੋਰ ਜਿਹੜਾ ਚਾਨਣ ਪਾਵਾਂ ਗੱਲ ਦੇ ਉੱਤੇ, ਕਿ ਜਿਹੜੀ ਗੱਲ ਆ ਨਾ ਫੋਰਨ ਇੰਟਰਫੇਰੈਂਸ ਕਮੇਟੀ ਦੀਆਂ ਜਿਹੜੀਆਂ ਕਮਿਸ਼ਨ ਦੀਆਂ ਫਾਈਂਡਿੰਗਸ ਨੇ, ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਇਨਕੁਆਇਰੀ ਦੀਆਂ ਜਿਹੜੀਆਂ ਫਾਈਂਡਿੰਗਸ ਨੇ, ਉਹ ਕੱਲੀਆਂ ਸਿੱਖਾਂ ਦੇ ਕਤਲ ਤੱਕ ਜਾਂ ਕਨਿਸ਼ਕ ਕਾਂਡ ਤੱਕ ਨਹੀਂ ਰੁਕਦੀਆਂ। ਉਹਨਾਂ ਨੇ ਆਪਣੀਆਂ ਰਿਪੋਰਟਾਂ ਦੇ ਵਿੱਚ ਲਿਖਿਆ ਕਿ ਭਾਰਤੀ ਦਮਸ਼ੱਲੇ ਜਿਹੜੇ ਇੱਥੇ ਭਾਰਤ ਦੇ ਇਸ਼ਾਰਿਆਂ ਦੇ ਉੱਤੇ ਲੋਕਾਂ ਨੂੰ ਧਮਕੀਆਂ ਦਿੰਦੇ ਨੇ, ਐਕਸਟੋਰਸ਼ਨ ਕਰਦੇ ਨੇ, ਲੂਟ-ਪਾਟ ਕਰਦੇ ਨੇ, ਅਰਸਨ ਕਰਦੇ ਨੇ, ਲੋਕਾਂ ਨੂੰ ਜਿਹੜਾ ਅਗਜਨੀ ਦੀਆਂ ਘਟਨਾਵਾਂ ਵੀ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ, ਇਹਨਾਂ ਵੱਲੋਂ ਲੋਕਾਂ ਨੂੰ ਧਮਕਾਇਆ ਜਾਂਦਾ, ਲੋਕਾਂ ਵੱਲੋਂ ਜਿਹੜਾ ਲੋਕਾਂ ਨੂੰ ਸਪਰੈਸ ਕੀਤਾ ਜਾਂਦਾ। ਕੱਲਾ ਸਿੱਖ ਐਕਟਿਵਿਸਟ ਨਹੀਂ, ਬਲਕਿ ਹੋਰ ਬਿਜ਼ਨੈਸਿਸ ਦਾ ਜੋ ਵੀ ਇਹ ਸਾਰਾ ਤਾਣਾ ਬਣਾ ਜਾਲ ਜਿਹੜਾ ਬੁਣਿਆ ਹੋਇਆ, ਤਾਂ ਕਿ ਉਹਦਾ ਉਹਨਾਂ ਨੇ ਨਤੀਜਾ ਵੀ ਕੱਢਿਆ ਕਿ ਇਹ ਕਿਉਂ ਕਰਦੇ ਆ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਇਹ ਕੈਨੇਡਾ ਦੇ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ ਤੇ ਕੈਨੇਡਾ ਨੂੰ ਬਦਨਾਮ ਕਰਨਾ ਚਾਹੁੰਦੇ ਆ। ਗੱਲ ਕੱਲੀ ਸਿੱਖਾਂ ਤੱਕ ਨਹੀਂ ਰਹੀ, ਗੱਲ ਕੈਨੇਡਾ ਦੀ ਸੋਵਰੇਨਟੀ ਦੇ ਉੱਤੇ ਅਟੈਕ ਦੀ ਆ, ਗੱਲ ਕੈਨੇਡਾ ਦੀਆਂ ਸੰਸਥਾਵਾਂ ਦੇ ਵਿੱਚ ਵੜਨ ਦੀ ਆ। ਉਹ ਚਾਹੇ ਗੁਰਦੁਆਰੇ ਹੋਣ ਜਾਂ ਹੋਰ ਸਰਕਾਰੀ ਸੰਸਥਾਵਾਂ ਹੋਣ, ਸਾਰਿਆਂ ਨੂੰ ਸੰਨ ਲਾਉਣ ਦੀ ਕੋਸ਼ਿਸ਼ ਇਹ ਕਰ ਰਹੇ ਆ। ਇਹਦਾ ਹੀ ਨਤੀਜਾ ਸੀ ਕਿ 5 ਆਈਜ਼ ਕੰਟਰੀ ਦੇ ਵਿੱਚੋਂ ਇਹਨਾਂ ਨੇ ਅਧਿਕਾਰਤ ਤੌਰ ਤੇ ਜਿਹੜੇ ਰਾਹ ਦੇ ਹੈਗੇ ਆ ਅੱਡੇ, ਜਿਹੜੇ ਅਧਿਕਾਰਤ ਤੌਰ ਤੇ ਹੁੰਦੇ ਆ, ਇੱਕ ਤਾਂ ਲੁਕੇ ਛੁਪੇ ਹੁੰਦੇ ਆ ਨਾ, ਕਈ ਸਿੱਖੀ ਭੇਸਾਂ 'ਚ ਵੀ ਹੁੰਦੇ ਆ, ਕਈ ਹੋਰ ਵੀ ਸਮਾਜ ਦੇ ਵਿੱਚ ਵਿਚਰਦੇ ਆ ਜਿਨ੍ਹਾਂ ਦਾ ਪਤਾ ਨਹੀਂ ਹੁੰਦਾ, ਉਹਨਾਂ ਦੀ ਗੱਲ ਵੱਖਰੀ ਆ, ਉਹਨਾਂ ਦੀ ਨਿਸ਼ਾਨਦੇਹੀ ਸਮਾਜ ਨੇ ਕਰਨੀ ਆ। ਪਰ ਜਿਹੜੇ ਅਧਿਕਾਰਤ ਤੌਰ ਤੇ ਇੱਥੇ ਰਾਹ ਦੇ ਅੱਡੇ ਸੀ, ਉਹ ਸਾਰੇ ਬੰਦ ਕਰਾਤੇ। 5 ਆਈਜ਼ ਅਲਾਈਅੰਸ ਆ ਜਿਹੜਾ। ਸੋ ਉਸ ਤੋਂ ਇਲਾਵਾ ਇਹਨਾਂ ਦੇ ਡਿਪਲੋਮੈਟ ਕੱਢੇ ਜਾ ਚੁੱਕੇ ਆ, ਇੰਗਲੈਂਡ 'ਚੋਂ ਵੀ ਕੱਢੇ ਆ, ਕੈਨੇਡਾ ਨੇ ਤਾਂ ਕਹਿ ਕੇ ਕੱਢੇ ਆ, ਕਿਕ ਆਫ ਕੀਤੇ ਆ, ਕਹਿ ਕੇ ਕਿ ਤੁਸੀਂ ਸਿੱਖਾਂ ਦਾ ਘਾਣ ਕਰਨ ਦੇ ਲਈ ਜ਼ਿੰਮੇਵਾਰ ਹੋ, ਕਹਿ ਕੇ ਉਹਨਾਂ ਨੂੰ ਕਿਕ ਆਫ ਇੱਥੋਂ ਕੀਤਾ ਗਿਆ। 6 ਡਿਪਲੋਮੈਟ। ਉਹ ਹਜੇ ਤੱਕ ਭਾਰਤ ਦਾ ਕੋਈ ਹਾਈ ਕਮਿਸ਼ਨ ਨਹੀਂ ਇੱਥੇ ਲੱਗਿਆ ਜਿਹਨਾਂ ਨੂੰ ਬਹੁਤ ਮਾਣ ਹੋਊਗਾ ਵੀ ਭਾਰਤ ਸਰਕਾਰ ਸਾਡੇ ਮਗਰ ਖੜੂਗੀ, ਭਾਰਤ ਸਰਕਾਰ ਬਹੁਤ ਸਟਰੋਂਗ ਆ। ਸੋ ਇੱਕ ਹੋਰ ਗੱਲ ਆ, ਜਿਹੜੀ ਬਿਜ਼ਨਸ ਦੀ ਗੱਲ ਵੀ ਆ ਨਾ, ਇਹਨੂੰ ਵੀ ਬੜਾ ਉਹ ਜਿਹੜਾ ਵਿਕਟੋਰੀਅਸ ਹੋ ਕੇ ਦੱਸਦੇ ਆ ਵੀ ਸਾਡਾ ਬਿਜ਼ਨਸ ਹੋ ਗਿਆ। ਉਹ ਭਾਈ ਤੁਹਾਨੂੰ ਲੋੜ ਹੈ ਬਿਜ਼ਨਸ ਦੀ, ਭਾਰਤ ਨੂੰ ਲੋੜ ਆ, ਭੁੱਖਮਰੀ ਉੱਥੇ ਆ। ਇੱਥੇ ਦੀਆਂ ਜਿਹੜੀਆਂ ਕੰਟਰੀਆਂ, ਬਾਹਰਲੀਆਂ ਕੰਟਰੀਆਂ, ਡਿਵੈਲਪਡ ਕੰਟਰੀਆਂ, ਇਹਨਾਂ ਦਾ ਸਰ ਜਾਣਾ, ਇਹਨਾਂ ਨੂੰ ਬੜੀ ਲੋੜ ਦੀ ਲੋੜ ਤੁਹਾਨੂੰ ਹੈ। ਤੇ ਤੁਸੀਂ ਇਹਨੂੰ ਗਲੋਰੀਫਾਈ ਕਰ ਰਹੇ ਹੋ ਵੀ ਸ਼ਾਇਦ ਅਸੀਂ ਜਿਹੜੇ 5 ਬਿਲੀਅਨ ਦੀ ਡੀਲ ਕਰਕੇ ਗਿਆ ਨਾ ਮੋਦੀ ਇੰਗਲੈਂਡ ਦੇ ਨਾਲ, 5 ਬਿਲੀਅਨ ਦਾ ਜਿਹੜਾ ਵਪਾਰ ਆ ਅਮਰੀਕਾ ਤੇ ਕੈਨੇਡਾ ਦੇ ਵਿੱਚ 2 ਦਿਨਾਂ 'ਚ ਹੋ ਜਾਂਦਾ। 2.5 ਬਿਲੀਅਨ ਦਾ ਰੋਜ਼ ਦਾ ਇਹਨਾਂ ਦਾ ਵਪਾਰ ਆ ਆਪਸ ਦੇ ਵਿੱਚ। ਕਿੰਨੇ ਟਰੱਕ ਇੱਥੋਂ, ਕਿੰਨੀਆਂ ਟ੍ਰੇਨਾਂ ਜਾਂਦੀਆਂ ਆ। ਸੋ ਇਹ ਸੋਚਦੇ ਆ ਕਿ ਅਸੀਂ ਜਿਹੜੇ ਆਪਣੇ ਘਿਨੌਣੇ ਕਾਰਨਾਮੇ ਆ, ਆਪਣੇ ਪੈਸੇ ਪਿੱਛੇ, ਆਪਣੇ ਬਿਜ਼ਨਸ ਦਾ ਡਰਾਵਾ ਦੇ ਕੇ ਜਾਂ ਆਪਣਾ ਬਹੁਤ ਵੱਡੀ ਅਪਰੋਚ ਦਿਖਾ ਕੇ ਇਹਨੂੰ ਬੰਦ ਕਰ ਲਾਂਗੇ, ਬੰਦ ਹੋਣਾ ਨਹੀਂ। ਸੋ ਮੇਰਾ ਖਿਆਲ ਆ ਵੀ ਚਾਹੀਦਾ ਤਾਂ ਇਹ ਸੀ ਵੀ ਇੱਕ ਗਲਤੀ ਹੋ ਜਾਵੇ, ਬੰਦਾ ਉਹਨੂੰ ਚੁੱਪ ਕਰਕੇ ਮੰਨ ਲਵੇ, 4 ਬੰਦਿਆਂ 'ਚ ਬਹਿ ਕੇ ਜਾਂ 4 ਮੁਲਕਾਂ 'ਚ ਬਹਿ ਕੇ ਮੋਦੀ ਹੁਣੀ ਮੰਨ ਲੈਣ ਵੀ ਸਾਡੇ ਕੋਲ ਆ ਗਲਤੀ ਹੋਈ ਆ, ਇਹਦੀ ਜਿਹੜੀ ਸਜ਼ਾ ਬਣਦੀ ਆ ਸਾਨੂੰ ਮਿਲ ਗਈ ਆ, ਦੇ ਦਿਓ। ਤੇ ਗਾਂਹ ਵਾਸਤੇ ਜਿਹੜੇ ਕਲਪਰੇਟ ਬੰਦੇ ਆ ਉਹ ਚੁੱਪ ਜਿਹੜੇ ਉਹਨਾਂ ਨੂੰ ਨੰਗੇ ਕਰਦੇ, ਉਹਨਾਂ ਨੂੰ ਵਰਲਡ ਦੀ ਕਚਹਿਰੀ ਦੇ ਵਿੱਚ ਪੇਸ਼ ਕਰਦੇ ਵੀ ਆ ਉਹ ਬੰਦੇ ਆ ਜਿਨ੍ਹਾਂ ਕਰਕੇ ਅਸੀਂ ਸਾਰੇ ਬਦਨਾਮ ਹੋ ਰਹੇ ਆ। ਬਣਦਾ ਇਹ ਸੀ, ਪਰ ਨਹੀਂ, ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਨੇ ਫਿਰ ਅੱਗੇ ਦੀ ਅੱਗੇ ਹੋਰ ਜਾਲ ਬੁਣਨੇ ਸ਼ੁਰੂ ਕੀਤੇ ਜਿਹਦੇ 'ਚ ਉਹ ਆਪ ਫਸਦੇ ਜਾ ਰਹੇ ਨੇ। ਸੋ ਇਹ ਸਾਨੂੰ ਜਿਹੜਾ ਇਹ ਸਬਕ ਲੈਣਾ ਚਾਹੀਦਾ, ਵੱਡੀਆਂ ਚੀਜ਼ਾਂ 'ਚੋਂ ਦੇਖ ਕੇ ਛੋਟੀਆਂ ਚੀਜ਼ਾਂ ਦੇ ਵਿੱਚ
ਸਾਨੂੰ ਸਬਕ ਲੈਣਾ ਚਾਹੀਦਾ ਹੁੰਦਾ ਵੀ ਅਸੀਂ ਕਿਹੜੇ ਰਾਹ ਤੁਰੇ ਆ। ਇਸ ਰਾਹ ਬਦਨਾਮੀ ਤੋਂ ਇਲਾਵਾ ਕੁਝ ਪੱਲੇ ਨਹੀਂ ਪੈਣਾ। ਸੋ ਇਹ ਗੱਲ ਆ। ਸੋ ਹੋਰ ਦੇਖੋ ਪਾਲ ਸਿੰਘ ਜੀ, ਤੁਸੀਂ ਚਲੋ ਆਪਾਂ ਨਵੇਂ ਜਿਹੜੇ ਮੁੱਦੇ ਇਹਨਾਂ ਤੇ ਗੱਲ ਕਰ ਰਹੇ ਆ। ਤੁਸੀਂ ਬੜੇ ਲੰਬੇ ਸਮੇਂ ਤੋਂ ਯੂਕੇ ਦੇ ਵਿੱਚ ਰਹਿ ਰਹੇ ਹੋ, ਇਕੱਲੇ ਰਹਿ ਨਹੀਂ ਰਹੇ, ਤੁਸੀਂ ਸਰਗਰਮ ਹੋ ਪੰਥਕ ਸਭਾ ਦੇ ਵਿੱਚ। ਤੁਹਾਡਾ ਵੱਡਾ ਇੱਕ ਰੋਲ ਆ, ਹਿਸਟੋਰਿਕ ਰੋਲ ਆ ਇੱਕ ਸਿੱਖ ਸਟਰਗਲ ਦੇ ਵਿੱਚ। ਤੁਸੀਂ ਸ਼ੁਰੂ ਤੋਂ ਥੋੜਾ ਜਿਹਾ ਹੋਰ ਘਟਨਾਵਾਂ ਸਾਨੂੰ ਦੱਸੋ ਕਿ ਇਹ ਕਦੋਂ ਤੋਂ ਕੰਮ ਚੱਲ ਰਿਹਾ, ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਜਿਹੜਾ ਹੁਣ ਮੰਨਿਆ ਗਿਆ ਸਰਕਾਰਾਂ ਵੱਲੋਂ। ਦੇਖੋ ਆਪਾਂ ਹੈ ਨਾ, ਮੈਂ ਇੱਥੋਂ ਸ਼ੁਰੂ ਕਰਨੀ ਚਾਹੂੰਗਾ ਵੀ ਇੰਡੀਆ ਜਿਹੜਾ ਹੈ ਨਾ ਅੱਜ ਵੀ ਇਹ ਗੱਲ ਸੋਚ ਰਿਹਾ ਹੈਗਾ ਵੀ ਉਹ ਸ਼ਾਇਦ 20ਵੀਂ ਸਦੀ ਦੇ ਵਿੱਚ ਰਹਿ ਰਹੇ ਆ। 20ਵੀਂ ਸਦੀ ਮੈਂ ਤਾਂ ਕਹਿ ਰਿਹਾ ਨਾ, ਮੈਂ 18ਵੀਂ ਸਦੀ ਕਿਉਂ ਨਹੀਂ ਕਹਿ ਰਿਹਾ ਹੈਗਾ। 20ਵੀਂ ਸਦੀ ਇਸ ਕਰਕੇ ਕਹਿ ਰਿਹਾ ਹੈਗਾ ਵੀ ਉਸ ਵੇਲੇ ਹਾਲੇ ਇੰਨਾ ਵਰਲਡ ਜਿਹੜਾ ਸੀ ਉਹ ਡਿਵੈਲਪ ਨਹੀਂ ਸੀ ਹੋਇਆ। 20ਵੀਂ ਸਦੀ ਦੇ ਅੰਤ ਤੱਕ, ਈਵਨ 1984 ਤੋਂ ਦੀ ਆਪਾਂ ਗੱਲ ਕਰੀਏ ਤਾਂ। ਤੇ ਅੱਜ ਜਿਹੜੀ ਆ ਐਵਰੀ ਸਿੰਗਲ ਡੇ ਕੋਈ ਨਾ ਕੋਈ ਨਵੀਂ ਰਿਸਰਚ ਆ ਰਹੀ ਹੈਗੀ ਆ, ਨਵੀਂ ਟੈਕਨੋਲੋਜੀ ਆ ਰਹੀ ਹੈਗੀ ਆ। ਅਤੇ ਇਹਦੇ ਬਾਵਜੂਦ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇੰਡੀਆ ਨੇ ਹਾਲੇ ਜਾਂ ਤਾਂ ਉਹਨੇ ਰਿਅਲਾਈਜ਼ ਨਹੀਂ ਕੀਤਾ ਹੈਗਾ। ਅਸੀਂ ਦੇਖੋ, ਮੇਰੀ ਸੋਚ ਹੈਗੀ ਆ ਕਿ ਉਹ ਖਾਲਸਾ ਪੰਥ ਕਿਸੇ ਦਾ ਵੈਰੀ ਨਹੀਂ ਹੈਗਾ। ਖਾਲਸਾ ਪੰਥ ਸ਼ਾਂਤੀ ਚਾਹੁੰਦਾ, ਖੁਸ਼ਹਾਲੀ ਚਾਹੁੰਦਾ ਧਰਤੀ ਦੇ ਉੱਤੇ, ਚਾਹੇ ਉਹ ਇੰਡੀਆ, ਚਾਹੇ ਸਾਡਾ ਗੁਆਂਢੀ ਪਾਕਿਸਤਾਨ ਜਾਂ ਚਾਈਨਾ ਜਾਂ ਹੋਰ ਦੇਸ਼ ਹੈਗੇ ਆ। ਸਿੱਖ ਹਮੇਸ਼ਾ ਹੀ ਅੱਜ ਵੀ ਖਾਲਿਸਤਾਨ ਬਣੇ ਤੇ ਵੀ ਅਸੀਂ ਇਹਨਾਂ ਨਾਲ ਕਦੇ ਲੜਾਈ ਨਹੀਂ ਕਰਨ ਦੀ ਸੋਚਾਂਗੇ ਅਨਲੈਸ ਕੋਈ ਸਾਡੇ ਤੇ ਹਮਲਾ ਕਰ ਦੇਵੇ। ਪਰ ਦੋ ਚੀਜ਼ਾਂ ਜਿਹੜੀਆਂ ਇਸ ਵੇਲੇ ਬਹੁਤ ਵੱਡੀ ਡਿਵੈਲਪਮੈਂਟ ਜਿਹੜੀ ਹੋਈ ਹੈਗੀ ਆ ਇੰਡੀਆ, ਕੀ ਕਹਿੰਦੇ ਹੁੰਦੇ ਆ, ਬੈਕ ਟੂ ਦਾ ਫਿਊਚਰ ਜਿਹੜੀ ਗੱਲ ਹੈਗੀ ਆ ਨਾ, ਇੱਕ ਬੰਗਲਾਦੇਸ਼ ਨੇ ਨਵਾਂ ਟ੍ਰੀਟੀ ਕੀਤੀ ਹੈਗੀ ਆ ਚਾਈਨਾ ਦੇ ਨਾਲ ਜੀ। ਉਹਨਾਂ ਨੇ ਇੰਡੀਆ ਤੋਂ ਕਣਕ ਲੈਣੀ ਬੰਦ ਕਰ ਦਿੱਤੀ ਹੈਗੀ ਆ। ਕਣਕ ਬੰਗਲਾਦੇਸ਼ ਇੰਡੀਆ ਤੋਂ ਲੈ ਰਿਹਾ ਸੀ ਬਹੁਤ ਚਿਰਾਂ ਤੋਂ, ਤੇ ਉਹਨਾਂ ਨੇ ਉਹ ਬੰਦ ਕਰ ਦਿੱਤੀ ਹੈਗੀ ਆ ਜੀ। ਨੰਬਰ 2 ਜਿਹੜਾ ਅਮਰੀਕਾ ਹੈਗਾ, ਉਹਨਾਂ ਨੇ ਇਹ ਸ਼ਰਤ ਲਾਈ ਹੈਗੀ ਆ ਵੀ ਇੰਡੀਅਨ ਜਿਹੜੀ ਹੈਗੀ ਆ ਟ੍ਰੇਡ ਹੈਗੀ ਆ, ਉਹਦੇ ਵਿੱਚ ਜਿਹੜੀ ਐਗਰੀਕਲਚਰ 'ਚ ਚੀਜ਼ਾਂ ਹੈਗੀਆਂ, ਪ੍ਰੋਡਕਟ ਹੈਗੀਆਂ, ਉਹ ਇੰਡੀਆ ਨੂੰ ਐਕਸਪੋਰਟ ਕਰੇਗਾ ਜੀ। ਤੇ ਮੈਡੀਸਨ, ਜੇ ਇੰਡੀਆ ਦੀ ਮੈਡੀਸਨ ਅੱਗੇ ਜਿਹੜੀ ਜਾਂਦੀ ਸੀ ਅਮਰੀਕਾ ਦੇ ਵਿੱਚ ਇੰਪੋਰਟ ਹੋ ਕੇ, ਐਕਸਪੋਰਟ ਹੋ ਕੇ, ਉਹਨਾਂ ਨੇ ਕਿਹਾ ਵੀ ਜੇ ਇੰਡੀਅਨ ਜਿਹੜੀਆਂ ਮੈਡੀਸਨ ਹੈਗੀ ਉਹ ਅਸੀਂ ਤਾਂ ਹੀ ਸਭ ਕਰਾਂਗੇ ਜੇ ਸਾਡੇ ਦੇਸ਼ ਵਿੱਚ ਜਾ ਕੇ ਬਣਨਗੀਆਂ ਉਹ ਕੰਪਨੀਆਂ। ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਕਰਪਸ਼ਨ ਹੈਗੀ ਆ, ਜਿਹੜੀ ਮਿਲਾਵਟ ਹੈਗੀ ਆ, ਡਰੱਗ ਨੂੰ ਕਿੱਦਾਂ ਉਹ ਮਿਸਯੂਜ਼ ਕਰ ਰਹੇ ਹੈਗੇ ਆ, ਤੁਸੀਂ ਰੀਸੈਂਟਲੀ ਕਿੰਨੇ ਉਹਨਾਂ ਦੇ ਉੱਤੇ ਕੇਸ ਹੋਏ ਹੈਗੇ ਆ। ਇਹ ਸਾਰੀਆਂ ਬਹੁਤ ਵੱਡੀਆਂ ਸੱਟਾਂ ਹੈਗੀਆਂ। 5 ਬਿਲੀਅਨ ਪਾਉਂਡ ਯੂਕੇ ਦੇ ਨਾਲ ਟ੍ਰੇਡ ਕਰ ਲੈਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਜਿੱਦਾਂ ਤੁਸੀਂ ਆਪ ਕਿਹਾ ਹੈਗਾ ਵੀ ਕੈਨੇਡਾ ਅਮਰੀਕਾ ਦੀ ਟ੍ਰੇਡ ਕਿਤੇ ਬਹੁਤ ਵੱਡੀ ਹੈਗੀ ਆ। ਤੇ ਨੰਬਰ 2 ਹੈਗੀ ਜਿਹੜੀ 32 ਨੈਟੋ ਜਿਹੜੀ ਹੈਗੀ ਆ ਨਾ, ਨੈਟੋ ਦੁਨੀਆ ਦੀ ਸਭ ਤੋਂ ਵੱਡੀ ਇੱਕ ਮਿਲਟਰੀ ਅਲਾਇੰਸ ਆ ਜੀ, ਜਿਹਦੇ ਵਿੱਚ 32 ਕੰਟਰੀ ਹੈਗੇ ਆ, ਮੇਨਲੀ ਯੂਰਪੀਅਨ ਕੰਟਰੀ ਆ। ਉਹਨਾਂ ਨੇ ਵੀ ਇੰਡੀਆ ਦੇ ਨਾਲ ਜਿਹੜੀ ਹੈਗੀ ਟ੍ਰੇਡ ਦੇ ਉੱਤੇ ਬਹੁਤ ਸ਼ਰਤਾਂ ਰੱਖ ਦਿੱਤੀਆਂ ਹੈਗੀਆਂ। ਸੋ ਇੰਡੀਆ ਹੁਣ ਚੌਹਾਂ ਪਾਸੇ ਤੋਂ ਘੇਰਿਆ ਜਾ ਚੁੱਕਾ ਹੈਗਾ ਆ। ਇਹ ਨਹੀਂ ਪਤਾ ਹੈਗਾ ਵੀ ਜਿਸ ਤਰੀਕੇ ਨਾਲ ਮਹਾਭਾਰਤ ਦੀ ਇਹ ਗੱਲ ਕਰਦੇ ਆ ਵੀ ਜਦੋਂ ਅਰਜਨ ਦਾ ਮੁੰਡਾ ਜਿਹੜਾ ਸੀਗਾ ਅਭਿਮਨਿਊ, ਉਹ ਸਰਕਲ ਦੇ ਵਿੱਚ ਆ ਗਿਆ, ਘੇਰਿਆ ਹੋ ਗਿਆ ਸੀ ਤੇ ਫਿਰ ਉਹ ਮਾਰਿਆ ਗਿਆ ਸੀਗਾ ਨਾ। ਇਸ ਵੇਲੇ ਜੇ ਇੰਡੀਆ ਨੂੰ ਹਿਸਟੋਰੀਕਲ ਰੂਪ ਦੇ ਵਿੱਚ ਆਪਾਂ ਦੇਖੀਏ ਹੈ ਨਾ, ਤਾਂ ਗੱਲ ਇੱਥੇ ਹੀ ਪਹੁੰਚਦੀ ਹੈਗੀ ਆ ਵੀ ਇੰਡੀਆ ਇਸ ਵੇਲੇ ਘੇਰਿਆ ਜਾ ਚੁੱਕਾ ਹੈਗਾ। ਮੈਕਸੀਮਮ 2 ਸਾਲ 2.5 ਸਾਲ ਤੇ ਜਿਹੜੇ ਇਹ ਨਿਗਾਹ ਸਕੂਗਾ, ਨਹੀਂ ਤਾਂ ਇਹਨਾਂ ਨੂੰ ਖਾਲਿਸਤਾਨ ਜਿਹੜਾ ਹੈਗਾ ਹੈ ਨਾ, ਜਿੱਦਾਂ ਅੜੰਕੇ ਗਾਈਆਂ ਜਾਂ ਮੱਝਾਂ ਦੁੱਧ ਦਿੰਦੀਆਂ ਹੈਗੀਆਂ, ਇੱਦਾਂ ਦੇਣਾ ਪਊਗਾ ਕਿ ਹੋਰ ਕੋਈ ਰਾਹ ਨਹੀਂ ਰਹਿ ਜਾਣਾ। ਇੰਡੀਆ ਤਬਾਹੀ ਵੱਲ ਨੂੰ ਨੱਠਾ ਜਾ ਰਿਹਾ ਹੈਗਾ। ਇੱਕ ਵਾਰ ਇਹ ਗੱਲ ਕਹੀ ਸੀ ਸਦਾਮ ਹੁਸੈਨ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਤਾਂ ਬੱਕਰੀਆਂ ਦਾ ਦੁੱਧ ਪੀਣੇ ਵਾਲੇ ਆ, ਊਠਾਂ ਤੇ ਰਹਿਣ ਵਾਲੇ ਲੋਕ ਆ, ਜੇ ਸਾਡੇ ਨਾਲ ਇੱਦਾਂ ਹੋ ਗਿਆ ਤਾਂ ਫਿਰ ਅਸੀਂ ਇਉਂ ਕਰ ਦੇਵਾਂਗੇ, ਸਾਨੂੰ ਕੋਈ ਬੜਾ ਫਰਕ ਨਹੀਂ ਪੈਣਾ ਹੈਗਾ। ਐਗਜ਼ੈਕਟਲੀ ਦੀ ਇਹ ਗੱਲ ਹੈਗੀ ਆ। ਸਾਡੀ ਜਿਹੜਾ ਹਿਸਟਰੀ ਆ, ਸਾਡਾ ਜਿਹੜਾ ਇਤਿਹਾਸ ਆ ਉਹ ਬਹੁਤ ਰਿਚ ਆ। ਅਸੀਂ ਤਾਂ 100 ਸਾਲ ਜੰਗਲਾਂ 'ਚ ਰਹਿ ਕੇ ਵੀ ਮੁਗਲਾਂ ਨੂੰ ਤਾਂ ਮੌਕੇ ਦੇ ਜਿਹੜੇ ਹਾਕਮ ਸੀ ਉਸ ਵੇਲੇ ਉਹਨਾਂ ਨੂੰ ਅਸੀਂ ਜ਼ਾਲਮਾਂ ਨੂੰ ਕੱਢਿਆ। ਇਹ ਤਾਂ ਸਾਡੇ ਲਈ ਹੈ ਕੁਛ ਨਹੀਂ ਹੈਗੇ। ਅਸੀਂ ਹਾਲੇ ਉਸ ਰਾਹ ਉੱਤੇ ਤੁਰੇ ਨਹੀਂ ਹੈਗੇ। ਅਸੀਂ ਡਿਪਲੋਮੇਸੀ ਵਰਤ ਰਹੇ ਹੈਗੇ ਆ। ਹੁਣ ਰੈਫਰੈਂਡਮ ਹੋ ਰਿਹਾ ਹੈਗਾ, ਇੱਕ ਡਿਪਲੋਮੇਸੀ ਆ ਉਹ ਵੱਡੀ, ਦੁਨੀਆ ਨੂੰ ਦੱਸ ਰਹੇ ਹੈਗੇ ਭਾਈ
ਅਸੀਂ ਕੋਈ ਟੈਰਰਿਸਟ ਨਹੀਂ ਹੈਗੇ, ਅਸੀਂ ਕੋਈ ਰੈਡੀਕਲ ਨਹੀਂ ਹੈਗੇ, ਅਸੀਂ ਕੋਈ ਐਕਸਟ੍ਰੀਮਿਸਟ ਵੀ ਹੈ ਨਹੀਂ। ਅਸੀਂ ਜੀ ਤਾਂ ਆਪਣੇ ਹੱਕ ਚਾਹੁੰਦੇ ਹੈਗੇ ਆ, ਔਰ ਲੈਣਾ ਵੀ ਹੱਕ ਦੁਨੀਆ ਦੇ ਜਿਹੜਾ ਮੌਜੂਦਾ ਸਿਸਟਮ ਹੈਗਾ ਉਹਦੇ ਵਿੱਚ ਰਹਿ ਕੇ। ਜੇ ਤੁਸੀਂ ਇਸ ਚੀਜ਼ ਨੂੰ ਨਾ ਮੰਨੋਗੇ, ਇੰਡੀਅਨ ਵਾਲਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਫਿਰ ਰਾਹ ਕੁਝ ਹੋਰ ਟੋਲੇ ਜਾਣਗੇ ਜੀ, ਜਿਹਨਾਂ ਦੇ ਰਾਹ ਦੇ ਉੱਤੇ ਚੱਲ ਕੇ ਅਸੀਂ ਆਪਣੀ ਆਜ਼ਾਦੀ ਲੈ ਲਵਾਂਗੇ। ਸੋ ਜੀ। ਇਸ ਕਰਕੇ ਜਿਹੜੀ ਇੰਡੀਅਨ ਡੀਪ ਪਾਲਿਸੀ ਹੈਗੀ ਆ, ਸਟੇਟ ਪਾਲਿਸੀ ਹੈਗੀ ਆ, ਉਹ ਸਿੱਖਾਂ ਦੇ ਤਾਂ ਬਰਖਲਾਫ ਹੈਗੀ। ਜਿੱਦਾਂ ਮੈਂ ਪਹਿਲਾਂ ਕਿਹਾ, ਇੰਨੀ ਅਰਬਾਂ ਖਰਬਾਂ ਰੁਪਈਏ ਸਿੱਖਾਂ ਨੂੰ ਖਤਮ ਕਰਨ ਲਈ, ਪੰਜਾਬ ਨੂੰ ਅਸਰਹੀਣ ਕਰਨ ਦੇ ਲਈ ਵਰਤੇ ਹੈਗੇ ਆ। ਪਰ ਹੁਣ ਜਿਹੜਾ ਸਮਾਂ ਆ ਗਿਆ ਹੈਗਾ ਆ, ਇਹ 21ਵੀਂ ਸਦੀ ਦਾ ਆ। ਹਾਲੇ ਨਰਿੰਦਰ ਮੋਦੀ ਇੱਥੋਂ ਤੁਰਿਆ ਹੀ ਸੀ, ਜਾਨੂੰ ਪਤਾ ਪਹਿਲਾਂ ਹੀ ਪਤਾ ਲੱਗ ਗਿਆ ਦੁਨੀਆ ਨੂੰ ਵੀ ਉਹਦਾ ਮਾਲਦੀਵ ਪਹੁੰਚ ਗਿਆ ਹੈਗਾ। ਸੋ ਇਹ ਆਪਣਾ ਇਹਨਾਂ ਦਾ ਤਾਂ ਜਹਾਜ਼ ਦਾ ਖਰਚਾ ਹੋਣਾ ਜਿੰਨਾ ਕਿ 5 ਬਿਲੀਅਨ ਲੈ ਕੇ ਗਿਆ ਹੈਗਾ। ਇਹ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈਗਾ, ਉੱਥੇ ਦੇ ਗਰੀਬ ਲੋਕਾਂ ਦਾ ਲਹੂ ਚੂਸ ਰਿਹਾ ਹੈਗਾ ਆ, ਜਿਹੜੇ ਬੀਜੇਪੀ ਹੈਗੀ ਇਸ ਵੇਲੇ, ਖਾਸ ਤੌਰ ਤੇ ਉਹਨਾਂ ਦਾ PM। ਤੇ ਇਹ ਕੋਈ ਬਾਹਲਾ ਚਿਰ ਚੱਲਣ ਵਾਲੀ ਗੱਲ ਨਹੀਂ ਹੈਗੀ। ਕਹਿੰਦੇ ਹੁੰਦੇ ਆ ਜੇ ਪੈਸੇ ਦੇ ਖੂਹ ਵੀ ਭਰੇ ਹੋਣ, ਜੇ ਨਾ ਆਉਂਦੇ ਹੋਣ ਤਾਂ ਫਿਰ ਤਾਂ ਉਹ ਵੀ ਮੁੱਕ ਜਾਣੇ ਹੈਗੇ ਆ। ਜੀ ਜੀ। ਸੋ ਗੱਲ ਇਹ ਆ ਭਾਈ ਜਸਪਾਲ ਸਿੰਘ ਜੀ, ਇੰਡੀਆ ਦੇ ਹਵਾਲੇ ਦੇ ਨਾਲ ਵੀ ਅਸੀਂ ਉਹਨਾਂ ਨਾਲ ਕਿੱਦਾਂ ਨਜਿੱਠਣਾ, ਉਹ ਤਾਂ ਸਾਡੇ ਗੁਰੂ ਨੇ ਸਾਨੂੰ ਜਿਹੜੀ ਆ ਇਜਾਜ਼ਤ ਦਿੱਤੀ ਹੋਈ ਆ ਕਿ ਚੁੰਕਾਰ ਅਜ਼ਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ व ਸ਼ਮਸ਼ੀਰ ਦਸਤ। ਜਦੋਂ ਸਾਰੇ ਗੁਰੂ ਸਾਹਿਬ ਕਹਿੰਦੇ ਨੇ ਉਪਰਾਲੇ ਬੰਦ ਹੋ ਜਾਣ, ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਬੰਦ ਹੋ ਜਾਣ ਸੁਲ੍ਹਾ ਦੀਆਂ, ਤੇ ਫਿਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਣਾ ਜਿਹੜਾ ਉਹ ਸਿੱਖ ਦਾ ਫਰਜ਼ ਹੈ ਤੇ ਉਹ ਸਿੱਖ ਲਈ ਹਾਲ ਹੈ। ਤੋ ਇਸੇ ਦੀ ਜਿਹੜੀ ਟ੍ਰਾਂਸਲੇਸ਼ਨ ਆ UN ਦੇ ਪ੍ਰੈਂਬਲ ਦੀ ਪਹਿਲੀ ਟਰਮ ਆ, UN ਬਣਿਆ ਹੀ ਇਸ ਮੁੱਦੇ ਦੇ ਉੱਤੇ ਆ। ਉਹਨਾਂ ਦੀ ਪ੍ਰੈਂਬਲ ਦੀਆਂ ਜਿਹੜੀਆਂ ਪਹਿਲੀਆਂ ਸਤਰਾਂ ਨੇ, ਉਹ ਇਹ ਕਹਿੰਦੀਆਂ ਨੇ ਕਿ ਜੇ ਕਿਸੇ ਵਿਅਕਤੀ ਨੂੰ ਬਗਾਵਤ ਦੇ ਲਾਸਟ ਰਿਜ਼ੋਰਟ ਲੈਣ ਤੋਂ ਵਰਜਣਾ, ਉਹਨੂੰ ਰੋਕਣਾ, ਤਾਂ ਸਮੇਂ ਦੀ ਹਕੂਮਤ ਹੈ ਜਿਹੜੀ, ਉਹਦਾ ਫਰਜ਼ ਬਣਦਾ ਕਿ ਉਹਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰੇ। ਸੋ ਇਹ ਉਹਨਾਂ ਸਤਰਾਂ ਦੀ ਜਿਹੜੀਆਂ ਜਫਰਨਾਮਾ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀਆਂ, ਉਹਨਾਂ ਦੀ ਹੀ ਟ੍ਰਾਂਸਲੇਸ਼ਨ ਆ। ਪਰ ਹੁਣ ਸਵਾਲ ਇਹ ਹੈ ਕਿ ਚਲੋ ਭਾਰਤ ਨਾਲ ਤਾਂ ਜਿਵੇਂ ਪੰਥ ਨੇ ਨਜਿੱਠ ਲੂਗਾ, ਪਰ ਭਾਰਤ ਦੇ ਇਸ਼ਾਰਿਆਂ ਦੇ ਉੱਤੇ ਜਿਹੜੇ ਦਮਸ਼ੱਲੇ ਸਿੱਖਾਂ ਦੇ ਸਿਰਾਂ ਦੇ ਉੱਤੇ ਚੜ ਕੇ ਨੱਚਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤ ਦੇ ਇਸ਼ਾਰਿਆਂ ਤੇ, ਉਹਨਾਂ ਦਾ ਕੀ ਬਣੂਗਾ? ਕਿਉਂਕਿ ਮੁਜਰਾ ਕਰਾਉਣ ਵਾਲੀ ਹੈਗੀ ਆ ਭਾਰਤ ਸਰਕਾਰ, ਤੇ ਮੁਜਰਾ ਕਰਾਉਣ ਵਾਲੇ ਕਦੇ ਵੀ ਤਵਾਇਫਾਂ ਨੂੰ ਆਪਣੇ ਘਰ ਦਾ ਸ਼ਿੰਗਾਰ ਨਹੀਂ ਬਣਾਉਂਦੇ ਹੁੰਦੇ। ਇਹ ਇਤਿਹਾਸ ਜਾਣਦਾ, ਜਗਤ ਜਾਣਦਾ ਇਸ ਗੱਲ ਨੂੰ, ਤੇ ਪੰਥ ਮੁਜਰੇ ਦੇਖਣ ਦਾ ਸ਼ੌਕੀਨ ਨਹੀਂ। ਤੇ ਇਹਨਾਂ ਦਾ ਫਿਰ ਬਣੂਗਾ ਕੀ? ਇਹ ਸਵਾਲ ਹੈ। ਸੋ ਦੂਜਾ, ਇਹਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਲੰਮੇ ਸਮੇਂ ਤੋਂ ਜਿਹੜੀਆਂ ਹੋਰ ਕਿਹੜੀਆਂ ਘਟਨਾਵਾਂ ਜਿਹੜੀਆਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਆਪਾਂ ਜੋੜ ਸਕਦੇ ਹਾਂ, ਇੰਗਲੈਂਡ ਦੇ ਵਿੱਚ ਜਿਹੜੀਆਂ ਘਟ ਰਹੀਆਂ, ਉਹਦੇ 'ਚ ਚਾਹੇ ਜਿਹੜੀਆਂ ਸਾਡੀਆਂ ਸੰਸਥਾਵਾਂ ਵਰਤੀਆਂ ਜਾਂਦੀਆਂ ਰਹੀਆਂ ਹੋਣ, ਜਾਂ ਪੰਥਕ ਚਿਹਰੇ ਵਰਤੇ ਜਾਂਦੇ ਰਹੇ ਹੋਣ, ਜਾਂ ਗੁਰਦੁਆਰਿਆਂ ਦੀਆਂ ਸਟੇਜਾਂ ਵਰਤੀਆਂ ਜਾਂਦੀਆਂ ਹੋਣ, ਉਹਨਾਂ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਜੀ। ਹਾਂਜੀ, ਦੇਖੋ, ਮੈਂ ਉਧਰ ਜਾਣ ਤੋਂ ਪਹਿਲਾਂ ਮੈਂ ਸਿਰਫ ਇੱਕ ਹੋਰ ਪੁਆਇੰਟ ਦੇਣਾ ਚਾਹੂੰਗਾ ਸਾਡੇ ਸੁਣਨ ਵਾਲਿਆਂ ਨੂੰ ਜੀ। ਬਈ ਆਪਾਂ ਪਹਿਲਾਂ ਗੱਲ ਕੀਤੀ ਹੈ ਨੈਟੋ ਦੀ, ਵੀ ਨੈਟੋ ਇੱਕ ਬਹੁਤ ਵੱਡੀ ਮਿਲਟਰੀ ਅਲਾਇੰਸ ਹੈਗੀ ਆ, ਤੇ ਦੂਜਾ ਹੈਗਾ ਆ ਕਾਮਨਵੈਲਥ। ਕਾਮਨਵੈਲਥ ਦੇ ਵਿੱਚ 53 ਕੰਟਰੀ ਹੈਗੇ ਆ ਇਸ ਵੇਲੇ, ਤੇ ਉਹਦੇ ਵਿੱਚੋਂ ਜਿਹੜਾ ਇੰਡੀਆ ਸੀ ਕਾਮਨਵੈਲਥ ਦਾ ਇੱਕ ਬਹੁਤ ਸਰਕਰਦਾ ਮੈਂਬਰ ਹੈਗਾ ਆ। ਇਹਦੀ ਕਾਫੀ ਭੁਗਤ ਰਹੀ ਹੈਗੀ ਆ ਪਿਛਲੇ ਸਮਿਆਂ ਦੇ ਵਿੱਚ। ਹੁਣ ਆ ਜਿਹੜੀ ਮੋਦੀ ਦੀ ਫੇਰੀ ਸੀਗੀ ਜਾਂ ਟ੍ਰੇਡ ਇਹਨਾਂ ਦਾ ਸੀਗਾ, ਸਾਈਨ ਵਗੈਰਾ ਹੋਏ ਆ, ਹੁਣ ਇਹ ਵੈਰੀ ਗੱਲ ਕਲੀਅਰ ਹੋ ਗਈ, ਗੱਲ ਵੈਰੀ ਕਲੀਅਰ ਹੋ ਚੁੱਕੀ ਹੈਗੀ ਆ ਵੀ ਜਿਹੜੀ ਕਾਮਨਵੈਲਥ ਦੇ ਵਿੱਚ ਇਹਨਾਂ ਦੀ ਅਸਰ ਰਸੂਖ ਸੀ ਉਹ ਵੀ ਖਤਮ ਹੋ ਗਿਆ ਹੈਗਾ ਜੀ। ਇਹ ਇੱਕ ਬਹੁਤ ਵੱਡਾ ਪੁਆਇੰਟ ਹੈ ਇਹਨਾਂ ਦੇ ਲਈ ਤੇ ਖਾਲਿਸਤਾਨ ਦੇ ਐਕਟਿਵਿਸਟ ਲਈ, ਵੀ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਬਹੁਤ ਵੱਡੀਆਂ ਪ੍ਰਾਪਤੀਆਂ ਕਰਾਂਗੇ ਜੀ, ਜਿਹੜਾ ਕਿ 5I ਨੂੰ ਪਤਾ ਲੱਗ ਚੁੱਕਾ ਹੈਗਾ ਆ। ਤੇ ਜਿਹੜੀ ਮੋਨਕੀ ਆ ਇੱਥੇ ਦੀ, ਕਿੰਗ ਚਾਰਲਸ III, ਉਹਦੇ ਨਾਲ ਜਿਹੜੀ ਮੀਟਿੰਗ ਹੋਈ ਆ, ਇਹਨੇ ਮਿੰਨਤਾਂ ਕਰਕੇ ਉਹਨਾਂ ਮੀਟਿੰਗ ਕੀਤੀ ਹੈਗੀ ਆ ਜੀ, ਬਈ ਮੈਂ ਜਾ ਕੇ ਦੱਸ ਸਕਾਂ ਇੰਡੀਆ ਦੇ ਵਿੱਚ, ਦੇਖੋ ਮੈਂ ਤਾਂ ਕਿੰਗ ਚਾਰਲਸ III ਨੂੰ ਮਿਲ ਕੇ ਆਇਆ ਹੈਗਾ, ਮੈਂ ਉੱਥੇ ਉਹਨਾਂ ਚਾਹ ਪੀਤੀ ਆ ਤੇ ਉਹਨਾਂ ਉਹ ਇਹ ਕੀਤਾ ਹੈਗਾ। ਇਹ ਸਾਰੀਆਂ ਦਿਖਾਵੇ ਦੀਆਂ ਗੱਲਾਂ ਹੈਗੀਆਂ ਆ। ਇਸ ਵੇਲੇ ਜਿਹੜੀ ਕਾਮਨਵੈਲਥ ਦੇ ਵਿੱਚੋਂ ਇਹਦਾ ਜਿਹੜਾ ਪੱਤਰਾ ਹੈਗਾ ਆ ਉਹ ਬਹੁਤ ਮੱਧਮ ਪੈ ਚੁੱਕਾ ਹੈਗਾ। ਉਹ ਇਹਦਾ ਕਾਰਨ ਇਹੀ ਆ ਕਿਉਂਕਿ ਬ੍ਰਿਟਿਸ਼
ਗਵਰਨਮੈਂਟ ਨੂੰ ਖਾਸ ਤੌਰ ਤੇ ਪਤਾ ਹੈਗਾ ਵੀ ਜਦ ਤੋਂ ਹੀ ਸਿੱਖ ਇਸ ਦੇਸ਼ ਦੇ ਵਿੱਚ ਆਉਣੇ ਸ਼ੁਰੂ ਹੋਏ ਹੈਗੇ ਆ, ਉਸ ਦਿਨ ਤੋਂ ਹੀ ਲੈ ਕੇ ਕਿਸ ਤਰੀਕੇ ਦੇ ਨਾਲ ਇੱਥੇ ਦੀ ਜਿਹੜੀ ਡਿਪਲੋਮੇਸੀ ਸੀਗੀ, ਇੱਥੇ ਦੀਆਂ ਗਵਰਨਮੈਂਟ ਸੀਗੀਆਂ, ਉਹਨਾਂ ਨੂੰ ਇਹਨਾਂ ਨੇ ਕਿੱਦਾਂ ਅਪਰੋਚ ਕੀਤੀ ਬਈ ਜੇ ਤੁਸੀਂ ਸਿੱਖਾਂ ਨੂੰ ਇੱਥੇ ਪ੍ਰਮੋਟ ਕੀਤਾ ਹੈਗਾ ਇਸ ਦੇਸ਼ ਦੇ ਵਿੱਚ, ਕੋਈ ਵੀ ਗੱਲ ਜੇ ਚਾਹੇ ਚੰਗੀ ਵੀ ਕੀਤੀ ਹੈਗੀ, ਤੁਸੀਂ ਜੇ ਮੀਡੀਆ ਵਿੱਚ ਲਿਆਂਦੀ ਤਾਂ ਸਾਡੇ ਜਿਹੜੇ ਰਿਲੇਸ਼ਨ ਹੈ ਬਹੁਤ ਖਰਾਬ ਹੋ ਜਾਣਗੇ ਜੀ। ਇਹ ਗੱਲ ਇੱਕ ਬਹੁਤ ਵੱਡੀ ਸੀਗੀ ਕਿਉਂਕਿ 1950s ਦੇ ਤੋਂ ਹੀ ਸ਼ੁਰੂ ਇਹ ਗੱਲ ਕਰਤੀ ਸੀਗੀ। ਇੱਕ ਪਾਸੇ ਉਹ ਪਾਸਪੋਰਟ ਨਹੀਂ ਸੀ ਦੇ ਰਿਹਾ ਜਵਾਹਰ ਲਾਲ ਸਿੱਖਾਂ ਨੂੰ ਵੀ ਇਹ ਬਾਹਰ ਨਾ ਚਲੇ ਜਾਣ, ਦੂਜੇ ਪਾਸੇ ਜੇ ਕੋਈ ਪਹੁੰਚਦਾ ਸੀ ਇੱਥੇ ਤਾਂ ਉਹਨਾਂ ਦੀ ਜਿਹੜੀ ਲਗਾਤਾਰ ਡਿਮੋਸ਼ਨ ਕੀਤੀ ਜਾ ਰਹੀ ਸੀਗੀ। ਹਰੇਕ ਪੱਖ ਤੋਂ ਨਿੱਕੀਆਂ ਨਿੱਕੀਆਂ ਜਿਹੜੇ ਨਾ ਟਾਊਟ ਕਿਸਮ ਦੇ ਲੋਕ ਹੁੰਦੇ ਆ, ਉਹਨਾਂ ਨੂੰ ਖਰੀਦਿਆ ਜਾ ਰਿਹਾ ਸੀਗਾ, ਤੁਹਾਨੂੰ ਵੀਜ਼ੇ ਦੇ ਦੇਵਾਂਗੇ, ਤੁਹਾਨੂੰ ਚਾਹ ਪਾਣੀ ਪਿਲਾ ਦੇਵਾਂਗੇ ਅੰਬੈਸੀ ਦੇ ਵਿੱਚ ਲਿਆ ਕੇ। ਹਾਲਾਂਕਿ ਇੰਡੀਆ ਹਾਊਸ ਜਿਹੜਾ ਹੈਗਾ ਸੈਂਟਰਲ ਲੰਡਨ ਦੇ ਵਿੱਚ, ਜਿੱਥੇ ਇੰਡੀਅਨ ਅੰਬੈਸੀ ਹੈ ਇਸ ਵੇਲੇ, ਉਹ ਇੰਡੀਆ ਦੀ ਜਾਇਦਾਦ ਨਹੀਂ ਹੈਗੀ। ਉਹਦੇ ਵਿੱਚ ਅਸੀਂ 50% ਦੇ ਸ਼ੇਅਰ ਹੋਲਡਰ ਹਾਂ ਸਿੱਖ ਕੌਮ ਜੀ। ਜਿੱਦਣ ਡਿਵੀਜ਼ਨ ਹੋਣੀ ਆ ਪੰਜਾਬ ਦੀ ਖਾਲਿਸਤਾਨ ਦੀ ਇੰਡੀਆ ਦੇ ਨਾਲੋਂ, ਹਨਾ, ਉਸ ਦਿਨ ਇੰਡੀਆ ਹਾਊਸ ਵੀ ਵੰਡਿਆ ਜਾਣਾ ਹੈਗਾ ਆ। ਇਹ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਹੈਗੀ ਆ ਵੀ ਜੇ ਤੁਸੀਂ ਪਿਛਲੇ ਸਮਾਂ ਦੇ ਵਿੱਚ ਸਾਨੂੰ ਬੇਵਕੂਫ ਬਣਾਉਂਦੇ ਰਹੇ ਹੈਗੇ ਆ ਛੋਟੀਆਂ ਜਿਹੜੀਆਂ ਹੈਗੀਆਂ ਗੱਲਾਂ ਤੋਂ, ਤੇ ਅੱਜ ਸਮਾਂ ਉਹ ਨਹੀਂ ਹੈਗਾ। ਅੱਜ ਸਿੱਖ ਗੁਰੂ ਦੀ ਕਿਰਪਾ ਦੇ ਨਾਲ ਵੈਲ ਸੈਟਲਡ ਆ, ਸ਼ਾਂਤੀਪੂਰਵਕ ਰਹਿਣ ਵਾਲੇ ਲੋਕ ਆ, ਮਿਹਨਤੀ ਲੋਕ ਆ, ਅਤੇ ਹਮੇਸ਼ਾ ਹੀ ਇਹਨਾਂ ਨੇ ਇੰਡੀਆ ਦੀ ਗੱਲ ਕੀਤੀ। ਕਦੇ ਵੀ 500 ਸਾਲ ਦਾ ਇਤਿਹਾਸ ਪੜ੍ਹ ਲੈਣ ਇਹ ਸਿੱਖਾਂ ਨੇ ਨਾ ਤਾਂ ਇੰਡੀਆ ਦਾ ਵਿਰੋਧ ਕੀਤਾ ਕਦੇ, ਨਾ ਹਿੰਦੂ ਧਰਮ ਦਾ ਵਿਰੋਧ ਕੀਤਾ ਹੈਗਾ, ਉਹਦੀ ਕਲਚਰ ਨੂੰ ਬਚਾਇਆ। ਇਹ ਆਪਾਂ ਸਾਰਿਆਂ ਨੂੰ ਪਤਾ ਹੈਗਾ ਆ। ਪਰ ਇਹਦੇ ਬਾਵਜੂਦ ਵੀ ਜਿਹੜਾ ਇੰਡੀਆ ਇੰਨਾ ਹਾਸੋ ਹੀ ਨਹੀਂ ਗੱਲ ਕਰ ਰਿਹਾ ਹੈਗਾ ਸਿੱਖ ਕੌਮ ਦੇ ਨਾਲ। ਆ ਹੁਣ ਰੀਸੈਂਟਲੀ ਦੇਖੋ ਹਰਿਮੰਦਰ ਸਾਹਿਬ ਦੇ ਉੱਤੇ ਥ੍ਰੈਟ ਕਿੱਦਾਂ ਆਏ ਹੈਗੇ ਆ ਜੀ ਬਈ ਅਸੀਂ ਬੰਬ ਨਾਲ ਉਡਾ ਦੇਵਾਂਗੇ। ਉਹ ਦੇਖੋ ਭਲੇ ਲੋਕੋ, ਤੁਸੀਂ ਗਾਜ਼ੀਆਬਾਦ ਬੈਠ ਕੇ ਜਾਂ ਤੁਸੀਂ ਕਿਸੇ ਹੋਰ ਪਾਰਟ ਦੇ ਵਿੱਚ 200-300 ਮੀਲ ਦੂਰ ਬਹਿ ਕੇ ਇੱਦਾਂ ਦੀਆਂ ਗੱਲਾਂ ਕਰ ਸਕਦੇ ਆ। ਤੁਸੀਂ ਆਓ ਤਾਂ ਸਹੀ ਉੱਥੇ ਹਰਿਮੰਦਰ ਸਾਹਿਬ ਦੇ ਬਹਿ ਕੇ ਕਹਿ ਕੇ ਦਿਖਾ ਲਓ ਤਾਂ ਸਹੀ ਉਹਨਾਂ ਲੋਕਾਂ ਨੂੰ ਵੀ ਤੁਹਾਡਾ ਹਾਲ ਕੀ ਹੋਣਾ, ਉੱਥੇ ਲੋਕਾਂ ਨੇ ਕੀ ਕਰਨਾ ਹੈਗਾ। ਸੋ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਇਹਨਾਂ ਦੀ ਕਿਰਤ ਘਟਨਾ ਦੀ ਇੱਕ ਗੱਲ ਹੈਗੀ ਆ। ਇੰਗਲੈਂਡ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਪਿਛਲੇ ਸਮਿਆਂ ਦੇ ਵਿੱਚ, ਪਰ ਹੁਣ ਹੌਲੀ ਹੌਲੀ ਉਹ ਜਿਹੜੀ ਹੈਗਾ ਮਿੱਟੀ ਹੈਗੀ ਆ, ਉਹ ਗਰਦ ਹੈਗੀ, ਉਹ ਲਹਿ ਰਹੀ ਹੈਗੀ ਆ। ਇੱਥੇ ਦੀ ਗਵਰਨਮੈਂਟ ਨੂੰ ਪਤਾ ਲੱਗ ਰਿਹਾ ਹੈਗਾ ਹੈ, ਪਰ ਇਹਦੇ ਵਿੱਚ ਸਾਡਾ ਹਾਲੇ ਇੱਕ ਥੋੜ੍ਹਾ ਜਿਹਾ ਕਸੂਰ ਜ਼ਰੂਰ ਹੈਗਾ। ਮੈਂ ਕਹੂੰਗਾ ਅਸੀਂ ਇੱਕ ਐਲੀਟ ਕਮਿਊਨਿਟੀ ਨਹੀਂ ਪੈਦਾ ਕਰ ਸਕੇ ਹਾਲੇ। ਅਸੀਂ ਤੁਰ ਰਹੇ ਹਾਂ ਹੁਣ ਉੱਧਰ ਨੂੰ। ਬਹੁਤ ਸਮਾਂ ਛੇਤੀ ਆਊਗਾ ਜਦੋਂ ਐਲੀਟ ਸਾਡੀ ਵਿੱਚੋਂ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ, ਨੌਜਵਾਨ ਮੁੰਡੇ ਕੁੜੀਆਂ ਹੈਗੇ ਆ, ਉਹ ਇਸ ਰਾਜਨੀਤੀ ਦੇ ਵਿੱਚ ਆਉਣਗੇ ਅਤੇ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਆਉਣਗੇ। ਚਾਹੇ ਉਹ ਬ੍ਰਿਟਿਸ਼ ਪੋਲੀਟਿਕਸ ਹੈਗੀ ਆ, ਚਾਹੇ ਉਹ ਮੀਡੀਆ ਹੈਗਾ ਆ, ਚਾਹੇ ਉਹ ਜਿਹੜੀਆਂ ਹੈਗੀਆਂ ਆ ਐਜੂਕੇਸ਼ਨਲ ਆਰਗੇਨਾਈਜੇਸ਼ਨਸ ਹੈਗੀਆਂ, ਜੋ ਨਾ ਵੱਖ-ਵੱਖ ਡਿਵੀਜ਼ਨਸ, ਵੱਖ-ਵੱਖ ਜਿਹੜੀਆਂ ਡਿਫਰੈਂਟ ਜਿਹੜੀਆਂ ਦੇਸ਼ ਨੂੰ ਚਲਾ ਰਹੀਆਂ ਹੈਗੀਆਂ, ਉਹਨਾਂ ਦੇ ਵਿੱਚ ਜਦੋਂ ਹਿੱਸਾ ਪਾਉਣਾ ਸ਼ੁਰੂ ਕਰਾਂਗੇ ਤਾਂ ਫਿਰ ਮੈਨੂੰ ਪੂਰੀ ਆਸ ਹੈਗੀ ਆ ਜਿਹੜੀ ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨ ਹੈਗੀ ਆ, ਉਹ ਮੂੰਹ ਤੋੜਵਾਂ ਜਵਾਬ ਬਿਨਾਂ ਕਿਸੇ ਕੰਮ ਤੋਂ ਦਿਆ ਕਰੋ। ਈਮੇਲਾਂ ਦੇ ਰਾਹੀਂ ਤੇ ਸਿਰਫ ਮੈਸੇਜ ਦੇ ਰਾਹੀਂ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਕਰਪਸ਼ਨ ਹੈਗੀ ਆ ਇੰਡੀਆ ਦੀ, ਉਹਨਾਂ ਦੀ ਪ੍ਰੋਕਸੀਜ਼ ਹੈਗੇ ਆ, ਇੱਥੇ ਬੈਠੇ ਹੈਗੇ ਆ ਜਿਹੜੇ ਉਹਨਾਂ ਦੇ ਦਲਾਲ ਬੈਠੇ ਹੈਗੇ ਆ, ਤੇ ਉਹਨਾਂ ਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇ ਸਕਾਂਗੇ। ਪਰ ਸਮਾਂ ਬੜਾ ਛੇਤੀ ਉਧਰ ਨੂੰ ਜਾ ਰਿਹਾ ਹੈਗਾ। ਜਿੱਦਣ ਖਾਲਿਸਤਾਨ ਬਣ ਗਿਆ ਉਸ ਦਿਨ ਤੁਸੀਂ ਦੇਖੋਗੇ ਵਿਦਨ ਨੈਕਸਟ 10 ਈਅਰ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੀ ਹੈਗੀ ਆ ਸਾਡੀ ਟ੍ਰੇਡ ਦੀ ਆ, ਈਵਨ ਕਿਉਂਕਿ ਆਰਥਿਕਤਾ ਤੋਂ ਬਗੈਰ ਕੋਈ ਦੇਸ਼ ਚੱਲ ਨਹੀਂ ਸਕਦਾ। ਆਰਥਿਕਤਾ ਦੇ ਵਿੱਚ ਖਾਲਿਸਤਾਨ ਸਭ ਤੋਂ ਅਮੀਰ ਦੇਸ਼ ਹੋਊਗਾ, ਇੱਕ ਅਮੀਰ ਦੇਸ਼ਾਂ ਦੇ ਵਿੱਚ ਜਲ ਜਾਊਗਾ ਵਿਦਨ 10 ਈਅਰ ਦੇ ਵਿੱਚ। ਤੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਸੀਂ ਸਾਰੇ ਜਾਣਦੇ ਹੈਗੇ ਆ। ਪਿਛਲੇ 50 ਸਾਲਾਂ ਦੇ ਵਿੱਚ, 60 ਸਾਲਾਂ ਦੇ ਵਿੱਚ ਸਿੱਖ ਕੌਮ ਨੇ ਵਰਲਡ ਵਾਈਡ ਲੈਵਲ ਦੇ ਉੱਤੇ ਕਿੰਨੀ ਤਰੱਕੀ ਕੀਤੀ ਹੈਗੀ ਆ। ਜਿੱਦਣ ਅਸੀਂ ਆਜ਼ਾਦ ਹੋ ਜਾਂਦੇ ਹਾਂ, ਸਾਡੀਆਂ 110 ਦੇਸ਼ਾਂ ਦੇ ਵਿੱਚ ਅੰਬੈਸੀਆਂ ਬਣ ਗਈਆਂ। ਉਹ ਸਾਰੀਆਂ ਅੰਬੈਸੀਆਂ ਸਾਡੇ ਲਈ ਕੰਮ ਕਰਨਗੀਆਂ। ਸਾਨੂੰ ਕੋਈ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਪੈਣੀ ਹੈਗੀ, ਸਾਨੂੰ ਕੋਈ ਇਹੋ ਜਿਹੀ ਗੱਲ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਜਿਹਦੇ ਨਾਲ ਅਸੀਂ ਨੱਠ ਭਜਾਈ ਕਰਕੇ ਅਸੀਂ ਘਰ ਬੈਠੇ ਹੀ ਸਾਰਾ ਕੁਝ ਕਰ ਸਕਾਂਗੇ। ਸਾਡੀਆਂ ਅੰਬੈਸੀਆਂ ਕਰ ਸਕਣਗੀਆਂ, ਸਾਡੇ ਗੁਰਦੁਆਰਾ ਸਾਹਿਬਾਨ ਕਰ ਸਕਣਗੇ। ਸਾਡੇ ਕੋਲ ਇੱਕ ਬਹੁਤ ਵੱਡਾ ਇੱਕ
ਅਦਾਰਾ ਹੈਗਾ ਆ ਗੁਰਦੁਆਰਾ ਸਾਹਿਬਾਨ ਦਾ, ਜਿਹਦੇ ਵਿੱਚ ਜੇ ਅਸੀਂ ਉਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਵਰਤੀਏ ਜਾਂ ਉਹਨੂੰ ਯੂਜ਼ ਕਰੀਏ ਤਾਂ ਅਸੀਂ ਬਹੁਤ ਸਾਰੇ ਕੰਮ ਹੈਗੇ ਆ ਬਿਨਾਂ ਦਿੱਕਤ ਤੋਂ ਕਰ ਸਕਦੇ ਹੈਗੇ ਆ ਜੀ। ਸੋ ਭਾਈ ਜਸਪਾਲ ਸਿੰਘ ਜੀ, ਆਪਾਂ ਪਹਿਲਾਂ ਥੋੜੇ ਜਿਹੇ ਮੈਸੇਜ ਜਿਹੜੇ ਇੱਕ ਦੋ ਹੈਗੇ ਆ। ਇੱਕ ਭਾਈ ਡਾਕਟਰ ਪਰਮਜੀਤ ਸਿੰਘ ਸਮਰਾ ਹੁਣੇ ਹੀ ਰੋਜ਼ ਜੁੜਦੇ ਨੇ। ਸਮਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਹੌਸਲਾ ਅਫਜ਼ਾਈ ਕਰਦੇ ਹੋ। ਤੁਸੀਂ ਇੱਕੋ ਹੀ ਮੈਸੇਜ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲਿਖਿਆ, ਮੈਂ ਪੰਜਾਬੀ ਵਾਲਾ ਪੜ੍ਹ ਦਿੰਦਾ। TV 84 ਟੈਲੀਵਿਜ਼ਨ ਦੇ ਸਮੁੱਚੇ ਪਰਿਵਾਰ ਵਾਲਿਓ, ਪਿਆਰ ਤੇ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਬੁਲਾਈ ਗਈ ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਤੇ ਰਾਮ ਸਿੰਘ ਜੀ ਵੀ ਫਤਿਹ ਬੁਲਾ ਰਹੇ ਨੇ ਤੇ ਥੰਬਸ ਅਪ ਕਰ ਰਹੇ ਨੇ। ਪ੍ਰੋਗਰਾਮ ਇਹਨਾਂ ਨੂੰ ਪਸੰਦ ਆ ਰਿਹਾ। ਤੇ ਜਿੰਨੇ ਵੀ ਵੀਰ ਭੈਣਾਂ ਸਾਡੇ ਕਿਸੇ ਉਸ ਗੈਜਟ ਤੋਂ ਸਾਨੂੰ ਦੇਖ ਰਹੇ ਹੋ, ਜਿੱਥੇ ਤੁਸੀਂ ਪ੍ਰੋਗਰਾਮ ਅੱਗੇ ਸ਼ੇਅਰ ਕਰ ਸਕਦੇ ਹੋ ਤਾਂ ਜ਼ਰੂਰ ਕਰੋ, ਤੇ ਤਾਂ ਕਿ ਗੱਲਬਾਤ ਆ ਜਿਹੜੀ ਉਹ ਅੱਗੇ ਪਹੁੰਚ ਸਕੇ। ਤਾਂ ਭਾਈ ਜਸਪਾਲ ਸਿੰਘ ਜੀ, ਆਪਾਂ ਥੋੜੇ ਜਿਹੇ ਨਾ ਮੈਂ ਕੁਇਕ ਜਿਹੇ ਕੁਐਸਚਨ ਪੁੱਛਣੇ ਆ ਤੁਹਾਨੂੰ, ਤੇ ਤੁਸੀਂ ਜਿੰਨਾ ਵੀ ਸਮਾਂ ਲੈਣਾ ਚਾਹੋ, ਤੁਸੀਂ ਸ਼ਾਰਟ ਚ ਆਨਸਰ ਦੇਣਾ ਚਾਹੋ ਤਾਂ ਵੀ ਤੁਹਾਡੀ ਮਰਜ਼ੀ ਆ, ਕਿਉਂਕਿ ਜ਼ਰੂਰੀ ਹੋ ਗਿਆ ਅੱਜ ਜਿਹੜਾ ਮਾਹੌਲ ਚੱਲ ਰਿਹਾ ਨਾ ਕੈਨੇਡਾ, ਅਮਰੀਕਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ, ਜਿੱਥੇ ਜਿੱਥੇ ਵੀ ਸਿੱਖ ਡਾਇਸਪੋਰਾ ਜਿਹੜਾ ਤਤਪਰ ਆ ਆਪਣੇ ਆਜ਼ਾਦੀ ਦੇ ਸੰਘਰਸ਼ ਨੂੰ, ਉਹਨੂੰ ਜਿਹੜਾ ਇੱਕ ਇਲੂਜ਼ਨ ਪੈਦਾ ਕੀਤਾ ਜਾ ਰਿਹਾ ਕੌਮ ਦੇ ਵਿੱਚ, ਕੁਛ ਧਿਰਾਂ ਵੱਲੋਂ, ਕੁਛ ਬੰਦਿਆਂ ਵੱਲੋਂ। ਮੈਂ ਉਹਦੇ ਸੰਬੰਧਤ, ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਪਰ ਮੈਂ ਜਨਰਲ ਕੁਐਸਚਨ ਦੋ ਤਿੰਨ ਪੁੱਛਣੇ ਆ, ਤੇ ਆਪਾਂ ਉਮੀਦ ਕਰਦੇ ਹਾਂ ਕਿ ਇਹ ਕੋਸ਼ਿਸ਼ ਆ ਨਾ ਜਿਹੜੀ ਸਾਡੀ, ਥੋੜਾ ਜਿਹਾ ਮਿੱਟੀ ਲਾਹਣ ਦੀ ਸ਼ੀਸ਼ੇ ਤੋਂ ਆਪਾਂ ਕਾਮਯਾਬ ਇਹਦੇ ਚ ਹੋਈਏ। ਮੇਰਾ ਪਹਿਲਾ ਸਵਾਲ ਇਹ ਆ ਕਿ ਕੋਈ ਵੀ ਸ਼ਖਸ ਜਿਹੜਾ ਬੀਜੇਪੀ ਹਿੰਦੂਤਵਾ ਦੇ ਜਿਹੜੇ ਰਹਿਨੁਮਾ ਪਾਰਟੀ ਹੈਗੀ ਆ, RSS ਦੀ ਪ੍ਰੋਕਸੀ ਆ, ਉਹਦੇ ਵੱਲੋਂ ਚੋਣ ਲੜ ਕੇ ਪੰਥਕ ਹੋਣ ਦਾ ਦਾਅਵਾ ਕਰ ਸਕਦਾ? ਖਾਲਿਸਤਾਨ ਦੀ ਗੱਲ ਆਪਾਂ ਬਾਅਦ ਚ ਕਰਾਂਗੇ। ਇਹ ਤਾਂ ਇੱਕ ਬੜੀ ਅਣਹੋਣੀ ਜਿਹੀ ਗੱਲ ਹੋਣੀ ਹੈਗੀ ਆ ਵੀ ਕੋਈ ਧੀਰ ਮਲੀ ਆ, ਕੋਈ ਰਾਮ ਰਾਈ ਆ, ਪੱਗ ਬੰਨ੍ਹ ਕੇ ਆ ਜਾਵੇ ਸਾਡੇ ਪੰਥ ਦੇ ਵਿੱਚ, ਰਲ ਕੇ ਕਹੇ ਕਿ ਵੀ ਮੈਂ ਪੰਥ ਬਣ ਗਿਆ ਹੈਗਾ ਤੇ ਮੈਂ ਪੰਥ ਲਈ ਹੀ ਕੰਮ ਕਰਦਾ ਹੈਗਾ, ਜਦੋਂ ਕਿ ਉਹਦੇ ਪਿਛਲੇ ਸਾਰੇ ਕਾਰਜ ਹੈਗੇ ਆ ਉਹ ਸਾਰੇ ਸਮਝੀਦੇ ਹੈਗੇ ਆ। ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਉਸ ਦੁਸ਼ਮਣ ਜਮਾਤ ਦੇ ਨਾਲ ਜੇ ਕੋਈ ਇਹ ਕਹੇ ਅਬਦਾਲੀ ਦੇ ਨਾਲ ਮੈਂ ਰਲ ਕੇ ਸਿੱਖ ਕੌਮ ਦੀ ਗੱਲ ਕਰੂੰਗਾ 18ਵੀਂ ਸਦੀ ਵਿੱਚ ਜਿੱਦਾਂ ਕਰਦੇ ਸੀਗੇ, ਤਾਂ ਸਿੱਖ ਉਹਨੂੰ ਕਦੇ ਵੀ ਇਸ ਚੀਜ਼ ਨੂੰ ਮੰਨਣਗੇ ਨਹੀਂ ਹੈਗੇ। ਅੱਜ 21ਵੀਂ ਸਦੀ ਦੇ ਵਿੱਚ ਜੇ ਕੋਈ ਇਹ ਗੱਲ ਕਹੇ, ਜਦੋਂ ਸੋਸ਼ਲ ਮੀਡੀਆ ਹਰੇਕ ਬੰਦੇ ਦਾ ਇੱਕ ਸ਼ੀਸ਼ੇ ਵਾਂਗੂ ਉਹਦੀ ਪਿਕਚਰ ਲਿਆ ਕੇ ਮੋਹਰੇ ਖੜੀ ਕਰ ਦਿੰਦਾ ਹੈਗਾ ਵੀ ਇਹ ਬੰਦਾ ਜਿਹੜਾ ਹੁਣ BJP ਦੇ ਵਿੱਚ ਜਾ ਕੇ ਆਪਣੀ ਰਾਜਨੀਤੀ ਚਮਕਾਉਣੀ ਚਾਹੁੰਦਾ ਹੈਗਾ, ਤੇ ਇਹ ਸਾਡੇ ਲਈ ਕੀ ਕਰੂਗਾ। ਹੁਣ ਆਪਾਂ ਦੇਖ ਹੈਗਾ ਇਹਦਾ ਸਭ ਤੋਂ ਵੱਡਾ ਜਿਹੜਾ ਮੇਰੇ ਖਿਆਲ ਦੇ ਵਿੱਚ ਰਿਜ਼ਲਟ ਸਾਡੇ ਸਾਹਮਣੇ ਆ, ਵੀ ਆਮ ਪਾਰਟੀ ਜਿਹਨੂੰ ਕਹਿੰਦੇ ਆ, ਜਿੱਦਾਂ ਕਿੱਦਾਂ ਸਾਡੇ ਉਹਦੇ ਤੇ ਮੈਂ ਬਾਅਦ ਚ ਆਉਣਾ, ਉਹਦੇ ਸੰਬੰਧਤ ਵੀ ਸਵਾਲ ਪੁੱਛਣਾ। ਇਹ ਹਜੇ ਆਪਣਾ ਇਕੱਲਾ BJP ਸੀਗਾ, BJP ਆ ਤਾਂ BJP ਦੇ ਜੇ ਕੋਈ ਇਹ ਗੱਲ ਕਹੇ ਵੀ ਅਸੀਂ ਅਬਦਾਲੀ ਦੇ ਨਾਲ ਰਲ ਕੇ ਸਿੱਖ ਕੌਮ ਦੀ ਸੇਵਾ ਕਰ ਸਕਾਂਗੇ, ਵਧੀਆ ਪੰਜਾਬ ਨੂੰ ਅਸੀਂ ਗਾਂਹ ਲਿਜਾ ਸਕਾਂਗੇ, ਤੇ ਇੱਕ ਬਹੁਤ ਵੱਡੀ ਹਾਸੋਹੀਣੀ ਗੱਲ ਹੋਊਗੀ। ਉਸ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਹੈਗਾ ਵੀ ਤੂੰ ਹੁਣ 18ਵੀਂ 17ਵੀਂ ਸਦੀ ਵਿੱਚ ਨਹੀਂ ਰਹਿ ਰਿਹਾ ਹੈਗਾ, ਈਵਨ ਨਾਟ 20ਵੀਂ ਸਦੀ ਵਿੱਚ, ਤੁਸੀਂ 21ਵੀਂ ਸਦੀ ਵਿੱਚ ਰਹਿ ਰਹੇ ਹੋ। ਸਾਨੂੰ ਪਤਾ ਤੁਸੀਂ ਕੀ ਕਰ ਰਹੇ ਹੈਗੇ ਆ, ਤੁਹਾਡੀਆਂ ਕੀ ਪਾਲਿਸੀਆਂ ਹੈਗੀਆਂ, ਤੁਸੀਂ ਕੀ ਕੀਤਾ ਹੈਗਾ, ਤੇ ਤੁਸੀਂ BJP 'ਚ ਵੀ ਜਾ ਕੇ ਪੰਜਾਬ ਦੇ ਵਿੱਚ MLA ਬਣ ਕੇ, MP ਬਣ ਕੇ, ਜਾਂ ਕੋਈ ਚੇਅਰਮੈਨ ਬਣ ਕੇ, ਜਾਂ ਕਿਸੇ ਕੌਂਸਲ ਦਾ ਮੇਅਰ ਬਣ ਕੇ ਤੂੰ ਕੀ ਕਰੂੰਗਾ? ਇਹਦੇ ਵਿੱਚ ਕੋਈ ਵੀ ਦੋ ਰਾਮਾਂ ਨਹੀਂ ਹੈਗੀਆਂ। ਤੂੰ ਸਿੱਖ ਕੌਮ ਦਾ ਵਿਰੋਧ ਕਰੂੰਗਾ, ਤੂੰ ਆਪਣੇ ਚਾਪਲੂਸ ਜਿਹੜੇ ਤੁਹਾਡੇ ਹੈਗੇ ਆ, ਤੁਹਾਡੀ ਗੌਰਮੈਂਟ ਹੈਗੀ ਆ, ਜਾਂ ਤੁਹਾਡੇ ਜਿਹੜੇ ਮਾਲਕ ਹੈਗੇ ਆ, ਤੁਸੀਂ ਉਹਨਾਂ ਦੀ ਜੁੱਤੀਆਂ ਚੱਟੋਗੇ। ਜੁੱਤੀਆਂ ਚੱਟ ਕੇ ਤੁਸੀਂ ਕੌਮ ਦੀ ਸੇਵਾ ਨਹੀਂ ਕਰ ਸਕਦੇ। ਇੰਨਾ ਹੀ ਮੇਰਾ ਖਿਆਲ ਹੈਗਾ। ਬਾਦਲ ਦਲ ਤੇ ਮੈਂ ਅਕਾਲੀ ਦਲ ਨਹੀਂ ਕਹੂੰਗਾ, ਬਾਦਲ ਦਲ ਕਹੂੰਗਾ, ਕਿਉਂਕਿ ਅਕਾਲੀ ਹੋਣ ਦਾ ਜਿਹੜਾ ਉਹਨਾਂ ਨੇ ਆਲਰੇਡੀ ਉਹ 1991-92 ਚੋਂ ਠੱਪਾ 96 ਸ਼ਾਇਦ ਲਾਤਾ ਹੀ ਆਪਣੇ ਨਾਲੋਂ, ਜਦੋਂ ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਜਿਹੜੀ ਐਲਾਨਿਆ ਸੀ। ਹੁਣ ਬਾਦਲ ਦਲ ਦੇ ਨਾਲ ਵਿਚਰਨ ਵਾਲੇ ਬੰਦੇ ਜਾਂ ਉਹਨਾਂ ਦੇ ਉਹ ਚੌਧੇ ਬਣਨ ਵਾਲੇ ਬੰਦੇ, ਜਿਨ੍ਹਾਂ ਦੇ ਪ੍ਰਧਾਨ ਜਿਹੜੇ ਸਾਡੇ ਬੰਦੀ ਸਿੰਘ ਆ, ਉਹਨਾਂ ਦੀਆਂ ਸਜ਼ਾਵਾਂ ਇਹ ਕਹਿ ਕੇ ਜਾਂ ਉਹਨਾਂ ਦੀਆਂ ਜੇਲ੍ਹ ਤਬਦੀਲੀਆਂ ਤੱਕ ਤੇ ਵੀ ਜਿਹੜੀ ਆ ਉਹ ਲਿਖ ਕੇ ਦਿੰਦੇ ਰਹੇ ਆ ਵੀ ਇਹਨਾਂ ਦੇ ਪੰਜਾਬ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ। ਕਿ ਉਹ ਇਹ ਦਾਅਵਾ ਕਰ ਸਕਦੇ ਆ ਕਿ ਅਸੀਂ ਜਿਹੜੇ ਆ ਉਹ ਸੰਘਰਸ਼ੀ ਆ ਤੇ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਆ, ਕਿਉਂਕਿ ਸਾਡੀਆਂ ਜੇਲ੍ਹਾਂ 'ਚ ਜਿਹੜੇ ਬੈਠੇ ਬੰਦੇ ਆ 30-30 ਸਾਲਾਂ ਤੋਂ ਸਾਡੇ ਯੋਧੇ ਆ, ਉਹਨਾਂ ਦੀਆਂ ਰਿਹਾਈਆਂ ਦੇ ਵਿੱਚ ਜੇ ਸਭ ਤੋਂ ਵੱਡੀ
ਟੰਗ ਡਾਈ ਆ ਤਾਂ ਬਾਦਲ ਦਲੀਆਂ ਨੇ ਡਾਈ ਆ। ਜਿਹੜਾ ਬਾਦਲ ਹੁਣ ਇਹ ਸਪਸ਼ਟ ਹੋ ਚੁੱਕਾ ਕਿ KPS ਗਿੱਲ ਦੇ ਨਾਲ ਵੀ ਰਾਤ ਨੂੰ ਉੱਥੇ ਬਹਿੰਦਾ ਹੁੰਦਾ ਸੀ, ਸਵੇਰੇ ਜਿਹੜਾ ਉਹ ਜੁਝਾਰੂਆਂ ਦੇ ਭੋਗਾਂ ਦੇ ਹੁੰਦਾ ਸੀ ਤੇ ਸ਼ਾਮ ਨੂੰ KPS ਗਿੱਲ ਦੀ ਕੋਠੀ ਦੇ ਵਿੱਚ ਬਹਿੰਦਾ ਹੁੰਦਾ ਸੀ। ਉਸ ਧੜੇ ਨਾਲ ਸੰਬੰਧਿਤ ਬੰਦੇ ਜੇ ਅੱਜ ਕਹਿਣ ਕਿ ਪੰਥ ਨੂੰ ਸੱਦ ਤੋਂ ਵੱਧ ਸੇਧ ਕੋਈ ਨਹੀਂ ਦੇ ਸਕਦਾ, ਜਿਨ੍ਹਾਂ ਨੇ ਕੂੜ ਸੌਦੇ ਨੂੰ ਮਾਫੀ ਦਿੱਤੀ, ਕਤਲੇਆਮ ਸਿੱਖਾਂ ਦਾ ਕੀਤਾ। ਭਾਈ ਜਸਪਾਲ ਸਿੰਘ ਚੌੜ ਸਿਧਵਾ ਨੂੰ ਗੋਲੀ ਮਾਰੀ ਗਈ ਕਿਉਂਕਿ ਉਹ ਰਿਹਾ ਕਰਾਉਣਾ ਚਾਹੁੰਦਾ ਸੀ, ਫਾਂਸੀ ਰਕਵਾਉਣੀ ਚਾਹੁੰਦਾ ਸੀ ਭਾਈ ਬਲਵੰਤ ਸਿੰਘ ਰਾਜੋਆਣੇ ਦੀ, ਉਹਨੂੰ ਸ਼ਹੀਦ ਕੀਤਾ ਗਿਆ ਇਸ ਗਵਰਨਮੈਂਟ ਵੱਲੋਂ। ਬਰਗਾੜੀ ਦੇ ਵਿੱਚ ਜਿਹੜਾ ਉਹ ਬਹਿਬਲ ਕਲਾਂ ਦੇ ਵਿੱਚ ਗੋਲੀ ਚਲਾਈ ਗਈ ਨਿਰਦੋਸ਼ ਸੰਗਤ ਦੇ ਉੱਤੇ ਜਿਹੜੀ ਨਾਮ ਜਪ ਰਹੀ ਸੀ। ਇਹ ਬੰਦੇ ਜੇ ਅੱਜ ਇਹ ਪੰਥ ਨੂੰ ਦੱਸਣਗੇ, ਤੁਹਾਨੂੰ ਅਸੀਂ ਦੱਸਾਂਗੇ ਵੀ ਪੰਥ ਕਿਵੇਂ ਚੱਲਣਾ, ਆਜ਼ਾਦੀ ਕਿਵੇਂ ਲੈਣੀ ਆ, ਇਹ ਹੋ ਸਕਦਾ? ਬਾਦਲ ਹੁਣਾਂ ਦਾ ਜਿਹੜਾ ਬੁਰਕਾ ਪੰਥ ਦਾ ਪਾਇਆ ਸੀਗਾ ਉਹ ਆਮ ਲੋਕਾਂ ਦੇ ਵਿੱਚ ਹੁਣ ਰਹਿ ਚੁੱਕਾ ਹੈਗਾ। ਲੋਕਾਂ ਦੇ ਸਾਹਮਣੇ ਉਹਨਾਂ ਦਾ ਪੂਰਾ ਜਿਹੜਾ ਫੇਸ ਆ ਉਹ ਆ ਚੁੱਕਾ ਹੈਗਾ। ਪੰਥ ਵਿਰੋਧੀ ਉਹਨਾਂ ਦਾ ਜਿਹੜਾ ਉਹਨਾਂ ਦਾ ਈਵਨ ਪੰਥ ਵਿਰੋਧੀ ਤਾਂ ਇੱਕ ਪਾਸੇ ਮੈਂ ਕਹੂੰਗਾ, ਈਵਨ ਪੰਜਾਬ ਵਿਰੋਧੀ ਜੇ ਤੁਸੀਂ ਦੇਖੋ ਤਾਂ ਪੰਜਾਬ ਵਿਰੋਧੀ ਉਹਨਾਂ ਦਾ ਫੇਸ ਜਿਹੜਾ ਸੀਗਾ ਬੜਾ ਨੰਗਾ ਹੋ ਚੁੱਕਾ ਹੈਗਾ। ਉਹਨਾਂ ਨੇ ਸੁੱਖ ਵਿਲਾਸ ਵਰਗੇ ਜਿਹੜੇ ਵੱਡੇ ਹੈਗੇ ਹੋਟਲ ਵਗੈਰਾ ਤਿਆਰ ਕੀਤੇ ਇਸ ਸਿੱਖ ਕੌਮ ਦੀ ਮਾਇਆ ਦੇ ਉੱਤੋਂ, ਪੰਜਾਬ ਨੂੰ ਵੇਚ ਕੇ ਕਿੰਨੇ ਇਹਨਾਂ ਨੇ ਅਰਬਾਂ ਖਰਬਾਂ ਰੁਪਈਏ ਲਏ ਹੈਗੇ ਆ ਸੈਂਟਰ ਗੌਰਮੈਂਟ ਤੋਂ ਆਪਣੇ ਪਰਿਵਾਰ ਦੇ ਲਈ। ਤੇ 1996 ਦੇ ਵਿੱਚ ਜਿਹੜੀ ਇਹਨਾਂ ਨੇ ਆਪਣੀ ਉਹ ਮੁਕਤਾ ਸੀ ਉਹ ਆਪਣੇ ਆਪ ਹੀ ਲਾ ਦਿੱਤਾ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਉਹ ਹੁਣ ਪੰਜਾਬੀ ਪਾਰਟੀ ਬਣ ਗਈ ਹੈਗੀ ਆ। ਪਰ ਇਹਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੈਗੀਆਂ। ਪਰ ਹੁਣ ਉਹ ਸਮਾਂ ਖਤਮ ਹੋ ਚੁੱਕਾ ਹੈਗਾ। ਜਿਹੜੀ 5 ਮੈਂਬਰੀ ਪੰਥਕ ਕਮੇਟੀ ਬਣੀ ਹੈਗੀ ਆ, ਸ਼ਾਇਦ ਉਹਨਾਂ ਦੀ ਜੇ ਉਹ ਸਹੀ ਤਰੀਕੇ ਦੇ ਨਾਲ ਆਪਣਾ ਕੇਸ ਲੋਕਾਂ ਦੇ ਵਿੱਚ ਲਿਜਾਣ ਤਾਂ ਇਹਨਾਂ ਦਾ ਜਿਹੜਾ ਹੈਗਾ ਬਾਕੀ ਰਹਿੰਦਾ ਖੁੰਦਾ ਇਹਨਾਂ ਦਾ ਭਰਮ ਹੈਗਾ ਉਹ ਭਰਮ ਜਾਲ ਹੁਣ ਟੁੱਟ ਜਾਊਗਾ। ਕਿਉਂਕਿ ਬਾਦਲ ਪਰਿਵਾਰ ਇਸ ਵੇਲੇ ਮਹੰਤ ਨਰੈਣੂ ਦੀ ਆਪਾਂ ਪੁਰਾਣੀਆਂ ਐਗਜ਼ੈਂਪਲਾਂ ਦਿੰਦੇ ਰਹੇ ਹੈਗੇ ਆ, ਇਹ ਤਾਂ ਉਦੋਂ ਹਜ਼ਾਰਾਂ ਗੁਣਾ ਗਾਂਹ ਵੱਧ ਚੁੱਕਾ ਹੈਗਾ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਲੈ ਕੇ ਪੰਜਾਬ ਦੀ ਉਜਾੜੇ ਤੱਕ, ਸ਼੍ਰੋਮਣੀ ਕਮੇਟੀ ਦੇ ਵਿੱਚ ਕਿੱਦਾਂ ਇਹਨਾਂ ਨੇ RSS ਨੂੰ ਬਾੜਿਆ ਹੈਗਾ, ਕਿੱਦਾਂ ਇਹਨਾਂ ਨੇ ਧਰਮ ਪ੍ਰਚਾਰ ਬੰਦ ਕੀਤਾ ਹੈਗਾ, ਕਿੱਦਾਂ ਇਹਨਾਂ ਨੇ ਮਾੜੇ ਜਥੇਦਾਰ ਲਾ ਕੇ ਸਿੱਖ ਕੌਮ ਦਾ ਸਤਿਆਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਪਰ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈਗਾ, ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ, ਸੁਖਬੀਰ ਬਾਦਲ ਨੂੰ ਖਾਸ ਤੌਰ ਦੇ ਉੱਤੇ, ਵੀ ਸਿੱਖ ਇਤਿਹਾਸ ਹੈ ਕੀ ਆ। ਇਹ ਇਕੱਲੇ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ ਹੈਗਾ। ਤੁਸੀਂ ਥੋੜਾ ਸਮਾਂ ਲੋਕਾਂ ਨੂੰ ਧੋਖਾ ਦੇ ਸਕਦੇ ਹੈਗੇ ਆ, ਉਹ ਦਿੱਤਾ ਵੀ ਆ ਤੁਸੀਂ, ਪਰ ਹੁਣ ਸਮਾਂ ਖਤਮ ਹੋ ਚੁੱਕਾ ਹੈਗਾ। ਹੁਣ ਇਹ ਜਿਹੜਾ ਬਾਦਲ ਹੈਗਾ ਆ ਰਾਜਨੀਤਿਕ ਪਾਰਟੀ ਹੈਗੀ ਆ, ਇਹ ਲੋਕਾਂ ਦੇ ਦਿਲੋਂ ਤੋਂ ਲੈ ਚੁੱਕੀ ਹੈਗੀ ਆ। ਤੇ ਪਰ ਸਾਨੂੰ ਇਹ ਗੱਲ ਇਹਨਾਂ ਨੂੰ ਲਾ ਕੇ ਸਾਡੀ ਗੱਲ ਨਹੀਂ ਬਣਨੀ ਹੈਗੀ। ਸਾਨੂੰ ਇਹੋ ਜਿਹਾ ਇੱਕ ਗਰੁੱਪ ਜਾਂ ਇਹੋ ਜਿਹੀ ਲੋਕ ਸਿੱਖ ਹੋਣੇ ਚਾਹੀਦੇ ਆ ਜਿਹੜੇ ਸਹੀ ਪੰਥਕ ਹੋਣ, ਜਿਹੜੇ ਪੰਜਾਬ ਨੂੰ ਅਤੇ ਖਾਲਿਸਤਾਨ ਦੀ ਆਜ਼ਾਦੀ ਨੂੰ ਲੈ ਕੇ ਜਿਸ ਤਰੀਕੇ ਨਾਲ ਵੀ ਉਹ ਗਾਹਾਂ ਵਧਣਾ ਚਾਹੁੰਦੇ ਹੈਗੇ ਆ, ਜਿਹੜਾ ਵੀ ਉਹਨਾਂ ਲਈ ਈਜ਼ੀ ਹੈਗਾ, ਸੌਖਾ ਤਰੀਕਾ ਹੈਗਾ, ਉਹ ਆਪਣੀ ਆਜ਼ਾਦੀ ਲਈ, ਸੋਵਰਨਟੀ ਦੇ ਲਈ ਕੰਮ ਕਰਨ। ਜਿਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਬੀਬੀ ਸਤਵੰਤ ਕੌਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਲੜਕੀ ਜਿਹੜੇ ਹੈਗੇ ਆ ਉਹ ਵੀ ਇਹਦੇ ਉੱਤੇ ਕਾਫੀ ਕੰਮ ਕਰ ਰਹੇ ਹੈਗੇ ਆ। ਤੇ ਇਹੋ ਜਿਹੀਆਂ ਬੀਬੀਆਂ ਨੂੰ, ਇਹੋ ਜਿਹਾ ਸਿੱਖਾਂ ਨੂੰ ਮੂਹਰੇ ਆਉਣ ਦੀ ਲੋੜ ਹੈਗੀ ਆ, ਜਿਹੜੇ ਇਮਾਨਦਾਰ ਆ, ਜਿਹੜੇ ਸਿੱਖੀ ਦੀ ਗੱਲ ਜਾਣਦੇ ਹੈਗੇ ਆ, ਇਤਿਹਾਸ ਜਾਣਦੇ ਹੈਗੇ ਆ, ਅਤੇ ਜਿਹੜੇ ਉਹਦੇ ਉੱਤੇ ਕੰਮ ਕਰਨਾ ਵੀ ਚਾਹੁੰਦੇ ਹੈਗੇ ਆ। ਤੇ ਉਹਨਾਂ ਨੂੰ ਵੈਲਕਮ ਹੋਣਾ ਚਾਹੀਦਾ ਹੈਗਾ। ਤੇ ਇਸ ਜਿਹੜਾ ਪਰਿਵਾਰ ਆ, ਇਹ ਪਰਿਵਾਰਕ ਪਾਰਟੀ ਹੈਗੀ ਆ, ਇਹਨੂੰ ਅਸੀਂ ਤਦੇ ਹੀ ਖੂੰਜੇ ਲਾ ਸਕਦੇ ਹੈਗੇ ਆ। ਇਹਨਾਂ ਨੂੰ ਅਸੀਂ ਉਹ ਜਿਹੜੀਆਂ ਚੰਡੀਗੜ੍ਹ ਦੀਆਂ ਠੰਡੀਆਂ ਹਵਾਵਾਂ ਉਹਨਾਂ ਤੋਂ ਪਰੇ ਕਰ ਸਕਦੇ ਹੈਗੇ ਆ ਜੇ ਇਹਨਾਂ ਦੇ ਮੁਕਾਬਲੇ ਦੇ ਉੱਤੇ ਇਮਾਨਦਾਰ ਲੋਕ ਹੋਣ। ਚਲੋ ਅੱਗੇ ਹੁਣ ਆਪਾਂ ਆਉਣੇ ਆ ਜੀ ਆਮ ਆਦਮੀ ਪਾਰਟੀ ਦੇ ਉੱਤੇ। ਆਮ ਆਦਮੀ ਪਾਰਟੀ ਜਦੋਂ ਪਹਿਲੀ ਵਾਰ ਦਿੱਲੀ ਦੀ ਵਿੱਚ ਸਰਕਾਰ ਬਣਾਉਣ ਲਈ ਕਾਮਯਾਬ ਹੋ ਜਾਂਦੀ ਆ ਤੇ ਪੰਥ ਵੱਲੋਂ ਛੇਕੇ ਗਏ ਇੱਕ ਸੈਕਟ ਦੇ ਡੇਰੇ ਦੇ ਉੱਤੇ ਜਾ ਕੇ ਉਹ ਆਪਣੀ ਸਾਰੀ ਦੀ ਸਾਰੀ ਵਜ਼ਾਰਤ ਦੇ ਨਾਲ ਉੱਥੇ ਸਿਰ ਝੁਕਾਈ ਖੜਾ। ਉਹ ਕਹਿੰਦਾ ਕਿ ਉਹਨੂੰ ਬੰਦੇ ਨੂੰ ਸੈਕਟ ਦੇ ਉਹ ਚਾਲਕ ਨੂੰ ਕਹਿੰਦਾ ਕਿ ਤੇਰੀ ਕਿਰਪਾ ਦੇ ਨਾਲ ਅਸੀਂ ਜਿਹੜੀ ਦਿੱਲੀ ਦੀ ਸਰਾਜ ਸਿੰਘਾਸਨ ਤੇ ਬੈਠੇ ਆ ਤੇ ਹੁਣ ਤੂੰ ਜਿਵੇਂ ਜਿਵੇਂ ਹੁਕਮ ਕਰੇਗਾ ਅਸੀਂ ਉਵੇਂ ਉਵੇਂ ਹੀ ਕਰਾਂਗੇ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਪਾਰਟੀ ਨੇ ਆਪਣੀ ਸਰਕਾਰ ਬਣਾਈ। ਔਰ ਇੱਥੇ ਹੀ ਨਹੀਂ ਕਿ ਜਿਹੜਾ ਆਪਣਾ ਭੁੱਲਰ ਸਾਹਿਬ ਦੀ ਫਾਂਸੀ ਦੇ ਉੱਤੇ ਵੀ ਜਿਹੜਾ ਕੇਜਰੀਵਾਲ ਦੇ ਸੈਨਾ ਦੀ ਇੱਕ ਲੋੜੀਂਦੀ ਸੀ ਇੱਕ ਫਾਰਮੈਲਿਟੀ, ਉਹ ਵੀ ਉਹਨੇ ਨਹੀਂ ਕੀਤੀ। ਉਹ ਵੀ ਉਹਨੇ ਹੱਦ ਤੱਕ ਸਮਝੀ ਕਿ ਮੈਂ ਨਹੀਂ ਕਰ ਸਕਦਾ। ਉਹਨੇ ਸ਼ਰੇਆਮ ਆ ਕੇ ਕਿਹਾ ਵੀ ਅਸੀਂ ਜਮੰਦਰੂ RSS ਦੇ ਆ
ਬੀਜੇਪੀ ਵਾਲੇ ਨਾਲੋਂ ਕੱਟੜ ਹਿੰਦੂ ਆ ਅਸੀਂ, ਉਸ ਬੰਦੇ ਨੇ ਇਹ ਆਪਣੀ ਟੀਵੀ ਇੰਟਰਵਿਊ ਦੇ ਵਿੱਚ ਕਿਹਾ। ਤੇ ਹੁਣ ਜਦੋਂ ਦੀ ਉਸ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੇ ਰੂਪ ਦੇ ਵਿੱਚ ਪੰਜਾਬ ਦੀ ਧਰਾਤਲ ਤੇ ਵਿਚਰ ਰਹੀ ਆ, ਉੱਥੇ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਆ ਜਿਹੜਾ ਵਧਿਆ। ਇਸ ਸਾਲ ਦੇ ਵਿੱਚ ਜੇ ਦੱਸਣਾ ਹੋਵੇ, ਕੱਲਾ ਮਾਰਚ ਤੱਕ 41 ਝੂਠੇ ਪੁਲਿਸ ਮੁਕਾਬਲੇ ਰਿਕਾਰਡ ਕੀਤੇ ਗਏ ਆ ਪੰਜਾਬ ਪੁਲਿਸ ਵੱਲੋਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ। ਔਰ ਹੁਣ ਜਿਹੜੀ ਸਾਡੀ ਮੇਨ ਜ਼ਮੀਨ ਨੂੰ ਜਿਹੜੇ ਲੋਕ ਮਾਂ ਸਮਝਦੇ ਆ, ਉਸ ਜ਼ਮੀਨ ਦੇ ਉੱਤੇ ਵੀ ਜਿਹੜਾ ਉਹ ਜਬਰੀ ਕਬਜ਼ਾ ਕੀਤਾ ਜਾ ਰਿਹਾ ਭਗਵੰਤ ਮਾਨ ਦੀ ਸਰਕਾਰ ਵੱਲੋਂ। ਲੈਂਡ ਪੂਲਿੰਗ ਦਾ ਮਾਮਲਾ ਸ਼ਾਇਦ ਹੁਣ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਥੋੜਾ ਜਿਹਾ ਰੌਲਾ, ਇਸ ਰੌਲੇ ਨੇ ਬਹੁਤ ਵੱਡੀ ਅੱਗ ਲਾਣੀ ਆ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ। ਇਹ ਤੁਸੀਂ ਦੇਖ ਲਿਓ, ਮੇਰੀ ਗੱਲ ਨੋਟ ਕਰ ਲਿਓ। 1991 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਵੀ ਲੈਂਡ ਪੂਲਿੰਗ ਦੀ ਸਕੀਮ ਬਣ ਰਹੀ ਹੈ, ਇਹਨੂੰ ਰੋਕ ਲਓ, ਉਹਦੇ ਉੱਤੇ ਕੰਮ ਕਰੋ, ਪਰ ਕੋਈ ਗੱਲ ਨਹੀਂ ਸੁਣਦਾ ਹੁੰਦਾ ਉਦੋਂ। ਤੇ ਹੁਣ ਜਿਸ ਪਾਸੇ ਨੂੰ ਗੱਲ ਜਾ ਰਹੀ ਆ, ਇਹ ਗੱਲ ਬੜੀ ਭਿਆਨਕ ਮੋੜ 'ਚ ਜਿਹੜਾ ਉਹ ਲੈਣ ਜਾ ਰਹੀ ਹੈ। ਸੋ ਆਮ ਆਦਮੀ ਪਾਰਟੀ ਦੇ ਵਿੱਚ ਰਹਿਣ ਵਾਲਾ ਬੰਦਾ ਪੰਥਕ ਹੋ ਸਕਦਾ ਵੀ ਮੈਂ ਪੰਥ ਵੀ ਆ ਤੇ ਮੈਂ ਆਮ ਆਦਮੀ ਪਾਰਟੀ 'ਚ ਵੀ ਆ। ਇਹ ਗੱਲ ਤਾਂ ਤੁਸੀਂ ਪਹਿਲੀ ਗੱਲ ਨਾਲ ਥੋੜੀ ਗੱਲ ਨਾਲ ਕਲੀਅਰ ਹੀ ਹੋ ਗਈ ਆ ਵੀ ਜਿਹੜਾ ਕੇਜਰੀਵਾਲ ਹੈਗੇ ਆ, ਉਹਨਾਂ ਨੇ ਕਿਹਾ ਹੈਗਾ ਵੀ ਮੈਂ ਰੀਅਲ RSS ਦਾ ਬੰਦਾ ਹੈਗਾ, ਅਸੀਂ ਉਹਦੇ ਪਹਿਲੇ ਮੈਂਬਰ ਹੈਗੇ ਪਰਿਵਾਰਕ ਤੌਰ ਦੇ ਉੱਤੇ। ਜੇ ਫਿਰ ਵੀ ਹੁਣ ਬੰਦਾ ਜਿਹੜਾ ਚੋਰ ਇਹ ਗੱਲ ਕਹੇ ਵੀ ਮੈਂ ਚੋਰ ਆ, ਤੇ ਅਸੀਂ ਫਿਰ ਵੀ ਉਹਨੂੰ ਕਹੀਏ ਭਲਾ ਮਾਨਸਿਆ ਚੋਰੀ ਨਹੀਂ ਕੀਤੀ ਜਾਂ ਨਹੀਂ ਕਰਨੀ ਹੈਗੀ, ਫਿਰ ਤਾਂ ਇਹ ਇੱਕ ਬਹੁਤ ਅਣਹੋਣੀ ਜਿਹੀ ਗੱਲ ਹੋ ਗਈ ਹੈ ਨਾ। ਉਹਦੇ ਤਾਂ ਖੂਨ ਦੇ ਵਿੱਚ RSS ਹੈ, ਸਿੱਖ ਵਿਰੋਧੀ ਅਨਸਰ ਉਹ ਪਹਿਲਾਂ ਤੋਂ ਹੈਗਾ। ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋਈ ਸੀਗੀ ਵੀ ਆਮ ਪਾਰਟੀ ਜਦੋਂ ਆ ਰਹੀ ਸੀਗੀ 15-16 ਦੇ ਵਿੱਚ, ਉਸ ਵੇਲੇ ਆਪਾਂ 2016 ਦੇ ਵਿੱਚ ਜਿਹੜੀ ਕਾਨਫਰੰਸ ਲੈਸਟਰ ਹੋਈ ਸੀਗੀ ਹੈ ਨਾ, ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਸੀਗਾ ਵੀ ਅੱਗੇ ਜਿਹੜਾ ਅਬਦਾਲੀ ਸੀਗਾ ਉਹ ਚੜ੍ਹ ਕੇ ਅਫਗਾਨਿਸਤਾਨ ਤੋਂ ਆਉਂਦਾ ਸੀਗਾ, ਵੀ ਜੇ ਤੁਸੀਂ ਆਮ ਪਾਰਟੀ ਨੂੰ ਵੋਟਾਂ ਪਾ ਕੇ ਉਹਨੂੰ ਜਿਤਾਉਂਗੇ ਤਾਂ ਹੁਣ ਜਿਹੜਾ ਅਬਦਾਲੀ ਹੋਊਗਾ ਦਿੱਲੀ ਤੋਂ ਚੜ੍ਹ ਕੇ ਆਊਗਾ। ਦੇਖ ਲਓ 16 ਤੇ ਅੱਜ 9 ਸਾਲ ਹੋ ਗਏ ਇਸ ਚੀਜ਼ ਨੂੰ। 9 ਸਾਲਾਂ ਦੇ ਵਿੱਚ ਇਹ ਗੱਲ ਪ੍ਰੂਵ ਹੋ ਚੁੱਕੀ ਹੈਗੀ ਆ। ਪਰ ਜਿੱਦਾਂ ਤੁਸੀਂ ਕਿਹਾ ਹੈਗਾ ਵੀ ਲੋਕ ਸਾਡੇ ਮੱਛੀ ਚੱਟ ਕੇ ਜਦੋਂ ਵਾਪਸ ਆਉਂਦੀ, ਇਹ ਗੱਲ ਹੈਗੀ ਆ, ਮੰਨਦੇ ਨਹੀਂ ਲੋਕ, ਸੋਚਦੇ ਨਹੀਂ ਲੋਕ ਫਿਊਚਰ ਦੇ ਵਿੱਚ ਕੀ ਹੋਣੇ ਵਾਲਾ ਹੈਗਾ, ਅਸੀਂ ਕਿੱਧਰ ਨੂੰ ਤੁਰ ਰਹੇ ਹੈਗੇ ਆ। ਆਮ ਪਾਰਟੀ ਵੈਸੇ ਤਾਂ ਜਿਹੜੀ ਚਾਹੇ ਉਹ ਆਮ ਪਾਰਟੀ ਹੈਗੀ ਆ, ਚਾਹੇ ਉਹ ਕਾਂਗਰਸ ਪਾਰਟੀ ਹੈਗੀ ਆ, ਚਾਹੇ BJP ਜਾਂ ਹੈਗੀ ਆ, ਜਾਂ ਕੱਲ੍ਹ ਨੂੰ ਕੋਈ ਹੋਰ ਪਾਰਟੀ ਆ ਜਾਂਦੀ ਹੈਗੀ ਆ, ਜਿਹੜੀ ਵੀ ਪਾਰਟੀ ਦਿੱਲੀ ਨੂੰ ਬਿਲੋਂਗ ਕਰਦੀ ਹੋਊਗੀ ਉਹ ਕਦੇ ਵੀ ਪੰਜਾਬ ਦੇ ਹੱਕ 'ਚ ਨਹੀਂ ਜਾਊਗੀ। ਇਹ ਸਾਨੂੰ ਇੱਕ ਲੋਕ ਪਾਰਟੀ ਜਿਹੜੀ ਸਾਨੂੰ ਰੀਜਨਲ ਪਾਰਟੀ ਹੈਗੀ ਹੈ ਪੰਜਾਬ ਦੀ, ਸਿੱਖ ਕੌਮੀ ਪਾਰਟੀ, ਪੰਜਾਬੀ ਪਾਰਟੀ, ਜਿਹਨੂੰ ਰੀਅਲ ਮੈਨੇ ਵਿੱਚ ਦੇਖਿਆ ਜਾਵੇ, ਜਿਹੜੇ ਪੰਜਾਬ ਦੇ ਹੱਕਾਂ ਦੇ ਲਈ ਗੱਲ ਕਰੇ, ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਇਹਦੇ ਉੱਤੇ ਸਾਰਿਆਂ ਨੂੰ ਢੁਕਵੀਂ ਪਾਰਟੀ ਹੈਗੀ ਆ। ਪਰ ਅਨਫੋਰਚੂਨੇਟਲੀ ਲੋਕਾਂ ਨੇ ਉਹਨੂੰ ਇਗਨੋਰ ਕੀਤਾ ਹੈਗਾ। ਇਹਦੇ ਵਿੱਚ ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਹੈਗੀ ਆ ਜਾਂ ਲੋਕਾਂ ਦੀ ਕਮਜ਼ੋਰੀ ਹੈਗੀ ਆ। ਇਹ ਸਾਨੂੰ ਬਹਿ ਕੇ ਗੱਲ ਕਰਨ ਦੀ ਸੋਚਣ ਦੀ ਲੋੜ ਸੀਗੀ ਵੀ ਸਾਡੇ ਜਿਹੜੀ ਲੀਡਰਸ਼ਿਪ ਹੈਗੀ ਆ ਉੱਥੇ ਪੰਜਾਬ ਦੇ ਵਿੱਚ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਹੀ ਤਰੀਕੇ ਦੇ ਨਾਲ ਡੀਲ ਕਰ ਰਹੀ ਹੈਗੀ ਆ ਜੀ। ਕੀ ਅਸੀਂ ਲੋਕਾਂ ਨੂੰ ਪੂਰਾ ਮੈਸੇਜ ਦੇ ਰਹੇ ਹੈਗੇ ਆ, ਜਾਂ ਜੇ ਦੇ ਰਹੇ ਹੈਗੇ ਤਾਂ ਲੋਕ ਨਹੀਂ ਸਮਝ ਰਹੇ ਹੈਗੇ। ਦੇਖੋ ਜੀ, ਦੋਨਾਂ ਪਾਸਿਆਂ ਨੂੰ ਬਹਿਣ ਦੀ ਲੋੜ ਸੀਗੀ, ਇੱਕ ਵੱਡਾ ਜਿਗਰਾ ਕਰਨ ਦੀ ਲੋੜ ਸੀਗੀ। ਕੋਈ ਬੰਦਾ ਸਾਡੇ ਪ੍ਰਧਾਨ ਨੂੰ, ਸਾਡੀ ਉੱਥੇ ਦੀ ਜਿਹੜੀ ਸਿਆਸਤਦਾਨ ਹੈਗੇ ਆ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਵਿੱਚ ਲੀਡਰਸ਼ਿਪ ਹੈਗੀ ਆ, ਉਹਨਾਂ ਦੇ ਸਾਹਮਣੇ ਸਿੱਧੀ ਤੇ ਸੱਚੀ ਗੱਲ ਕਹਿ ਸਕੇ, ਭਾਈ ਤੇਰੇ ਵਿੱਚ ਆਹ ਕਮਜ਼ੋਰੀ ਆ, ਇਸ ਕਰਕੇ ਤੁਹਾਨੂੰ ਵੋਟਾਂ ਨਹੀਂ ਮਿਲਦੀਆਂ, ਜਾਂ ਤੁਸੀਂ ਆਹ ਚੀਜ਼ ਮੈਸੇਜ ਦੇ ਨਹੀਂ ਸਕੇ ਹੈਗੇ। ਸੋ ਇਹ ਸਾਰੀਆਂ ਗੱਲਾਂ ਹੈਗੀਆਂ ਸੀਗੀਆਂ। ਜੇ ਤਾਂ ਅਸੀਂ ਆਮ ਪਾਰਟੀ ਨੂੰ ਤੋੜਨਾ ਹੈਗਾ, ਜੇ ਆਮ ਪਾਰਟੀ ਦੇ ਹੱਥੋਂ ਬਰਬਾਦੀ ਹੋ ਰਹੀ ਨੂੰ ਬਚਾਉਣਾ ਹੈਗਾ ਪੰਜਾਬ ਨੂੰ, ਫਿਰ ਤਾਂ ਸਾਨੂੰ ਉੱਥੇ ਦੀ ਲੋਕਲ ਪਾਰਟੀ ਜਿਹੜੀ ਹੈਗੀ ਪੰਜਾਬ ਦੀ ਪਾਰਟੀ ਹੋਵੇ, ਉਹਦੇ ਵਿੱਚ ਢੁਕਵਾਂ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਉਹਦਾ ਬੱਦਲ ਬਣ ਸਕਦਾ ਸੀਗਾ, ਤੇ ਉਹਦੇ ਉੱਤੇ ਕੰਮ ਕਰਨ ਦੀ ਲੋੜ ਆ। ਇੱਕ ਪਾਰਟੀ ਰਹਿ ਗਈ ਜੀ ਹੁਣ ਮੇਨ, ਜਿਸ ਪਾਰਟੀ ਨੇ ਸਿੱਖਾਂ ਦੀ ਕਤਲੋਗਾਰਤ ਕੀਤੀ, ਕੁਝ ਸਾਲਾਂ ਦੇ ਨਹੀਂ, ਕੁਝ ਮਹੀਨਿਆਂ ਦੇ ਨਹੀਂ, ਕੁਝ ਦਿਨਾਂ ਦੇ ਬੱਚੇ ਜਿਹੜੇ ਕੁੱਕਰਾਂ 'ਚ ਪਾ ਕੇ ਵਾਲ ਦਿੱਤੇ ਦਿੱਲੀ ਦੇ ਵਿੱਚ। ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ 18 ਦਿਨਾਂ ਦੇ ਪੁੱਤਰ ਦੇ ਜਿਹੜਾ ਉਹ ਗੋਲੀ ਲੰਘ ਕੇ ਸਰੀਰ ਦੇ ਵਿੱਚੋਂ ਉਹਦੀ ਮਾਂ ਦੀ ਛਾਤੀ ਦੇ ਵਿੱਚ ਲੱਗੀ। ਉੱਥੇ ਜਿਹੜਾ ਗੈਸ ਚੈਂਬਰ ਬਣਾ ਦਿੱਤਾ ਗਿਆ ਸਰਾਵਾਂ ਦੇ ਕਮਰਿਆਂ ਨੂੰ, ਉੱਥੇ ਜ਼ਹਿਰੀਲੀਆਂ ਗੈਸਾਂ ਇਸਤੇਮਾਲ ਕੀਤੀਆਂ ਗਈਆਂ ਕਾਂਗਰਸ ਪਾਰਟੀ ਵੱਲੋਂ। ਉੱਥੇ ਹੈਂਡ ਗ੍ਰਨੇਡ ਦੇ ਗੋਲੇ ਜਿਹੜੇ ਆ ਉਹ ਸੰਗਤ ਦੇ ਵਿੱਚ ਸਿੱਟੀ ਗਏ। ਹਜੇ ਮੈਂ ਜਿਹੜੇ ਸਾਡੇ ਜੁਝਾਰੂ ਜੂਝ ਕੇ ਸ਼ਹੀਦ ਹੋਏ ਆ ਉਹਨਾਂ ਤੇ ਸਾਨੂੰ ਮਾਣ ਆ, ਉਹਨਾਂ ਦਾ ਦੁੱਖ ਨਹੀਂ,
ਗੁਰੂ ਨਾਨਕ ਦਾ ਫਰਮਾਨ ਆ, ਜੈ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਉਹਨਾਂ ਤੇ ਸਾਨੂੰ ਮਾਣ ਆ, ਉਹ ਲੜ ਕੇ ਸ਼ਹੀਦ ਹੋਏ ਨੇ। ਪੰਥ ਉਹਨਾਂ ਦੀਆਂ ਕੁਰਬਾਨੀਆਂ ਦੇ ਉੱਤੇ ਅੱਜ ਸਿਰ ਚੱਕੀ ਖੜਾ, ਅੱਜ ਗਰੂਰ ਕਰਦਾ। ਪਰ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਿੱਖਾਂ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਕੁੱਤਿਆਂ ਨੇ ਖਾਧਾ। ਧੀਆਂ ਭੈਣਾਂ ਦੇ ਨਾਲ ਜ਼ਬਰ ਹੋਏ। ਉਸ ਪਾਰਟੀ ਦੇ ਪ੍ਰਬੰਧਕਾਂ ਦੇ ਨਾਲ, ਉਸ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਜੁੜਨ ਵਾਲਾ ਬੰਦਾ, ਹੁਣ ਮੇਰਾ ਵੱਡਾ ਸਵਾਲ ਹੈ, ਮੈਂ ਖਾਲਿਸਤਾਨੀ ਵੀ ਪੁੱਛ ਲਿਆ, ਮੈਂ ਪੰਥਕ ਵੀ ਪੁੱਛ ਲਿਆ, ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਬੰਦੇ ਸਿੱਖ ਹੋ ਸਕਦੇ ਆ? ਕਿਉਂਕਿ ਸਾਨੂੰ ਕਈ ਵਾਰੀ ਕਹਿ ਦਿੰਦੇ ਲੋਕ ਵੀ ਤੁਸੀਂ ਨਹੀਂ ਸਰਟੀਫਿਕੇਟ ਦੇ ਸਕਦੇ, ਸਿੱਖ ਕੌਣ ਆ? ਸਾਨੂੰ ਪਤਾ ਅਸੀਂ ਨਹੀਂ ਦੇ ਸਕਦੇ, ਪਰ ਸਾਡੇ ਗੁਰੂ ਨੇ ਤਾਂ ਸਰਟੀਫਿਕੇਟ ਦਿੱਤਾ ਹੋਇਆ ਨਾ, ਉਹ ਤਾਂ ਪੜ੍ਹਨਾ ਅਸੀਂ ਕਿ ਨਹੀਂ ਵੀ ਉਹ ਸਰਟੀਫਿਕੇਟ ਕੀ ਹੈ? ਉਹਦੇ ਬਾਰੇ ਦੱਸੋ ਥੋੜਾ ਜਿਹਾ। ਅਸੀਂ ਸਰਟੀਫਿਕੇਟ ਤਾਂ ਨਹੀਂ ਦੇ ਸਕਦੇ, ਪਰ ਅਸੀਂ ਗੱਲ ਤਾਂ ਕਰ ਸਕਦੇ ਸੱਚ ਦੀ, ਜਿਹੜੀ ਸਾਡੇ ਸਾਹਮਣੇ ਹੋਈ ਆ, ਸਾਡੇ ਸਮਿਆਂ ਦੇ ਵਿੱਚ ਹੋਈ ਆ। ਜੇ ਅਸੀਂ ਇਹ ਗੱਲ ਕਰੀਏ ਵੀ 1947 ਤੋਂ ਲੈ ਕੇ ਕਾਂਗਰਸ ਨੇ ਇੰਡੀਆ ਦੇ ਉੱਤੇ ਰਾਜ ਕੀਤਾ, ਉਹ ਸ਼ੁਰੂ ਤੋਂ, ਤੇ ਉਸ ਰਾਜ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਤੇ ਸਿੱਖਾਂ ਦਾ ਉਹ ਕਾਂਗਰਸ ਪਾਰਟੀ ਨੇ ਕੀਤਾ। ਹੁਣ ਰੀਸੈਂਟਲੀ ਇੱਥੇ ਯੂਕੇ ਦੇ ਵਿੱਚ ਤੁਹਾਨੂੰ ਪਤਾ ਹੋਊਗਾ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਲੜਾਈ ਚੱਲੀ ਹੈਗੀ ਆ ਤਾਲਿਬਾਨਾਂ ਦੇ ਨਾਲ, ਫਿਰ ਤਾਲਿਬਾਨ ਜਦੋਂ ਪਾਵਰ ਦੇ ਵਿੱਚ ਆਏ ਹੈਗੇ ਆ, ਜਿਹੜੇ ਲੋਕਾਂ ਨੇ ਜਿਹੜੀ ਉਹਨਾਂ ਦੀ ਜਿਹੜੀ ਟਰਾਂਸਲੇਸ਼ਨ ਕੀਤੀ ਹੈਗੀ ਆ ਲੋਕਾਂ ਦੇ ਨਾਲ, ਉਹਨਾਂ ਦੀ ਅਫਗਾਨੀ ਜਵਾਨ ਦੇ ਵਿੱਚੋਂ ਫਾਰਸੀ ਜਾਂ ਜਿਹੜੀ ਵੀ ਉਹਨਾਂ ਦੀ ਜਵਾਨ ਹੈਗੀ ਆ, ਉਹ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਸਮਝ ਲਓ ਦੇਸ਼ ਦੇ ਲਈ, ਉਹਨਾਂ ਦੇ ਲਈ, ਜਾਂ ਜਿਹੜੇ ਫੋਰਨ ਉੱਥੇ ਫੌਜਾਂ ਗਈਆਂ ਸੀਗੀਆਂ, ਬ੍ਰਿਟਿਸ਼ ਫੌਜਾਂ ਸੀਗੀਆਂ ਜਾਂ ਅਮਰੀਕਨ, ਜਿਨ੍ਹਾਂ ਨੇ ਉਹਨਾਂ ਲਈ ਕੰਮ ਕੀਤਾ ਸੀਗਾ, ਉਹ ਕੋਈ 20,000 ਦੇ ਗੇੜ, 19,000 ਜਾਂ 20,000 ਉਹ ਲੋਕ ਯੂਕੇ ਦੇ ਵਿੱਚ ਆਏ ਆ। ਉਹਨਾਂ ਨੂੰ ਸੁਰੱਖਿਆ ਦਿੱਤੀ ਆ ਜਦੋਂ ਤਾਲਿਬਾਨਾਂ ਦਾ ਰਾਜ ਹੋ ਗਿਆ, ਕਿਉਂਕਿ ਉਹਨਾਂ ਨੂੰ ਆਪਣੀ ਜੀਵਨ ਜਿਹੜੀ ਲਾਈਫ ਉਹਨਾਂ ਨੂੰ ਡੈਥ ਮਿਲ ਸਕਦੀ ਸੀਗੀ। ਸੋ ਇਸ ਕਰਕੇ ਉਹ ਇੱਥੇ ਆ ਗਿਆ। ਤੇ ਉਹ ਜਿਹੜੀ ਰੀਸੈਂਟਲੀ ਉਹ ਜਿਹੜਾ ਸੀਕਰਟ ਉਹਨਾਂ ਦੀ ਥਾਂ ਸੀਗੇ, ਉਹ ਬਾਹਰ ਚਲੇ ਗਏ ਜੀ। ਤੇ ਇੱਥੇ ਦੀ ਗੌਰਮੈਂਟ ਨੂੰ ਇਸ ਚੀਜ਼ ਦਾ ਬਹੁਤ ਵੱਡਾ ਧੱਕਾ ਲੱਗਾ ਇਸ ਚੀਜ਼ ਦੇ ਨਾਲ ਵੀ ਉਹ 20,000 ਜਾਂ 19,000 ਜਿਹੜੇ ਲੋਕ ਸੀਗੇ, ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਲੀਕ ਹੋ ਗਈ ਹੈਗੀ ਆ। ਤੇ ਇਹੀ ਤਰੀਕ ਹੈਗੀ ਆ, ਇਹੀ ਗੱਲ ਹੈਗੀ ਆ, ਜਿਹੜੇ ਇਹ ਲੋਕ ਹੈਗੇ ਆ ਕੱਲ ਨੂੰ, ਹਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਸਿੱਖ ਇਹੋ ਜਿਹਾ ਕਰਨਗੇ ਕੰਮ, ਪਰ ਜਿਹਨਾਂ ਦੇ ਚੋਰ ਨੂੰ ਆਪਣਾ ਪਾਲਾ ਹੁੰਦਾ ਹੈ ਨਾ, ਹੋ ਸਕਦਾ ਉਹ ਤਾਲਿਬਾਨ ਉਹਨਾਂ ਨੂੰ ਨਾ ਕੁਛ ਕਹਿਣ, ਪਰ ਉਹਨਾਂ ਨੂੰ ਡਰ ਤਾਂ ਹੈਗਾ ਜੋ ਉਹਨਾਂ ਦੇ ਪਾਪ ਕਮਾਏ ਹੋਊਗੇ। ਹੁਣ ਇਹੀ ਕਾਂਗਰਸ ਹੈਗੀ ਆ ਜਾਂ ਆਮ ਪਾਰਟੀ ਦੇ ਬੰਦੇ ਹੈਗੇ, ਜਾਂ ਆਪਾਂ ਜਿਹੜੀ ਆਪਾਂ ਗੱਲ ਕਰ ਚੁੱਕੇ ਹੈਗੇ, ਜਿੰਨੇ ਵੀ ਇਹ ਈਵਨ ਬਾਦਲ ਜਿਹੜੇ ਪੱਕੀ ਲੋਕ ਹੈਗੇ ਆ, ਜਿਹੜੀ ਇਸ ਵੇਲੇ ਪ੍ਰੋਕਸੀ ਦੇ ਰੂਪ ਵਿੱਚ ਕੰਮ ਕਰ ਰਹੇ ਹੈਗੇ ਖਾਲਿਸਤਾਨ ਦੇ ਵਿਰੋਧ ਦੇ ਵਿੱਚ, ਉਹਨਾਂ ਲੋਕਾਂ ਦਾ ਵੀ ਇੱਕ ਦਿਨ ਇਹ ਗੀੜਾ ਆ ਸਕਦਾ ਹੈਗਾ। ਹਾਲਾਂਕਿ ਅਸੀਂ ਇਹ ਗੱਲ ਕਹਿੰਦੇ ਨਹੀਂ ਹੈਗੇ ਵੀ ਖਾਲਿਸਤਾਨ ਬਣੇ ਤੇ ਅਸੀਂ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ, ਪਰ ਪਾਪ ਜਿਹੜੇ ਇਹਨਾਂ ਨੇ ਕੀਤੇ ਹੈਗੇ ਆ, ਗੁਰੂ ਘਰਾਂ ਦੇ ਨਾਲ ਪਾਪ ਕੀਤੇ ਹੈਗੇ ਆ। ਹਰਿਮੰਦਰ ਸਾਹਿਬ ਦਾ ਉੱਤੇ ਜਿਹੜਾ ਹਮਲਾ, ਸਭ ਤੋਂ ਵੱਡਾ ਹਮਲਾ ਆ ਮਾਡਰਨ ਸਮੇਂ ਦਾ, ਜਿਹੜਾ ਉਹਦੇ ਵਿੱਚ ਇਹਨਾਂ ਨੇ ਪਾਪ ਕੀਤੇ ਹੈਗੇ, ਇਹਨਾਂ ਦੀ ਫੌਜ ਨੇ ਪਾਪ ਕੀਤੇ ਹੈਗੇ ਆ, ਕੀਤੇ ਤਾਂ ਇਹਨਾਂ ਦੇ ਥਰੂ ਹੀ ਆ ਨਾ। ਮੈਨੂੰ ਉਹਨਾਂ ਲੋਕਾਂ ਦਾ ਵੀ ਚੇਤਾ ਹੈ ਜਿਹੜੇ ਕਾਂਗਰਸੀ ਲੋਕ ਸਾਡੀਆਂ ਰਿਸ਼ਤੇਦਾਰੀਆਂ ਵਿੱਚੋਂ ਵੀ ਸੀਗੇ ਕੁਛ, ਜਿੱਧਰ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਹੋਣ ਤੋਂ ਬਾਅਦ ਜਦੋਂ ਲੋਕ ਸੋਗ ਮਨਾ ਰਹੇ ਸੀਗੇ, ਤਾਂ ਉਹਨਾਂ ਵਿੱਚੋਂ ਕੁਛ ਲੋਕ ਸ਼ਰਾਬ ਪੀ ਰਹੇ ਸੀਗੇ, ਪਾਰਟੀਆਂ ਮਨਾ ਰਹੇ ਸੀਗੇ। ਇੱਕ ਇੱਦਾਂ ਦੇ ਮਤਲਬ ਇਹੋ ਜਿਹੇ ਲੋਕ ਵੀ ਅਸੀਂ ਦੇਖੇ ਹੈਗੇ ਆ, ਜਿਹੜੇ ਕਾਂਗਰਸੀਏ, ਸਿੱਖ ਕਾਂਗਰਸੀਏ, ਪੱਗਾਂ ਬੰਨ੍ਹਣ ਵਾਲੇ ਕਾਂਗਰਸੀਏ, ਆਪਣੇ ਆਪ ਨੂੰ ਵਧੀਆ ਸਿੱਖ ਹੋਣੇ ਵਾਲੇ ਲੋਕ ਹਰਿਮੰਦਰ ਸਾਹਿਬ ਦੇ ਅਟੈਕ ਤੋਂ ਬਾਅਦ ਸ਼ਰਾਬਾਂ ਪੀ ਕੇ ਪਾਰਟੀਆਂ ਮਨਾ ਰਹੇ ਸੀ ਵੀ ਸੰਤ ਜਰਨੈਲ ਸਿੰਘ ਨੂੰ ਮਾਰ ਦਿੱਤਾ ਗਿਆ। ਸੋ ਇਹੋ ਜਿਹੇ ਕਾਂਗਰਸੀਆਂ ਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੈਗਾ। ਇਹੋ ਜਿਹੇ ਕਾਂਗਰਸੀ ਆਪਣੇ ਪਾਪਾਂ ਦੇ ਥੱਲੇ ਆਪ ਹੀ ਮਰਨਗੇ, ਪਰ ਸਮਾਂ ਆ ਜਾਣਾ ਹੈਗਾ, ਇਹ ਸਮਾਂ ਹੈਗਾ ਵੀ ਹੈਗਾ। ਜੇ ਇਹਨਾਂ ਦੇ ਕੋਲ ਅੱਜ ਆਪਣੇ ਜਿਹੜੇ ਪਿਛਲੇ ਕੀਤੇ ਹੋਏ ਪਾਪ ਹੈਗੇ ਆ ਉਹ ਕਾਂਗਰਸ ਵਿੱਚੋਂ ਨਿਕਲ ਆਉਣ, ਬੀਜੇਪੀ ਦੇ ਵਿੱਚੋਂ ਨਿਕਲ ਆਉਣ, ਆਮ ਪਾਰਟੀ ਦੇ ਵਿੱਚੋਂ ਨਿਕਲ ਆਉਣ, ਕਿਉਂਕਿ 2 ਸਾਲ ਦਾ ਸਮਾਂ ਆ ਤੁਹਾਡੇ ਕੋਲ, 2-2.5 ਸਾਲਾਂ ਦੇ ਵਿੱਚ ਖਾਲਿਸਤਾਨ ਆਜ਼ਾਦ ਹੋ ਜਾਣਾ ਹੈਗਾ, ਫਿਰ ਤੁਹਾਡੇ ਕੋਲ ਸਮਾਂ ਨਹੀਂ ਹੋਣਾ ਹੈਗਾ। ਜੀ ਬਿਲਕੁਲ ਸਰਦਾਰ ਜਸਪਾਲ ਸਿੰਘ ਜੀ, ਕਹਿਣ ਦਾ ਮਤਲਬ ਵੀ ਇਹੀ ਆ। ਦੇਖੋ ਤੁਸੀਂ ਰਿਸ਼ਤੇਦਾਰੀਆਂ ਦੀ ਗੱਲ ਕੀਤੀ ਆ, ਅਸੀਂ ਸਮਝਦੇ ਹਾਂ ਸਾਡੇ ਵੀ ਰਿਸ਼ਤੇਦਾਰ ਹੋਣਗੇ। ਹੁਣ ਰਿਸ਼ਤੇਦਾਰ ਕਿਸੇ ਪਾਰਟੀ ਦੇ ਵਿੱਚ ਹੋਣਾ, ਕਿਸੇ ਕਾਤਲ ਜਮਾਤ ਦੇ ਵਿੱਚ ਹੋਣਾ, ਕਿਸੇ ਫਰੇਬੀ ਜਮਾਤ ਦੇ ਵਿੱਚ ਹੋਣਾ, ਕਿਸੇ ਧੋਖੇਬਾਜ਼, ਕਿਸੇ ਐਂਟੀ ਪੰਥਕ ਜਮਾਤ 'ਚ ਹੋਣਾ, ਉਹ ਤੁਹਾਡੇ ਬਸ ਦੀ ਗੱਲ ਨਹੀਂ ਆ। ਉਹਦੀ ਆਪਣੀ ਲਾਈਫ ਉਹ ਕਰ ਰਿਹਾ, ਪਰ ਤੁਸੀਂ ਉਦੋਂ ਨਾਲ ਭਾਗੀਦਾਰ ਹੁੰਦੇ ਆ ਜਦੋਂ
ਤੁਸੀਂ ਉਹਦੀਆਂ ਜਿੱਤਾਂ ਦੇ, ਉਹਦੇ ਪੰਥ ਵਿਰੋਧੀ ਕੰਮਾਂ ਨੂੰ ਸੈਲੀਬ੍ਰੇਟ ਕਰਦੇ ਆ, ਉਹਦੀਆਂ ਜਿੱਤਾਂ ਨੂੰ ਸੈਲੀਬ੍ਰੇਟ ਕਰਦੇ ਆ, ਤੇ ਉਹਨੂੰ ਤੁਸੀਂ ਜਿਹੜਾ ਅੱਗੇ ਦੁਨੀਆ ਦੇ ਵਿੱਚ ਆਪਣਾ ਦਬਦਬਾ ਬਣਾਉਣ ਲਈ ਵੀ ਮੈਂ ਫਲਾਨਾ ਤੇ ਮੇਰਾ ਫਲਾਨਾ ਰਿਸ਼ਤੇਦਾਰ ਆਹ ਲੱਗਿਆ ਹੋਇਆ ਤੇ ਧਰਮਕੰਦਾ ਰਿਸ਼ਤੇਦਾਰ ਫਲਾਨੀ ਪਾਰਟੀ ਦਾ ਫਲਾਨੇ ਅਹੁਦੇ ਤੇ ਲੱਗਾ ਹੋਇਆ, ਜਦੋਂ ਤੁਸੀਂ ਇਹ ਲੋਕਾਂ 'ਚ ਇਹ ਦੱਸਦੇ ਆ, ਫਿਰ ਉਸ ਤੋਂ ਬਾਅਦ ਤੁਹਾਡਾ ਦਾਵਾ ਜਿਹੜਾ ਉਹ ਫਿਰ ਪੰਥਕ ਨਹੀਂ ਹੋ ਸਕਦਾ। ਪੰਥ ਜਿਹੜਾ ਉਹ ਹੰਕਾਰੀਆਂ ਦਾ ਨਹੀਂ ਹੈ, ਪੰਥ ਜਿਹੜਾ ਉਹ ਕਾਤਲਾਂ ਦਾ ਨਹੀਂ ਹੈ, ਪੰਥ ਬੇਈਮਾਨਾਂ ਦਾ ਨਹੀਂ ਹੈ, ਪੰਥ ਭਗੌੜਿਆਂ ਦਾ ਨਹੀਂ ਹੈ, ਪੰਥ ਕਰਪਟ ਬੰਦਿਆਂ ਦਾ ਨਹੀਂ ਹੈ, ਪੰਥ ਖਾਲਸੇ ਦਾ, ਤੇ ਖਾਲਸੇ ਵਿੱਚ ਗੁਰੂ ਆਪ ਵਿਚਰਦੇ ਆ। ਸੋ ਗੁਰੂ ਨੇ ਸਾਨੂੰ ਇਹ ਵਾਅਦਾ ਕੀਤਾ ਹੋਇਆ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਦੇਖੋ ਪੰਥ ਮੇਰੇ ਕਹਿਣ ਦੇ ਨਾਲ ਮੈਂ ਪੰਥਕ ਨਹੀਂ ਬਣ ਜਾਣਾ ਹੈਗਾ ਜੀ। ਪੰਥ ਬਣਨ ਦੇ ਲਈ ਤੁਹਾਨੂੰ ਕੰਮ ਕਰਨਾ ਪਊਗਾ ਜੀ। ਲੋਕ ਤੁਹਾਨੂੰ ਕਹਿਣਗੇ, ਆਪਣੇ ਆਪ ਕਹਿਣਗੇ ਵੀ ਹਾਂ ਇਹ ਬੰਦਾ ਪੰਥਕ ਆ ਜਾਂ ਅਪੰਥਕ ਆ ਜੀ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸਿੱਖ ਪੱਗ ਬੰਨ੍ਹ ਕੇ ਦੋ ਤੁਰ ਜਾਂਦੇ ਹੈਗੇ ਆ, ਉਹਨਾਂ ਵਿੱਚੋਂ ਇਹ ਕੋਈ ਗੱਲ ਨਹੀਂ ਕਹਿ ਸਕਦਾ ਇਹ ਦੋਵੇਂ ਪੰਥਕ ਆ ਜਾਂ ਦੋਈ ਪੰਥ ਵਿਰੋਧੀ ਆ। ਉਹਨਾਂ ਦੇ ਕਾਰਜ, ਉਹਨਾਂ ਦੇ ਕੰਮ, ਉਹਨਾਂ ਦੇ ਕਰਮ ਲੋਕਾਂ ਨੂੰ ਦੱਸਣਗੇ ਵੀ ਇਹਨਾਂ ਵਿੱਚੋਂ ਕਿਹੜਾ ਪੰਥਕ ਆ ਤੇ ਕਿਹੜਾ ਗੈਰ ਪੰਥਕ ਹੈ। ਜੀ ਬਿਲਕੁਲ ਜੀ। ਸੋ ਸਰਦਾਰ ਜਸਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਸਾਡੇ ਦਰਸ਼ਕਾਂ ਦਾ ਵੀ। ਤੁਸੀਂ ਸਾਨੂੰ ਪ੍ਰੋਗਰਾਮ ਨੂੰ ਵੇਖਿਆ, ਮੈਸੇਜ ਕੀਤੇ। ਇੱਕ ਦੋ ਮੈਸੇਜ ਜ਼ਰੂਰ ਪੜ੍ਹਦੇ ਆ ਜੀ। ਮਨਜਿੰਦਰ ਸਿੰਘ ਕਹਿੰਦੇ ਨੇ, ਸਰਦਾਰ ਸਾਹਿਬ ਰਿਹਾਈ ਤਾਂ ਇੰਡੀਆ ਦੇ ਸਿਸਟਮ ਨੇ ਦੇਣੀ ਸੀ, ਰਾਮ ਰਹੀਮ ਦੇਖੋ ਕਿੱਦਾਂ ਬਾਹਰ ਆਉਂਦਾ। ਬਿਲਕੁਲ ਜੀ, ਰਾਮ ਰਹੀਮ ਨੂੰ। ਹਾਂਜੀ ਮਾਨ ਸਾਹਿਬ, ਜਦੋਂ ਇਸ ਵਾਰ ਜਿੱਤੇ ਸੀ ਪਾਰਟੀ ਕਾਹਦੀ ਹੋ ਸਕਦੀ ਸੀ, ਪਰ ਕੋਸ਼ਿਸ਼ ਨਹੀਂ ਕੀਤੀ। ਹਾਂ, ਪਾਰਟੀ ਖੜੀ ਹੋ ਸਕਦੀ ਸੀ ਪਰ ਕੋਸ਼ਿਸ਼ ਕੋਈ ਵੀ ਨਹੀਂ ਮਾਨ ਸਾਹਿਬ ਦੀ ਪਾਰਟੀ ਵਾਲਿਆਂ ਨੇ ਕੀਤੀ ਨਹੀਂ। ਤੇ ਅੱਗੇ ਇਹ ਵੀ ਲਿਖਦੇ ਨੇ ਜੀ, ਪੰਜਾਬ 'ਚ ਟੋਟਲ ਲੀਡਰ ਦਿੱਲੀ ਦੇ ਸਿੱਖਾਂ ਦੇ ਗਲ ਘੁੱਟ ਕੇ ਕਰਨ ਵਾਲੇ ਕੋਈ ਨਹੀਂ ਆ। ਇਹ ਮੈਨੂੰ ਉਹ ਥੋੜਾ ਜਿਹਾ ਨਾ ਉਹਦੇ 'ਚ ਲਿਖਦੇ ਆ ਆਪਣਾ ਰੋਮਨ ਦੇ ਵਿੱਚ, ਪੰਜਾਬੀ ਕਈ ਵਾਰੀ ਥੋੜਾ ਜਿਹਾ ਪੜ੍ਹਨ 'ਚ ਹੋ ਜਾਂਦਾ। ਬਟ ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੰਘ ਜੀ, ਬੜੇ ਚੰਗੇ ਸੁਝਾਅ ਤੁਹਾਡੇ ਤੇ ਚੰਗੇ ਤੁਸੀਂ ਵਿਚਾਰ ਦਿੱਤੇ ਨੇ। ਤੇ ਉਸ ਤੋਂ ਪਹਿਲਾਂ ਵੀ ਜਿਹੜੇ ਵੀ ਵੀਰ ਭੈਣਾਂ ਸਾਡੇ ਨਾਲ ਜੁੜੇ ਨੇ, ਜਾਂ ਜੋ ਮੈਸੇਜ ਅਸੀਂ ਕੋਈ ਨਾ ਪੜ੍ਹ ਸਕੇ ਹੋਈਏ ਜਾਂ ਕੋਈ ਕਾਲ ਨਾ ਲੈ ਸਕੀ ਹੋਈਏ, ਇੱਕ WhatsApp ਤੇ ਮੈਸੇਜ ਆ, ਮੈਂ ਉਹ ਵੀ ਪੜ੍ਹਦੇ ਆ ਜੀ। ਸੋ ਇਹ ਫਤਿਹ ਹੀ ਬੁਲਾਉਂਦੇ ਨੇ। ਕੁਲਵਿੰਦਰ ਕੌਰ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਭਾਈ ਜਸਪਾਲ ਸਿੰਘ ਜੀ, ਤੁਸੀਂ ਲਾਸਟ ਮਿੰਟ ਕਾਲ ਦੇ ਉੱਤੇ ਫੇਰ ਵੀ ਸਾਡੇ ਨਾਲ ਜੁੜੇ ਤੇ ਆਪਾਂ ਪ੍ਰੋਗਰਾਮ ਜਿਹੜਾ ਅੱਜ ਦਾ ਉਹ ਕੀਤਾ। ਤੇ ਕੱਲ ਨੂੰ ਤਾਂ ਪਰਸੋਂ ਨੂੰ ਤਾਂ ਆਪਾਂ ਜਿਹੜਾ ਵੀਕਐਂਡ ਸ਼ੁਰੂ ਹੋ ਜਾਣਾ, ਤੇ ਸੋਮਵਾਰ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਫੇਰ ਜੁੜਾਂਗੇ। ਤੇ ਉਦੋਂ ਤੱਕ ਇੱਕ ਗੱਲ ਯਾਦ ਰੱਖਣੀ ਹੈ ਕਿ ਸ਼ੇਰ ਚੜ ਗਏ ਰੁੱਖਾਂ ਉੱਤੇ ਪਰਲੋ ਹੈ, ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪਰਲੋ ਹੈ, ਵਫਾਦਾਰੀਓਂ ਭੁੱਲ ਗਏ ਕੁੱਤੇ, ਨਹੀਂ ਵਫਾਦਾਰੀਓਂ ਮੁੱਕਰੇ ਕੁੱਤੇ ਪਰਲੋ ਹੈ। ਸੋ ਇਹ ਪਰਲੋ ਆਈ ਹੋਈ ਆ, ਆਪਣਾ ਆਪਣਾ ਡਿਊਟੀ ਆ ਜਿਹੜੀ ਸਾਰਿਆਂ ਨੂੰ ਸਾਂਭਣੀ ਚਾਹੀਦੀ ਆ। ਸ਼ੇਰਾਂ ਨੂੰ ਰੁੱਖਾਂ ਤੋਂ ਉਤਰ ਕੇ ਜੰਗਲ ਦੇ ਵਿੱਚ ਗਰਜਣਾ ਚਾਹੀਦਾ, ਆਪਣੀ ਜਗ੍ਹਾ ਦੇ ਉੱਤੇ, ਆਪਣੀ ਟੈਰੀਟਰੀ ਦੇ ਉੱਤੇ ਕਲੇਮ ਕਰਨਾ ਚਾਹੀਦਾ। ਤੇ ਜਿਹੜੇ ਗਿੱਦੜ ਉੱਥੇ ਲੰਮੀਆਂ ਤਾਣ ਕੇ ਸੁੱਤੇ ਪਏ ਆ ਸ਼ੇਰਾਂ ਦੀ ਟੈਰੀਟਰੀ ਦੇ ਵਿੱਚ, ਇਹਨਾਂ ਨੂੰ ਖੁੱਡਾਂ 'ਚ ਵੜਨ ਲਈ ਯਤਨ ਕਰਨੇ ਚਾਹੀਦੇ ਆ। ਤੇ ਪੰਥ ਦੀ ਜਿਹੜੀ ਵਫਾਦਾਰੀ ਆ, ਉਹਦੇ ਵਿੱਚ ਪੰਥ ਦੇ ਕੂਕਰਾਂ ਨੂੰ, ਸਾਡੇ ਵਰਗੇ ਕੂਕਰਾਂ ਨੂੰ, ਜਿਹੜੇ ਪੰਥ ਦੀ ਜਿਹੜੀ ਆ ਵਫਾਦਾਰੀ ਦੇ ਵਿੱਚ ਭੌਂਕ ਰਹੇ ਨੇ, ਸਾਡੇ ਵਰਗੇ ਤਾਂ ਚਲੋ ਸਾਡੀ ਸੇਵਾ ਬਹੁਤ ਘੱਟ ਹੋ ਸਕਦੀ ਹੈ, ਪਰ ਪੰਥ ਦੀ ਵਫਾਦਾਰੀ ਕਮਾ ਲੈਣੀ ਚਾਹੀਦੀ ਹੈ। ਕਿਉਂਕਿ ਬਾਣੀ ਦਾ ਇਹ ਫਰਮਾਨ ਹੈ ਕਿ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸ਼ਰੀਰੋ ਲੈ। ਕਿਉਂਕਿ ਇਹੋ ਜਿਹਾ ਸਰੀਰ ਆ ਜਿਹੜਾ ਕਿਸੇ ਦੀ ਗੁਲਾਮੀ ਦੇ ਵਿੱਚ ਪਲ ਰਿਹਾ, ਇਹ ਮਿਹਣਾ ਹੀ ਆ, ਇਹ ਕਲੰਕ ਹੀ ਆ। ਇਹ ਨਾਲੋਂ ਚੰਗਾ ਤਾਂ ਇਹ ਜੀਵਨ ਨਾ ਹੋਵੇ। ਤੇ ਜੇ ਸ਼ੇਰਾਂ ਵਾਲੇ ਸਰੂਪ ਰੱਖ ਕੇ ਕੰਮ ਗੁਲਾਮਾਂ ਵਾਲੇ ਕਰਨੇ ਆ ਤਾਂ ਫਿਰ ਤਾਂ ਉਸ ਤੋਂ ਵੀ ਵੱਡਾ ਕਲੰਕ ਆ। ਸੋ ਬਹੁਤ ਬਹੁਤ ਧੰਨਵਾਦ ਭਾਈ ਜਸਪਾਲ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ। ਔਰ ਦਰਸ਼ਕੋ ਸਰੋਤਿਓ, ਤੁਸੀਂ ਪ੍ਰੋਗਰਾਮ ਸ਼ੇਅਰ ਜ਼ਰੂਰ ਕਰ ਦਿਓ। ਤੇ ਅਗਲੇ ਹਫਤੇ ਸੋਮਵਾਰ ਤੋਂ ਫੇਰ ਜੇ ਵਾਹਿਗੁਰੂ ਨੇ ਆਪਣੇ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ ਤੇ ਸਵਾਸਾਂ ਦੀ ਲੜੀ ਨੂੰ ਇਸੇ ਤਰ੍ਹਾਂ ਚੱਲਦੇ ਰੱਖਿਆ, ਤਾਂ ਫੇਰ ਵਿਚਾਰਾਂ ਦੀ ਸਾਂਝ ਲੈ ਕੇ ਇੱਕ ਨਵੇਂ ਮਹਿਮਾਨ ਦੇ ਨਾਲ, ਨਵੇਂ ਮੁੱਦੇ ਦੇ ਨਾਲ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਬਹੁਤ ਦਾ ਤੇ ਭਾਈ ਮਨਵੀਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ 10 ਮਿੰਟ ਸਮਾਂ ਦਿੱਤਾ।
ਅਤੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਹੈਗਾ, ਸਮਾਂ ਹੁਣ ਆ ਚੁੱਕਾ ਹੈਗਾ ਵੀ ਅਸੀਂ ਆਪੋ ਆਪਣੀਆਂ ਪੋਜੀਸ਼ਨਾਂ ਉੱਤੇ ਬਹਿ ਜਾਈਏ, ਕਿਉਂਕਿ ਇਹ ਸਮਾਂ ਬੜਾ ਹੀ ਖਤਰਨਾਕ ਤੇ ਗੰਭੀਰ ਵੀ ਹੈਗਾ। ਜੇ ਅਸੀਂ ਆਪਣੀ ਜ਼ਿੰਮੇਵਾਰੀ ਨਾ ਨਿਭਾਈਆਂ ਤੇ ਕੱਲ੍ਹ ਨੂੰ ਸਾਨੂੰ ਸਾਡੇ ਨਿਆਣੇ ਹੀ ਕਹਿਣਗੇ ਵੀ ਤੁਸੀਂ ਕਿੱਥੇ ਸੀ ਉਸ ਵੇਲੇ ਜਦੋਂ ਜੀ। ਦੇ ਨਾਲ ਕੌਮ ਦੇ ਨਾਲ ਧਰੋ ਹੋ ਰਿਹਾ ਸੀਗਾ। ਮੇਰੇ ਵੱਲੋਂ ਆਪ ਜੀ ਨੂੰ ਅਤੇ ਸਾਡੇ ਸੁਣਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।